ਸਦਕਾ ਕਿ ਜਥੇ ਪਾਸੋਂ ਰੱਬੀ ਬਾਣੀ ਦੇ ਰਸਮਈ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਕੀਮਤੀ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਈਏ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਪ੍ਰਚਾਰ ਕਰਦੇ ਹੋਏ ਇੱਕ ਵੈਸ਼ਨਵ ਸਾਧ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਿਲਾਪ ਹੁੰਦਾ ਹੈ। ਇਸ ਸਾਖੀ ਦੇ ਅੰਦਰ ਪਾਤਸ਼ਾਹ ਮਨੁੱਖ ਦੇ ਜੀਵਨ ਦੀ ਵਿਚਾਰ ਸਮਝਾਉਣ ਲੱਗੇ ਹੈ ਕਿ ਮਨੁੱਖੀ ਜ਼ਿੰਦਗੀ ਦਾ ਕਰਮ ਕੀ ਹੈ। ਅਸੀਂ ਜ਼ਿੰਦਗੀ ਦੇ ਵਿੱਚ ਕੀ ਕਰਨ ਵਾਸਤੇ ਆਏ ਹਾਂ, ਕਿਉਂਕਿ ਜੋ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਕਰਮ ਕਰ ਰਿਹਾ ਹੈ ਉਹ ਕੇਵਲ ਦੁਨੀਆ ਨੂੰ ਪ੍ਰਭਾਵਿਤ ਕਰਨ ਦੇ ਵਿਖਾਵੇ ਦੇ ਕਰਮ ਤੇ ਰੱਬ ਅਕਾਲ ਪੁਰਖ ਵਾਹਿਗੁਰੂ ਵਿਖਾਵੇ ਦੇ ਕਰਮ ਦੇ ਨਾਲ ਕਦੇ ਵੀ ਨਹੀਂ ਮਿਲਦਾ। ਅਸੀਂ ਰੋਜ਼ਾਨਾ ਪਾਤਸ਼ਾਹ ਦੀ ਬਾਣੀ ਪੜ੍ਹਦੇ ਤੇ ਮਹਾਰਾਜ ਸਮਝਾਉਂਦੇ ਕਿ ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਸਰੀਰ ਨੂੰ ਪ੍ਰਾਪਤ ਹੋਇਆ, ਇਹ ਵਾਰੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦੀ। ਪਰ ਮਨੁੱਖ ਉਹ ਕਰਮ ਆਪਣੀ ਜ਼ਿੰਦਗੀ ਵਿੱਚ ਕਰ ਹੀ ਨਹੀਂ ਰਿਹਾ ਜਿਨ੍ਹਾਂ ਕਰਮਾਂ ਦੇ ਕਰਨ ਦੇ ਨਾਲ ਇਹ ਰੱਬ ਦੇ ਨੇੜੇ ਹੋ ਸਕੇ। ਸਤਿਗੁਰੂ ਪਾਤਸ਼ਾਹ ਕੀ ਵੇਖਦੇ ਹੈ, ਇੱਕ ਬਹੁਤ ਵੱਡਾ ਉੱਚਾ ਥੜਾ ਬਣਾਇਆ ਹੋਇਆ ਹੈ। ਉੱਚੇ ਥੜੇ ਦੇ ਉੱਤੇ ਇੱਕ ਸਾਧ ਬੈਠਾ ਹੋਇਆ ਹੈ। ਉਸ ਸਾਧ ਦੇ ਗਲ ਦੇ ਵਿੱਚ ਸਰੀਰ ਤੇ ਗੇਰੂ ਰੰਗ ਦੇ ਕੱਪੜੇ ਪਹਿਨੇ ਹੋਏ ਹੈ। ਐਨ ਧਾਰਮਿਕ ਲਿਬਾਸ ਬਾਹਰੋਂ ਨਜ਼ਰੀ ਪੈ ਰਿਹਾ ਕਿ ਇੱਕ ਧਾਰਮਿਕ ਬੰਦਾ ਹੈ। ਉਹਦੇ ਆਸੇ-ਪਾਸੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਹੈ। ਲੰਘਣ ਨੂੰ ਰਸਤਾ ਨਹੀਂ, ਚਾਰੇ ਪਾਸੇ ਲੋਕਾਂ ਦੀ ਭੀੜ ਸਾਧ ਨੂੰ ਘੇਰਿਆ ਹੋਇਆ। ਉਹ ਸਾਧ ਕੁਝ ਬੋਲ ਨਹੀਂ ਰਿਹਾ, ਸਮਾਧੀ ਦੇ ਵਿੱਚ ਹੈ। ਉਹਨੇ ਅੱਖਾਂ ਮਿਟੀਆਂ ਹੋਈਆਂ, ਆਪਣੇ ਨੱਕ ਨੂੰ ਉਸਨੇ ਪਕੜਿਆ ਹੋਇਆ ਹੈ ਤੇ ਜਦੋਂ ਵੀ ਉਹਨੂੰ ਕੋਈ ਪੁੱਛਣ ਦਾ ਯਤਨ ਕਰਦਾ ਕਿ ਸਾਧ ਜੀ ਕੁਝ ਬੋਲੋ, ਅੱਖਾਂ ਖੋਲੋ, ਅਸੀਂ ਆਪਣਾ ਦੁੱਖੜਾ ਸੁਣਾਉਣਾ ਚਾਹੁੰਦੇ ਹਾਂ, ਆਪਣਾ ਦੁੱਖ ਦੂਰ ਕਰਨਾ ਚਾਹੁੰਦੇ ਹਾਂ, ਤੇ ਪਾਸ ਖਲੋਤੇ ਹੋਏ ਚੇਲੇ ਕਹਿੰਦੇ ਬੁਲਾਓ ਨਾ। ਸਾਡਾ ਸਾਧ ਸਮਾਧੀ ਦੇ ਵਿੱਚ, ਇਸਨੇ ਅੱਖਾਂ ਬੰਦ ਕੀਤੀਆਂ, ਤੁਹਾਡੇ ਭਲੇ ਹਿੱਤ ਸਮਾਧੀ ਵਿੱਚ ਗਿਆ ਹੋਇਆ ਹੈ। ਕਰ ਕੀ ਰਿਹਾ? ਇਹ ਸਮਾਧੀ ਦੇ ਵਿੱਚ ਕਦੇ ਇੰਦਰਪੁਰੀ ਵਿੱਚ ਜਾਂਦਾ ਹੈ, ਕਦੇ ਸ਼ਿਵਪੁਰੀ ਵਿੱਚ ਜਾਂਦਾ ਹੈ। ਇਹ ਤਿੰਨਾਂ ਲੋਕਾਂ ਦੇ ਵਿੱਚ ਚਲਿਆ ਜਾਂਦਾ ਹੈ। ਇਹ ਤੁਹਾਡੇ ਭਲੇ ਹਿੱਤ ਹੀ ਹੈ। ਤੁਸੀਂ ਉਹਦੇ ਕੋਲ ਬੈਠੋ, ਇਹਦੇ ਅੱਗੇ ਜਿਹੜਾ ਗੜਵਾ ਪਿਆ ਤੁਸੀਂ ਮਾਇਆ ਪਾਈ ਜਾਓ ਇਹਦੇ ਵਿੱਚ। ਇਹਨੂੰ ਸਭ ਕੁਝ ਹੀ ਪਤਾ ਹੈ, ਇਹ ਤੁਹਾਡੇ ਦਿਲਾਂ ਦੀਆਂ ਗੱਲਾਂ ਜਾਣਦਾ ਹੈ। ਤੁਸੀਂ ਬੋਲਣਾ ਕੁਝ ਨਹੀਂ, ਆਪਣੇ ਮਨ ਹੀ ਮਨ ਆਪਣੀ ਅਰਦਾਸ ਕਰਨੀ, ਤੁਹਾਡੇ ਭਲੇ ਹਿੱਤ ਸਮਾਧੀ ਵਿੱਚ ਬੈਠਾ ਹੋਇਆ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਧਰਮ ਐਸਾ, ਪਾਤਸ਼ਾਹ ਕਹਿੰਦੇ ਇੱਥੇ ਆਏ ਹੋਈ ਦੀ ਗੱਲ ਨੂੰ ਸੁਣ ਵੀ ਤੇ ਜੋ ਸੁਣਿਆ ਉਸ ਦੀ ਗੱਲ ਦਾ ਜਵਾਬ ਵੀ ਦੇ। ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਬੋਲ ਸੋ ਧਰਮੜਿਆ ਮੌਨ ਕਤ ਧਾਰੀ ਰਾਮ। ਤੂੰ ਮੌਨ ਕਿਉਂ ਧਾਰਨ ਕਰਕੇ ਬੈਠਾ? ਤੂੰ ਧਰਮ ਦੀ ਗੱਲ ਕਰ, ਰੱਬ ਦੇ ਗੁਣਾਂ ਦੀ ਗੱਲ ਕਰ, ਗੁਰੂ ਦੀ ਮੱਤ ਦੀ ਗੱਲ ਕਰ, ਲੋਕਾਂ ਨੂੰ ਧਰਮ ਦੇ ਰਸਤੇ ਤੇ ਤੂੰ ਪਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੂਰ ਖਲੋਤੇ ਹੋਏ ਵੇਖਦੇ ਪਏ। ਭਾਈ ਮਰਦਾਨਾ ਪੁੱਛਦਾ ਹੈ, ਹੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ, ਕਿੰਨਾ ਪਹੁੰਚਿਆ ਹੋਇਆ ਬੰਦਾ ਹੈ।
ਕਹਿੰਦੇ ਸ਼ਿਵਪੁਰੀ ਦੇ ਵੀ ਦਰਸ਼ਨ ਹੁੰਦੇ, ਇੰਦਰਪੁਰੀ ਦੇ ਵੀ ਦਰਸ਼ਨ ਹੁੰਦੇ। ਇਹਨੂੰ ਬੜਾ ਪਹੁੰਚਿਆ ਹੋਇਆ ਮਨੁੱਖ ਹੈ, ਸਾਰਿਆਂ ਦੇ ਮਨਾਂ ਦੀ ਗੱਲ ਜਾਣਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਹੀਂ ਮਰਦਾਨਿਆ, ਇਹ ਲੋਕਾਂ ਨੂੰ ਭਰਮ ਜਾਲ ਦੇ ਵਿੱਚ ਪਾ ਰਿਹਾ, ਇਹਨੂੰ ਕੱਖ ਨਹੀਂ ਪਤਾ। ਇਹ ਗੁਨਾਹ ਤੋਂ ਸਖਣਾ ਬੰਦਾ ਹੈ, ਇਹ ਲੋਕਾਂ ਨੂੰ ਲੁੱਟਣ ਵਾਸਤੇ ਤਰੀਕਾ ਇਹਨੇ ਅਪਣਾਇਆ ਹੋਇਆ, ਇਹਨੂੰ ਤੇ ਪਤਾ ਹੀ ਕੁਝ ਨਹੀਂ ਹੈ। ਭਾਈ ਮਰਦਾਨਾ ਕਹਿੰਦਾ ਨਹੀਂ ਪਾਤਸ਼ਾਹ, ਇਹ ਇੰਨੇ ਲੋਕੀ ਬੈਠੇ ਐ, ਸਾਰੇ ਅਕਲ ਤੋਂ ਖਾਲੀ ਥੋੜਾ ਹੈ। ਕਿੰਨੇ ਲੋਕੀ ਸਿਆਣੇ ਵੀ ਵਿੱਚ ਬੈਠੇ ਹੋਏ ਐ, ਪੜ੍ਹੇ ਲਿਖੇ ਲੋਕ ਬੈਠੇ ਹੋਏ ਨਜ਼ਰੀ ਆ ਰਹੇ ਐ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਕਲ ਕਰਕੇ ਹੋ ਸਕਦਾ, ਦੁਨਿਆਵੀ ਅਕਲ ਕਰਕੇ ਬੜਾ ਕੋਈ ਤੇਜ ਹੋਵੇ, ਪਰ ਧਾਰਮਿਕ ਦੁਨੀਆ ਦੇ ਵਿੱਚ ਉਹੀ ਅਕਲਮੰਦ ਹੈ ਜਿਹਦੇ ਕੋਲ ਗੁਰੂ ਦੀ ਮੱਤ ਆ ਜਾਂਦੀ। ਨਹੀਂ ਤੇ ਧਾਰਮਿਕ ਤੌਰ ਤੇ ਦੁਨੀਆ ਲੁੱਟੀ ਜਾ ਰਹੀ ਹੈ, ਪਖੰਡੀ ਲੋਕ ਲੁੱਟੀ ਜਾ ਰਹੇ ਹਨ। ਸੱਚੇ ਪਾਤਸ਼ਾਹ ਮਹਾਰਾਜ ਆਹ ਸਾਧ ਜਿਹੜਾ ਬੈਠਿਆ ਪਹੁੰਚਿਆ ਹੋਇਆ ਨਹੀਂ, ਪਾਤਸ਼ਾਹ ਕਹਿੰਦੇ ਨੇ ਬਿਲਕੁਲ ਪਖੰਡ ਕਰਦਾ ਪਿਆ, ਇਹ ਤੇ ਮਨੁੱਖਾ ਜਨਮ ਨੂੰ ਬਰਬਾਦ ਕਰਦਾ ਪਿਆ। ਇਹਦੇ ਨਾਲ ਜਿੰਨੇ ਵੀ ਜੁੜੇ ਹੈ, ਆਪ ਤੇ ਇਹਨੇ ਡੁੱਬਣਾ ਹੀ ਡੁੱਬਣਾ ਹੈ, ਬਾਕੀਆਂ ਨੂੰ ਵੀ ਇਹਨੇ ਡੁੱਬ ਲੈਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਗੱਲ ਕਹੀ ਤੇ ਭਾਈ ਮਰਦਾਨਾ ਜੀ ਕਹਿੰਦੇ ਫਿਰ ਯਕੀਨ ਕਿਵੇਂ ਆਏਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੱਦਾਂ ਕਰੋ, ਇਹਨੇ ਅੱਖਾਂ ਉਹਨਾਂ ਚਿਰ ਹੀ ਬੰਦ ਕੀਤੀਆਂ ਨੇ ਜਿੰਨਾ ਚਿਰ ਇਹਦੇ ਇਹ ਜਿਹੜਾ ਗੜਵਾ ਪਿਆ ਨਾ ਉਹਦੇ ਵਿੱਚ ਮਾਇਆ ਪੈ ਰਹੀ ਹੈ, ਸਿੱਕੇ ਪੈ ਰਹੇ ਹਨ, ਔਰ ਇਹਨੂੰ ਸਮਝ ਆ ਰਹੀ ਹੈ ਕਿ ਹਜੇ ਸੰਗਤ ਆ ਰਹੀ, ਮਾਇਆ ਪੈ ਰਹੀ ਹੈ ਤੇ ਮੈਂ ਅੱਖਾਂ ਬੰਦ ਕਰਕੇ ਰੱਖਣੀਆਂ ਨੇ ਆਪਣੀਆਂ, ਉਹਨਾਂ ਚਿਰ ਆਪਣੀ ਸਮਾਧੀ ਤੋੜਨੀ ਕੋਈ ਨਹੀਂ। ਮੈਂ ਇਹਦੇ ਕੰਨਾਂ ਵਿੱਚ ਆਵਾਜ਼ ਪੈ ਰਹੀ ਹੈ। ਭਾਈ ਮਰਦਾਨਿਆ ਇਹਨੇ ਵੀ ਅੱਖਾਂ ਬੰਦ ਕੀਤੀਆਂ, ਇਹਦੇ ਅੱਗੇ ਜਿੰਨੇ ਲੋਕ ਬੈਠੇ ਐ ਉਹਨਾਂ ਨੇ ਵੀ ਅੱਖਾਂ ਬੰਦ ਕੀਤੀਆਂ ਹੋਈਆਂ। ਤੂੰ ਇੱਦਾਂ ਕਰ, ਇਹਦੇ ਅੱਗੇ ਜਿਹੜਾ ਗੜਵਾ ਪਿਆ ਨਾ ਮਾਇਆ ਵਾਲਾ, ਇਹਦੇ ਪਿੱਛੇ ਜਾ ਕੇ ਰੱਖ ਦੇ। ਭਾਈ ਮਰਦਾਨਾ ਕਹਿੰਦਾ ਪਾਤਸ਼ਾਹ ਇੰਨੇ ਲੋਕ ਬੈਠੇ, ਸਾਧ ਨੂੰ ਪਤਾ ਚੱਲ ਗਿਆ, ਇਹਦੇ ਚੇਲਿਆਂ ਨੂੰ ਪਤਾ ਚੱਲ ਗਿਆ, ਲੋਕਾਂ ਨੂੰ ਪਤਾ ਚੱਲ ਗਿਆ ਕਿ ਇਸ ਬੰਦੇ ਨੇ ਮਾਇਆ ਦਾ ਜਿਹੜਾ ਲੋਟਾ ਚੱਕ ਲਿਆ, ਮਾਇਆ ਦਾ ਗੜਵਾ ਚੱਕ ਲਿਆ। ਤੇ ਪਾਤਸ਼ਾਹ ਮੇਰੀ ਖੈਰ ਕੋਈ ਨਹੀਂ। ਸਤਿਗੁਰੂ ਕਹਿੰਦੇ ਪਰਵਾਹ ਨਾ ਕਰ, ਤੂੰ ਬਚਨ ਦੀ ਪਾਲਣਾ ਕਰ, ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਖਲੋਤਾ ਵਾਂ। ਕਿੰਨਾ ਭਰੋਸਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਤੇ। ਭਰੀ ਸੰਗਤ ਵਿੱਚੋਂ ਜਿਸ ਜਗ੍ਹਾ ਤੇ ਟੋਕਰੀ 'ਚ ਮਾਇਆ ਪੈ ਰਹੀ ਤੇ ਕੋਈ ਚੁੱਕ ਲੇ ਤਾਂ ਉਸ ਬੰਦੇ ਦਾ ਹਾਲ ਕੀ ਕੀਤਾ ਜਾਏਗਾ। ਪਰ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਭਰੋਸਾ ਰੱਖ ਕੇ ਭਾਈ ਮਰਦਾਨਾ ਚੱਲ ਪਿਆ। ਜਿਹੜਾ ਗੜਵਾ ਉਸ ਸਾਧ ਦੇ ਅੱਗੇ ਪਿਆ ਸੀ ਨਾ ਸਾਧ ਸੰਗਤ, ਉਹ ਗੜਵਾ ਸਾਧ ਦੇ ਪਿੱਛੇ ਜਾ ਕੇ ਰੱਖ ਦਿੱਤਾ। ਜਦੋਂ ਮਾਇਆ ਪੈਣੀ ਬੰਦ ਹੋ ਗਈ, ਆਵਾਜ਼ ਨਾ ਆਈ, ਸਾਧ ਨੇ ਆਖਿਆ ਕਿ ਲੱਗਦਾ ਕਿ ਹੁਣ ਸੰਗਤ ਦਾ ਆਉਣਾ ਬੰਦ ਹੋ ਗਿਆ। ਉਹ ਅੱਖਾਂ ਖੋਲ੍ਹਦਾ, ਸਭ ਤੋਂ ਪਹਿਲਾਂ ਨਜ਼ਰ ਉਹ ਗੜਵੇ ਤੇ ਪਾਉਣੀ ਚਾਹੁੰਦਾ ਜਿੱਥੇ ਮਾਇਆ ਆਈ ਹੈ, ਕਿੰਨੀ ਕੁ ਮਾਇਆ ਇਕੱਠੀ ਹੋ ਗਈ ਹੈ। ਜਦੋਂ ਉਹਦੀ ਨਜ਼ਰ ਗੜਵੇ ਤੇ ਪਈ ਤੇ ਗੜਵਾ ਉੱਤੇ ਹੈ ਕੋਈ ਨਹੀਂ ਸੀ। ਤੇ ਉਹਨੇ ਆਖਿਆ ਕਿ ਸੰਤ ਲੋਗੋਂ ਸੇ ਮਸ਼ਕਰੀ ਕਰਨਾ ਅੱਛੀ ਬਾਤ ਨਹੀਂ ਹੈ। ਕਹਿੰਦਾ ਜਿੰਨੇ ਵੀ ਗੜਵਾ ਚੁੱਕਿਆ ਚੁੱਪ ਕਰਕੇ ਗੜਵਾ ਇੱਥੇ ਲਿਆ ਕੇ ਰੱਖ ਦੇ, ਨਹੀਂ ਤੇ ਉਹਦੀ ਖੈਰ ਕੋਈ ਨਹੀਂ। ਬੜਾ ਰੌਲਾ ਪੈ ਗਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪਹੁੰਚੇ। ਕਹਿੰਦੇ ਸਾਧ ਜੀ ਤੁਸੀਂ ਸਮਾਧੀ ਲਾ ਕੇ ਬੈਠੇ ਸੀ, ਕਿੱਥੇ ਪਹੁੰਚੇ ਸੀ? ਕਹਿੰਦੇ ਸ਼ਿਵਪੁਰੀ ਦੇ ਵਿੱਚ, ਇੰਦਰਪੁਰੀ ਦੇ ਵਿੱਚ, ਤਿੰਨਾਂ ਲੋਕਾਂ ਦੇ ਵਿੱਚ ਮੇਰੀ ਪਹੁੰਚ ਹੈ। ਮੈਂ ਉੱਥੇ ਗੱਲਬਾਤ ਦੇਵਤਿਆਂ ਦੇ ਨਾਲ ਕਰ ਰਿਹਾ ਸੀ ਜਾ ਕੇ। ਕਹਿੰਦੇ ਤੁਹਾਨੂੰ ਤੇ ਬੜਾ ਕੁਝ ਪਤਾ ਹੈ, ਸਾਰੀ ਗੱਲ ਦੀ ਤੁਹਾਨੂੰ ਸਮਝ ਹੈ, ਫਿਰ ਇਹ ਵੀ ਵੇਖ ਲਓ ਧਿਆਨ ਲਾ ਕੇ ਤੁਹਾਡਾ ਗੜਵਾ ਕਿੱਥੇ ਪਿਆ ਹੋਇਆ ਹੈ। ਗੜਵਾ ਵੀ ਤੇ ਤੁਸੀਂ ਵੇਖ ਹੀ ਸਕਦੇ ਹੋ ਨਾ, ਤੁਹਾਡਾ ਗੜਵਾ ਕਿੱਥੇ ਪਿਆ ਹੋਇਆ ਹੈ। ਉਹਨੂੰ ਪਤਾ ਨਾ ਲੱਗਿਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਹ ਮਨੁੱਖ ਹੈ ਜਿਹਦੇ ਨਾਲ ਜੁੜ ਕੇ ਕੀਮਤੀ ਜਨਮ ਤੁਸੀਂ ਗਵਾਰੇ ਸੀ ਆਪਣਾ। ਇਹਨੂੰ ਤੇ ਆਪਣੇ ਗੜਵੇ ਦਾ ਹੀ ਨਹੀਂ ਪਤਾ, ਜਿਹੜਾ ਪਿਆ ਹੀ ਇਹਦੇ ਬੈਕ ਸਾਈਡ ਤੇ ਹੈ, ਪਿਆ ਹੀ ਇਹਦੇ ਮਗਰ ਹੋਇਆ ਹੈ, ਇਹਨੂੰ ਤੇ ਗੜਵੇ ਦਾ ਹੀ ਨਹੀਂ ਪਤਾ। ਤੇ ਪਾਤਸ਼ਾਹ ਕਹਿੰਦੇ ਇੰਨਾ ਕੀਮਤੀ ਜਨਮ ਤੁਸੀਂ ਇਹਦੇ ਬਦਲੇ ਗਵਾ ਰਹੇ ਹੋ। ਉੱਥੇ ਫਿਰ ਰੱਬੀ ਬਾਣੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਬਚਨ ਉਚਾਰਨ ਕੀਤਾ ਨਾ ਸਾਧ ਸੰਗਤ ਜੀ, ਉਹ ਬਚਨ ਬੜਾ ਧਿਆਨ ਦੇਣ ਯੋਗ ਹੈ। ਪਾਤਸ਼ਾਹ ਮਹਾਰਾਜ ਨੇ ਬਚਨ ਦੀ ਆਰੰਭਤਾ ਕੀਤੀ, ਕਾਲ ਨਾਹੀਂ ਜੋਗ ਨਾਹੀਂ, ਨਾਹੀਂ ਸੱਚ ਕਾ ਢਬ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਸਮਾਂ ਨਹੀਂ ਹੈ, ਜਿਹੜਾ ਸਮਾਂ ਤੁਸੀਂ ਵਿਅਰਥ ਗਵਾਉਂਦੇ ਪਏ ਹੋ ਨਾ, ਆ ਸਮੇਂ ਦੇ ਨਾਲ ਜੀਵਨ ਸਫਲਿਆ ਨਹੀਂ ਕੀਤਾ ਜਾ ਸਕਦਾ। ਇਹ ਢੰਗ ਤਰੀਕੇ ਨਾਲ ਰੱਬ ਦੇ ਨਾਲ ਮਿਲਾਪ ਪਾਤਸ਼ਾਹ ਕਹਿੰਦੇ ਨਹੀਂ ਕੀਤਾ ਜਾ ਸਕਦਾ। ਅੱਖੀਂ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਪਾਤਸ਼ਾਹ ਕਹਿੰਦੇ ਤੂੰ ਅੱਖਾਂ ਬੰਦ ਕੀਤੀਆਂ, ਅੰਗੂਠਾ ਤੇ ਨਾਲ ਦੀਆਂ 2 ਵਾਲੀਆਂ ਉਂਗਲਾਂ ਨਾ ਨੱਕ ਦੇ ਉੱਤੇ ਰੱਖ ਕੇ, ਪਾਤਸ਼ਾਹ ਕਹਿੰਦੇ ਸਾਹ ਬਾਹਰ ਕੱਢਦਾ, ਸਾਹ ਲੈਂਦਾ ਤੂੰ, ਇਹ ਪਦਮ ਆਸਨ ਤੂੰ ਲਾ ਕੇ ਪਾਤਸ਼ਾਹ ਕਹਿੰਦੇ ਬੈਠਾ ਹੈ, ਇਹਦੇ ਨਾਲ ਨੂੰ ਰੱਬ ਦੇ ਘਰ ਦੀ ਪ੍ਰਾਪਤੀ ਕੋਈ ਨਹੀਂ ਹੋਣੀ। ਕਾਲ ਨਾਹੀ ਜੋਗ ਨਾਹੀ ਸੱਚ ਕਾ ਢਬ, ਥਾ ਨਸ਼ਟ ਜਗ ਭ੍ਰਸ਼ਟ ਹੁਆ, ਡੂਬਤਾ ਇਵ ਜਗ। ਇਦਾਂ ਕੀ ਹੋਏਗਾ? ਸਾਰੇ ਹਿਰਦੇ ਮਲੀਨ ਹੋ ਜਾਣਗੇ, ਭ੍ਰਸ਼ਟ ਜਾਣਗੇ ਸਾਰੇ ਹਿਰਦੇ, ਕਿਉਂਕਿ ਰੱਬ ਦਾ ਨਾਮ ਹੀ ਨਾ ਜਦੋਂ ਵਸਿਆ, ਜਦੋਂ ਹਿਰਦਾ ਪਵਿੱਤਰ ਹੀ ਨਾ ਹੋਇਆ ਤੇ ਹਿਰਦੇ ਘਰ ਰੂਪੀ ਜਿਹੜੇ ਘਰ ਨੇ ਮਹਾਰਾਜ ਕਹਿੰਦੇ ਸੜ ਜਾਣਗੇ, ਖਤਮ ਹੋ ਜਾਣਗੇ, ਇਹਨਾਂ ਵਿੱਚ ਗੁਣ ਹੀ ਕੋਈ ਨਹੀਂ ਟਿਕਣਾ। ਕੱਲ ਮੈਂ RAM ਨਾਮ ਸਾਰ। ਕਲ ਦੇ ਵਿੱਚ, ਕਲਯੁਗ ਦੇ ਵਿੱਚ ਪਾਤਸ਼ਾਹ ਕਹਿੰਦੇ ਇੱਕ ਹੀ ਆਸਰਾ ਹੈ, ਉਹ ਰੱਬ ਦੇ ਨਾਮ ਦਾ ਹੈ। ਇੱਕ ਹੀ ਕੰਮ ਸ੍ਰੇਸ਼ਟ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦਾ ਜਿਹੜਾ ਕਾਰਜ ਹੈ, ਇਹੀ ਕਾਰਜ ਸ੍ਰੇਸ਼ਟ ਹੈ। ਇਹ ਬਾਕੀ ਤੇ ਪਖੰਡੇ ਮਹਾਰਾਜ ਕਹਿੰਦੇ ਅੱਖਾਂ ਬੰਦ ਕਰਕੇ ਰੱਬ ਕਦੇ ਨਹੀਂ ਮਿਲਦਾ। ਅੱਖਾਂ ਤੇ ਬਗਲਾ ਵੀ ਬੰਦ ਕਰਕੇ ਬਹਿ ਜਾਂਦਾ ਹੈ, ਕੀ ਗੱਲ ਉਹਨੂੰ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ। ਅੰਦਰ ਤੇ ਬਿਰਤੀ ਜੀਆਂ ਖਾਣ ਦੀ ਚੱਲ ਰਹੀ ਹੁੰਦੀ ਹੈ, ਇਹ ਸਾਧ ਵੀ ਤੇ ਅੱਖਾਂ ਬੰਦ ਕਰਕੇ ਬੈਠਾ ਲੋਕਾਂ ਨੂੰ ਲੁੱਟਣ ਵਾਸਤੇ। ਇਹਦੀ ਕਿਹੜੀ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ। ਫਿਰ ਅੱਗੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਨੁੱਖ ਦੇ ਜੀਵਨ ਦੀ ਵਿਚਾਰ ਹੋ ਚੁੱਕੀ ਹੈ, ਇਹਨੂੰ ਅਸਲ ਜੀਵਨ ਦੀ ਮਹਾਰਾਜ ਕਹਿੰਦੇ ਸਮਝ ਹੀ ਕੋਈ ਨਹੀਂ। ਆਂਟ ਸੇਟੀ ਨਾਕ ਪਕੜੈ, ਸੂਝ ਤੇ ਤਨ ਲੋ, ਮਗਰ ਪਾਛੈ ਕਛ ਨਾ ਸੂਝੈ ਪਦਮ ਲੋ। ਇਹਦੇ ਮਗਰ ਜਿਹੜਾ ਗੜਵਾ ਪਿਆ ਹੋਇਆ ਮਾਇਆ ਵਾਲਾ, ਇਹਨੂੰ ਉਹ ਨਹੀਂ ਦਿਸਦਾ ਪਿਆ। ਤੇ ਤਿੰਨਾਂ ਪੁਰੀਆਂ ਦੇ ਮਹਾਰਾਜ ਕਹਿੰਦੇ ਇਹਨੂੰ ਦਰਸ਼ਨ ਕਿੱਥੇ ਹੋ ਜਾਣੇ ਹਨ, ਇਹਨੂੰ ਕਿੱਥੇ ਤਿੰਨਾਂ ਲੋਕਾਂ ਦਾ ਮਹਾਰਾਜ ਕਹਿੰਦੇ ਪਤਾ ਲੱਗ ਜਾਣਾ। ਪਾਤਸ਼ਾਹ ਕਹਿੰਦੇ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਕਹਿੰਦੇ ਧਰਮ ਦੀ ਗੱਲ ਤੇ ਬੜੀ ਦੂਰ ਦੀ ਹੋ ਗਈ, ਕਿਉਂਕਿ ਇਸਲਾਮਿਕ ਰਾਜ ਸੀ। ਹੁਣ ਖੱਤਰੀ ਲੋਕ, ਹਿੰਦੂ ਲੋਕ ਜਿਹੜੇ ਸਨ, ਹਿੰਦੂ ਧਰਮ ਦੇ ਰਖਵਾਲੇ ਆਪਣੇ ਆਪ ਨੂੰ ਸਮਝਦੇ ਸਨ, ਪਰ ਰੋਜੀ ਰੋਟੀ ਦੀ ਖਾਤਰ ਉਹਨਾਂ ਦੇ ਘਰ ਉਹਨਾਂ ਦੀ ਬੋਲੀ ਜਾ ਕੇ ਬੋਲਦੇ ਸਨ, ਜਿਨ੍ਹਾਂ ਨੂੰ ਇਹ ਮਲੇਸ਼ ਕਹਿੰਦੇ ਸਨ। ਮਹਾਰਾਜ ਕਹਿੰਦੇ ਧਰਮ ਤੇ ਗਵਾ ਚੁੱਕਾ ਹੈ, ਧਰਮ ਤੇ ਚਲਾ ਚੁੱਕਾ ਹੈ, ਧਰਮ ਤੇ ਇਹਨਾਂ ਦੇ ਜੀਵਨ ਵਿੱਚ ਪਾਤਸ਼ਾਹ ਕਹਿੰਦੇ ਰਿਹਾ ਕੋਈ ਨਹੀਂ, ਕਿਉਂਕਿ ਆਪਣੀ ਬੋਲੀ ਗਵਾ ਚੁੱਕੇ ਹਨ। ਆਪਣੀ ਬੋਲੀ ਨਹੀਂ, ਧਰਮ ਦੇ ਕਰਨ ਨਹੀਂ ਰਹੇ, ਕਿਉਂਕਿ ਜਿੱਥੇ ਜਾ ਕੇ ਇਹਨਾਂ ਨੂੰ ਨੌਕਰੀ ਕਰਨੀ ਹੈ ਤੇ ਉਹਨਾਂ ਦੇ ਰੀਤੀ ਰਿਵਾਜ ਵੀ ਫੋਲੋ ਕਰਨੇ ਪੈਣਗੇ, ਉਹਨਾਂ ਦੀ ਬੋਲੀ ਵੀ ਬੋਲਣੀ ਪਏਗੀ। ਆਪਣੇ ਧਰਮ ਦਾ ਕਿ ਧਾਰਮਿਕ ਰਿਵਾਜ, ਰੀਤੀ ਰਿਵਾਜ ਤੇ ਇਹਨਾਂ ਦੇ ਜੀਵਨ ਵਿੱਚ ਪਾਤਸ਼ਾਹ ਕਹਿੰਦੇ ਰਹਿ ਕੋਈ ਨਹੀਂ ਗਿਆ। ਇਸ ਕਰਕੇ ਮਹਾਰਾਜ ਨੇ ਗੱਲ ਕਹੀ, ਸੱਚੇ ਪਾਤਸ਼ਾਹ ਕਹਿੰਦੇ ਆਓ ਮੈਂ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਕਿਵੇਂ ਤੁਹਾਡਾ ਭਲਾ ਹੋ ਸਕਦਾ ਹੈ, ਕਿਵੇਂ ਤੁਹਾਡਾ ਜੀਵਨ ਸਫਲਿਆ ਹੋ ਸਕਦਾ ਹੈ। ਪਾਤਸ਼ਾਹ ਕਹਿੰਦੇ ਫਿਰ ਇਹਦੇ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੀ ਤੁਹਾਨੂੰ ਅਭਿਆਸ ਕਰਨਾ ਪਏਗਾ। ਇਸ ਪਖੰਡ ਦੇ ਨਾਲ, ਅੱਖਾਂ ਮਿਟਣ ਦੇ ਨਾਲ, ਇਸ ਪਦਮ ਆਸਨ ਦੇ ਨਾਲ ਰੱਬ ਕਦੇ ਨਹੀਂ ਮਿਲਿਆ ਕਰਦਾ। ਮਹਾਰਾਜ ਕਹਿੰਦੇ ਨੇ ਜੇ ਵਾਕਿਆ ਹੀ ਅੱਖਾਂ ਬੰਦ ਕਰਨੀਆਂ ਹਨ ਤੇ ਪਰਾਏ ਰੂਪ ਤੋਂ ਅੱਖਾਂ ਬੰਦ ਕਰ, ਤਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਦੀ ਕਹਿੰਦੇ ਪ੍ਰਾਪਤੀ ਹੋ ਸਕਦੀ ਹੈ। ਵਾਕਿਆ ਤੂੰ ਆਸਣ ਲਾਉਣਾ ਚਾਹੁੰਦਾ ਤੇ ਮਨ ਦਾ ਆਸਣ ਲਾ, ਇਹ ਵਿਕਾਰਾਂ ਕਰਕੇ ਤੇ ਮਾਇਆ ਕਰਕੇ ਪਾਤਸ਼ਾਹ ਕਹਿੰਦੇ ਭਟਕੇ ਨਾ। ਵਾਕਿਆ ਹੀ ਕਿਸੇ ਦੇਸ਼ ਦਾ ਤੂੰ ਵਾਸੀ ਬਣਨਾ ਚਾਹੁੰਦਾ ਤੇ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ। ਇਹ ਗੁਰੂ ਦਾ ਸ਼ਬਦ ਜਿੱਥੋਂ ਆਇਆ ਉਥੇ ਤੈਨੂੰ ਲੈ ਜਾਏਗਾ। ਧੁਰ ਕੀ ਬਾਣੀ ਆਈ ਤਿਨ ਸਗਲੀ, ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਇਹ ਜਿੱਥੋਂ ਬਾਣੀ ਆਈ ਉੱਥੋਂ ਤੋਂ ਲੈ ਪਹੁੰਚੇਗੀ। ਇਹ ਬਾਣੀ ਆਪ ਪਵਿੱਤਰ ਹੈ। ਬਾਣੀ ਪੜ੍ਹਨ ਵਾਲਾ, ਬਾਣੀ ਦੇ ਰਸਤੇ ਤੇ ਤੁਰਨ ਵਾਲਾ, ਉਹ ਵੀ ਪਾਕ ਪਵਿੱਤਰ ਹੋ ਜਾਏਗਾ। ਸੱਚੇ ਪਾਤਸ਼ਾਹ ਕਹਿੰਦੇ ਮਨੁੱਖਾ ਜਨਮ ਦੀ ਸਫਲਤਾ ਤਾਂ ਹੈ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੇਗਾ। ਪਖੰਡ ਵਿੱਚ ਪੈ ਕੇ, ਭਰਮਾਂ ਦੇ ਵਿੱਚ ਪੈ ਕੇ, ਵਹਿਮਾਂ ਦੇ ਵਿੱਚ ਪੈ ਕੇ ਜੀਵਨ ਕਦੇ ਸਫਲਿਆ ਨਹੀਂ ਬਣਦਾ। ਇਹ ਜੀਵਨ ਖੁਆਰੀ ਦੇ ਰਾਹੇ ਹੀ ਪੈ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵੈਸ਼ਨਵ ਸਾਹਿਬ ਨੂੰ ਧਰਮ ਦਾ ਉਪਦੇਸ਼ ਦੇ ਕੇ ਇਹ ਮਨੁੱਖਾ ਜਨਮ ਦੀ ਕਮਰ
ਕੀਮਤੀ ਵਿਚਾਰ ਸਮਝਾ ਕੇ ਸੱਚੇ ਪਾਤਸ਼ਾਹ ਨੇ ਧਰਮ ਦੇ ਰਾਹ, ਪਰਮਾਤਮਾ ਦੇ ਗੁਣਾਂ ਦੇ ਰਾਹ ਤੋਰਿਆ। ਆਖਿਆ ਕਿ ਇਦਾਂ ਹੀ ਤੇਰਾ ਜੀਵਨ ਸਫਲਿਆ ਬਣ ਸਕਦਾ ਹੈ। ਗੁਰੂ ਦਾਤਾ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਵੀ ਮਨੁੱਖਾ ਜਨਮ ਦੀ ਕੀਮਤੀ ਵਿਚਾਰ ਸਮਝ ਵਿੱਚ ਆ ਸਕੇ, ਫਿਰ ਇਹ ਲੋਕ ਪਰਲੋਕ ਸੁਹੇਲਾ ਸਾਡਾ ਬਣ ਸਕਦਾ ਹੈ। ਗੁਰੂ ਦਾਤਾ ਜੀ ਕਿਰਪਾ ਕਰਨ, ਗੁਰੂ ਨਾਨਕ ਦੇਵ ਮਹਾਰਾਜ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਜੀਵਨ ਦੀ ਅਵਸਥਾ ਬਣ ਸਕਦੀ ਹੈ। ਗੁਰੂ ਦਾਤਾ ਜੀ ਕਿਰਪਾ ਕਰਨ, ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜਨ ਜੀ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ, ਬੁਲਾਓ ਗੁਰਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗਿਆਨੀ ਹਰਜੀਤ ਸਿੰਘ ਜੀ ਹਜ਼ੂਰੀ ਜਥਾ ਦਰਬਾਰ ਸਾਹਿਬ ਦੇ ਪਾਸੋਂ ਕੀਰਤਨ ਤੇ ਗਿਆਨੀ ਹਰਵਿੰਦਰ ਸਿੰਘ ਜੀ ਪਾਸੋਂ ਕਥਾ ਸਰਵਣ ਕਰਕੇ ਆਪਣੇ ਜੀਵਨ ਸਫਲ ਕਰ ਰਹੇ ਸੀ। ਪਰਮਾਤਮਾ ਕਿਰਪਾ ਕਰੇ, ਸਮੂਹ ਸੰਗਤ ਨੂੰ ਗੁਰਸਿੱਖੀ ਸੇਵਾ ਸਿਮਰਨ ਨਾਮਦਾਨ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ। ਤੇ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਇਸ ਗੁਰੂ ਘਰ ਆਪਾਂ 23ਵਾਂ ਮਹਾਨਗਰ ਕੀਰਤਨ ਮਨਾ ਰਹੇ ਹਾਂ। ਸੋ ਪਰਮਾਤਮਾ ਸਮੂਹ ਸੰਗਤ ਨੂੰ ਗੁਰੂ ਚੜ੍ਹਦੀ ਕਲਾ ਬਖਸ਼ਣ। ਤੇ ਹੁਣ ਗਿਆਨੀ ਹਰਭਜਨ ਸਿੰਘ ਜੀ, ਜੋ ਇਸ ਗੁਰੂ ਘਰ 6 ਸਾਲ ਇਹਨਾਂ ਹੈੱਡ ਗ੍ਰੰਥੀ ਤੌਰ 'ਤੇ ਸੇਵਾ ਕੀਤੀ ਆ, ਪਰਮਾਤਮਾ ਬਹੁਤ ਨੇ ਕਿਰਪਾ ਵਾ। ਤੇ ਹੁਣ ਆਪ ਜੀ ਨੂੰ 10 ਮਿੰਟ ਵਾਸਤੇ ਕੀਰਤਨ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਪਰਮਾਤਮਾ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਹਰ ਹਰ ਨਾਮ ਜਪੰਤਿਆ, ਹਰ ਹਰ ਨਾਮ ਜਪੰਤਿਆ, ਹਰ ਹਰ ਨਾਮ ਜਪੰਤਿਆ, ਕਛ ਨ ਕਹੈ ਜਮਕਾਰ। ਕਛ ਨ ਕਹੈ ਜਮਕਾਰ, ਹਰ ਹਰ ਨਾਮ ਜਪੰਤਿਆ, ਹਰ ਹਰ ਨਾਮ ਜਪੰਤਿਆ। ਨਾਨਕ ਮਨ ਤਨ ਸੁਖੀ ਹੋਏ, ਨਾਨਕ ਮਨ ਤਨ ਸੁਖੀ ਹੋਏ, ਨਾਨਕ ਮਨ ਤਨ, ਨਾਨਕ ਮਨ ਤਨ ਸੁਖੀ ਸੁਖੇ ਹੋਏ। ਨਾਨਕ ਮਨ ਤਨ ਸੁਖੀ ਹੋਏ, ਅੰਤ ਮਿਲੇ ਗੋਪਾਲ। ਅੰਤ ਮਿਲੇ ਗੋਪਾਲ, ਹਰ ਹਰ ਨਾਮ ਜਪੰਤਿਆ, ਹਰ ਹਰ ਨਾਮ ਜਪੰਤਿਆ, ਕਛ ਨ ਕਹੈ ਜਮਕਾਰ, ਕਛ ਨ ਕਹੈ ਜਮਕਾਰ, ਹਰ ਹਰ ਨਾਮ ਜਪੰਤਿਆ,
ਹਰ ਹਰ ਨਾਮ ਜਪੰਤਿਆਂ ਹਰ ਹਰ ਨਾਮ ਜਪੰਤਿਆਂ ਹਰ ਹਰ ਨਾਮ ਜਪੰਤਿਆਂ ਕਛ ਨ ਕਹਿ ਜਮ ਕਾ ਕਛ ਨ ਕਹਿ ਜਮ ਕਾ ਹਰ ਹਰ ਨਾਮ ਜਪੰਤਿਆਂ ਹਰ ਹਰ ਨਾਮ ਜਪੰਤਿਆਂ ਨਾਨਕ ਮਨ ਤਨ ਸੁਖੀ ਹੋਏ ਨਾਨਕ ਨਾਨਕ ਮਨ ਤਨ ਸੁਖੀ ਹੋਏ 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 ਅੰਤ ਮਿਲੈ ਗੋਪਾਲ ਅੰਤ ਮਿਲੈ ਗੋਪਾਲ ਹਰ ਹਰ ਨਾਮ ਜਪੰਤਿਆਂ ਹਰ ਹਰ ਨਾਮ ਜਪੰਤਿਆਂ ਕਛ ਨ ਕਹਿ ਜਮ ਕਾ ਕਛ ਨ ਕਹਿ ਜਮ ਕਾ ਹਰ ਹਰ ਨਾਮ ਜਪੰਤਿਆਂ ਹਰ ਹਰ ਨਾਮ ਹਰ ਹਰ ਨਾਮ ਹਰ ਹਰ ਨਾਮ ਨਾਮ ਜਪੰਤਿਆਂ ਬਾਬਾ ਆਖੇ ਹਾਜੀਆ ਬਾਬਾ ਆਖੇ ਹਾਜੀਆ ਸ਼ੁਭ ਅਮਲਾ ਬਾਜੋਂ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ ਬਾਬਾ ਆਖੇ ਹਾਜੀਆ ਬਾਬਾ ਆਖੇ ਹਾਜੀਆ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ ਬਾਬਾ ਆਖੇ ਹਾਜੀਆ ਬਾਬਾ ਆਖੇ ਹਾਜੀਆ ਪੁੱਛਨ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਪੁੱਛਨ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸਾਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਪੁੱਛਨ ਫੋੜ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨੋਈ
हिंदू बड़ा कि मुसलमानोई। बाबा आखे हाजिया शुभ अमला बाजो दोनों रो। शुभ अमला बाजो शुभ अमला बाजो दोनों रोई। बाबा आखी हाजिया बाबा आखी हाजिया। हिंदू मुसलमान दोहे दरगाह अंदर लैन न ठोई। हिंदू मुसलमान दोहे दरगाह अंदर लैन न ठोई। कच्चा रंग कुसुम धा पानी धोते फिर नर होई। ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਔਰ ਨਗਰ ਕੀਰਤਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ, ਕਿਉਂਕਿ ਇਹ ਜੋ ਸਮਾਗਮ ਹਨ ਸੰਗਤ ਦੇ ਸਹਿਯੋਗ ਨਾਲ ਹੀ ਸਾਰੇ ਆਰੰਭੇ ਜਾਂਦੇ ਹਨ, ਸੰਯੋਗ ਨਾਲ ਹੀ ਹੁੰਦੇ ਹਨ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ ਇਹ ਜੋ ਮਹਾਨ ਨਗਰ ਕੀਰਤਨ ਆਰੰਭ ਹੋਣੇ ਹਨ, ਇਹਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਮੂਲੀਅਤ ਕਰਨ। ਸੋ ਆਓ ਬੜੇ ਪਿਆਰ ਸਹਿਤ ਅਗਲਾ ਪ੍ਰੋਗਰਾਮ ਸਰਵਣ ਕਰੀਏ। ਸਮੂਹ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਨੇ ਚੜ੍ਹਦੀ ਕਲਾ ਬਖਸ਼ਣ, ਇਸੇ ਤਰ੍ਹਾਂ ਸੇਵਾ ਕਰਦੇ ਰਹਿਣ। ਅਤੇ ਹੁਣ ਭਾਈ ਗੁਰਸੇਵਕ ਸਿੰਘ ਜੀ ਬੰਡਾਲਾ ਜੋ ਗੁਰੂ ਘਰ ਬਾਈਬਲ ਤੋਂ, ਅਤੇ ਇਹ ਆਪ ਜੀ ਨੂੰ 10 ਮਿੰਟ ਦੀ ਕੀਰਤਨ ਕਰਕੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਪਰਮਾਤਮਾ ਨੂੰ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਸੁਣੀ ਪੁਕਾਰ
ਦਾਤਾਰ ਪ੍ਰਭ ਸੁਣੀ ਪੁਕਾਰ, ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ, ਗੁਰ ਨਾਨਕ ਜਗ ਮਾਹੇ ਪਠਾਇਆ। ਸੁਣੀ ਪੁਕਾਰ ਦਾਤਾਰ ਪ੍ਰਭ ਸੁਣੀ ਪੁਕਾਰ ਦਾਤਾਰ ਪ੍ਰਭ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੁਗ ਇੱਕ ਦਿਖਾਇਆ, ਕਲ ਜੁਗ ਅੰਦਰ ਇੱਕ ਦਿਖਾਇਆ, ਕਲ ਜੁਗ ਅੰਦਰ ਇੱਕ ਦਿਖਾਇਆ। ਸੁਣੀ ਪੁਕਾਰ ਦਾਤਾਰ ਪ੍ਰਭ ਸੁਣੀ ਪੁਕਾਰ ਦਾਤਾਰ ਪ੍ਰਭ। ਗੁਰ ਨਾਨਕ ਜਗ ਮਾਹੇ ਪਠਾਇਆ, ਗੁਰ ਨਾਨਕ ਜਗ ਮਾਹੇ ਪਠਾਇਆ। ਸੁਣੀ ਪੁਕਾਰ ਦਾਤਾਰ ਪ੍ਰਭ ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਪੈਰੀ ਪਵਣਾ ਜਗ ਵਰਤਾਇਆ, ਪੈਰੀ ਪਵਣਾ ਜਗ ਵਰਤਾਇਆ। ਸੁਣੀ ਪੁਕਾਰ ਦਾਤਾਰ ਪ੍ਰਭ ਸੁਣੀ ਪੁਕਾਰ ਦਾਤਾਰ ਪ੍ਰਭ। ਗੁਰ ਨਾਨਕ ਜਗ ਮਾਹੇ ਪਠਾਇਆ, ਗੁਰ ਨਾਨਕ ਜਗ ਮਾਹੇ ਪਠਾਇਆ। ਸੁਣੀ ਪੁਕਾਰ ਦਾਤਾਰ ਪ੍ਰਭ
ਖੇਲ ਬ੍ਰਹਮ ਦਾ ਪੈਰਾਂ ਉੱਪਰ ਸੀਸ ਨਿਵਾਇਆ। ਉਲਟਾ ਖੇਲ ਬ੍ਰਹਮ ਦਾ ਪੈਰਾਂ ਉੱਪਰ ਸੀਸ ਨਿਵਾਇਆ। ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰ ਨਾਨਕ ਆਇਆ। 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 ਸੁਣੀ ਪੁਕਾਰ ਦਾਤਾਰ ਪ੍ਰਭ, ਸੁਣੀ ਪੁਕਾਰ ਦਾਤਾਰ ਪ੍ਰਭ। ਗੁਰ ਨਾਨਕ ਜਗ ਮਾਹੇ ਪਠਾਇਆ। ਗੁਰ ਨਾਨਕ ਜਗ ਮਾਹੇ ਪਠਾਇਆ। ਗੁਰ ਨਾਨਕ ਜਗ ਮਾਹੇ ਪਠਾਇਆ। ਵਾਹਿਗੁਰੂ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਕੀਰਤਨ ਕਰਦੇ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ। ਅਣਜਾਣ ਬੱਚੇ ਸਮਝ ਕਰ ਮਾਫ ਕਰ ਦੇਣਾ ਜੀ। ਅੱਗੇ ਤੋਂ ਗੁਰੂ ਸਾਹਿਬ ਸਮਤ ਬਖਸ਼ਣ ਜੀ। ਆਓ ਹੁਣ ਇੱਥੇ ਫਤਿਹ ਬੁਲਾਈਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਸੇਵਕ ਸਿੰਘ ਜੀ ਬੰਡਾਲਾ ਜੀ ਹੁਣ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਸਾਧ ਸੰਗਤ ਜੀ ਆਪਣੇ ਕੋਲ ਭਾਈ ਮੁਖਤਾਰ ਸਿੰਘ ਜੀ ਰਾਗੀ ਹਜ਼ੂਰੀ ਜਥਾ ਦਰਬਾਰ ਸਾਹਿਬ, ਗੁਰੂ ਘਰ ਦਸ਼ਮੇਸ਼ ਦਰਬਾਰ ਸਟਾਈਨ ਗੁਰੂ ਘਰ ਤੋਂ 10 ਮਿੰਟ ਵਾਸਤੇ ਹਾਜ਼ਰੀ ਭਰ ਕੇ ਕੀਰਤਨ ਸਰਵਣ ਕਰਕੇ ਅਤੇ ਸੰਗਤਾਂ ਨੂੰ ਪਰਮਾਤਮਾ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ। ਠਾਕੁਰ ਊਚ ਭਗਵਾਨ
ਆਨੰਦ ਗੁਣ ਨਿਧਾਨ ਗੁਰੂ ਗਰੀਬ ਨਵਾਜ ਗੁਰੂ ਗਰੀਬ ਨਵਾਜ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਫਿਰ ਬਾਬਾ ਗਿਆ ਬਗਦਾਦ ਨੂੰ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਬਾਹਰ ਜਾਏ ਕੀਆ ਅਸਥਾਨਾ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਂਗ ਨਿਵਾਜ ਕਰ ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨਾ ਸੁਨ ਸਮਾਨ ਹੋਆ ਜਹਾਨਾ ਸੁਨ ਮੁਨ ਨਗਰੀ ਨਗਰੀ ਭਈ ਸੁਨ ਮੁਨ ਨਗਰੀ ਨਗਰੀ ਭਈ ਦੇਖ ਪੀਰ ਪਿਆ ਹੈਰਾਨਾ ਦੇਖ ਪੀਰ ਪਿਆ ਹੈਰਾਨਾ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਵੇਖੈ ਧਿਆਨ ਲਗਾਏ ਕਰ ਵੇਖੈ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਇੱਕ ਫਕੀਰ ਵੱਡਾ ਮਸਤਾਨਾ ਇੱਕ ਫਕੀਰ ਵੱਡਾ ਮਸਤਾਨਾ ਇੱਕ ਫਕੀਰ ਵੱਡਾ ਮਸਤਾਨਾ ਮਸਤਾਨਾ ਵੇਖੈ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ
ਵੱਡਾ ਮਸਤਾਨਾ, ਇੱਕ ਫਕੀਰ ਵੱਡਾ ਮਸਤਾਨਾ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ, ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ। ਪੁੱਛਿਆ ਫਿਰ ਕੇ ਦਸਤਗੀਰ, ਪੁੱਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ, ਕੌਣ ਫਕੀਰ ਕਿਸ ਕਾ ਕਰਹਾਨਾ, ਨਾਨਕ ਕਲ ਵਿੱਚ ਆਇਆ, ਨਾਨਕ ਕਲ ਵਿੱਚ ਰੱਬ ਫਕੀਰ ਇੱਕੋ ਪਹਿਚਾਨਾ, ਰੱਬ ਫਕੀਰ ਇੱਕੋ ਪਹਿਚਾਨਾ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ, ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ, ਨਾਨਕ ਕਲ ਵਿੱਚ ਆਇਆ, ਨਾਨਕ ਕਲ ਵਿੱਚ ਰੱਬ ਫਕੀਰ ਕੋ ਪਹਿਚਾਨਾ, ਰੱਬ ਫਕੀਰ ਇੱਕੋ ਪਹਿਚਾਨਾ, ਤਰਤ ਆਕਾਸ਼ ਚੋਂ ਦਿਸ ਜਾਣਾ, ਤਰਤ ਆਕਾਸ਼ ਚੋਂ ਦਿਸ ਜਾਣਾ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ, ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ, ਮਰਦਾਨਾ। इतनी सेवा प्रवान करनी जी। सारी संगत सीस बख्शो, बुलाओ जी फतेह। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਭਾਈ ਮੁਖਤਿਆਰ ਸਿੰਘ ਜੀ, ਰਾਗੀ ਜਥਾ ਹਜ਼ੂਰ ਸਾਹਿਬ, ਗੁਰੂ ਦਸ਼ਮੇਸ਼ ਦਰਬਾਰ ਸਟਾਈਨ ਗੁਰੂ ਘਰ ਤੋਂ ਕੀਰਤਨ ਸਭਨ ਕਰ ਰਹੇ ਸੀ, ਅਤੇ ਪਰਮਾਤਮਾ ਹੋਰ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਅਤੇ ਸਾਧ ਸੰਗਤ ਜੀ, ਸੌਰੀ ਜਥੇ ਦੇ ਆਪਣੇ ਬਹੁਤ ਚੜ੍ਹਦੀ ਕਲਾ ਵਾਲੇ ਆ, ਪਰ ਟਾਈਮ ਸੀਮਿਤ ਕਰਕੇ ਟਾਈਮ ਨਹੀਂ ਜਾ ਦੇ ਸਕਦੇ, ਸੋ ਇਹਨਾਂ ਜਥਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਬੇਨਤੀ ਹੈ ਭਾਈ ਹਰਜਿੰਦਰ ਸਿੰਘ ਜੀ ਸਭਰਾ, ਜੋ ਆਪ ਜੀ ਨੂੰ 5-7 ਮਿੰਟ ਵਾਸਤੇ ਕਥਾ, ਸੋ ਪਲੀਜ਼ ਟਾਈਮ ਬਹੁਤ ਸੀਮਿਤ ਹੈ। ਉਪਰੰਤ ਆਪਣੇ ਕੋਲ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜੋ ਆਪਾਂ ਵੇਟ ਕਰ ਰਹੇ ਹਾਂ, ਸੋ ਇਹ ਜੀ। ਇਹਨਾਂ ਤੋਂ ਉਪਰੰਤ ਜੋ ਢਾਡੀ ਜਥਾ ਗਿਆਨੀ ਇੰਦਰਜੀਤ ਸਿੰਘ ਜੀ ਸ਼ੇਰਗਿੱਲ ਅਤੇ ਸਗੇ ਭਰਾਵਾਂ ਦਾ ਜਥਾ, ਅਤੇ ਹੁਣ ਗਿਆਨੀ ਜੀ ਆਪ ਜੀ ਨੂੰ 5-7 ਮਿੰਟ ਵਾਸਤੇ ਕਥਾ ਸਰਵਣ ਕਰਨਗੇ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਜੀਓ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਭਾਈ ਸਗਲੇ ਜੋਗੇ ਅੰਤਰ, ਗੁਰ ਨਾਨਕ ਕੀ ਵਡਿਆਈ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਜੇ ਹੋਏ ਇਹਨਾਂ ਦੀਵਾਨਾਂ ਦੀ ਆਪਾਂ ਹਾਜ਼ਰੀ ਭਰਦੇ ਹਾਂ, ਬਾਣੀ ਨਾਲ ਸਾਂਝ ਬਣਾ ਰਹੇ ਹਾਂ।
ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਮਹਾਰਾਜ ਨੂੰ 3 ਤਸ਼ਬੀਹਾਂ ਭਾਈ ਗੁਰਦਾਸ ਜੀ ਨੇ ਬੜੀਆਂ ਖਾਸ ਤੌਰ ਉੱਤੇ ਦਿੱਤੀਆਂ ਨੇ। ਇੱਕ ਆਪ ਜੀ ਨੇ ਹੁਣੇ ਸਰਵਣ ਕੀਤੀ ਹੈ, ਇੱਕ ਬਾਬਾ ਅਕਾਲ ਰੂਪ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰੁਤਬਾ ਕੀ ਹੈ? ਭਾਈ ਗੁਰਦਾਸ ਜੀ ਨੇ ਇੱਕ ਸਿੱਖ ਹੋਣ ਦੇ ਨਾਤੇ ਔਰ ਸਿੱਖ ਵਿਦਵਾਨ ਹੋਣ ਦੇ ਨਾਤੇ ਕਈ ਸੌ ਸਾਲ ਪਹਿਲਾਂ ਲਿਖਤੀ ਰੂਪ ਵਿੱਚ ਸਾਡੇ ਸਾਹਮਣੇ ਰੱਖਿਆ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਸਰੂਪ ਹਨ। ਦੂਜੀ ਤਸ਼ਬੀਹ ਉਹਨਾਂ ਨੇ ਦਿੱਤੀ ਹੈ, ਜਿਸ ਪੌੜੀ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਦਾ ਪ੍ਰਚੰਡ ਪ੍ਰਭਾਵ ਦੁਨੀਆ ਤੇ ਪੈ ਰਿਹਾ ਸੀ, ਉੱਥੇ ਉਹਨਾਂ ਨੇ ਸ਼ਬਦ ਵਰਤਿਆ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੜ੍ਹਦੇ ਹੋਏ ਸੂਰਜ ਹਨ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ। ਸੂਰਜ ਦੀ ਤਿੱਖੀ ਧੁੱਪ ਦੇ ਸਾਹਮਣੇ ਸਾਰੀਆਂ ਰੌਸ਼ਨੀਆਂ ਮੱਧਮ ਪੈ ਜਾਂਦੀਆਂ ਨੇ, ਉਹਨਾਂ ਦੀ ਕੋਈ ਵਕਤ ਨਹੀਂ ਰਹਿ ਜਾਂਦੀ, ਉਹ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਤੀਜੀ ਉਦਾਹਰਣ ਬੜੀ ਬਾ ਕਮਾਲ ਹੈ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਮੈਂ ਇਸ ਨੂੰ ਇਸ ਦ੍ਰਿਸ਼ਟੀ ਤੋਂ ਵੀ ਵੇਖਦਾ ਵੀ ਭਾਈ ਗੁਰਦਾਸ ਜੀ ਪੰਜਾਬ ਦੇ ਕਵੀ ਨੇ, ਪੰਜਾਬੀ ਨੇ, ਸਿੱਖ ਨੇ, ਤੇ ਜਦੋਂ ਕਿਸੇ ਦੀ ਬਹਾਦਰੀ ਦੀ, ਕਿਸੇ ਦੀ ਨਿਡਰਤਾ ਦੀ ਮਿਸਾਲ ਦੇਣੀ ਹੋਵੇ, ਕਿਸੇ ਦੀ ਮਰਦਾਨਗੀ ਦੀ ਮਿਸਾਲ ਦੇਣੀ ਹੋਵੇ ਤੇ ਸ਼ੇਰ ਸ਼ਬਦ ਨਾ ਵਰਤਿਆ ਜਾਏ ਤੇ ਪੰਜਾਬੀ ਦੀ ਕੋਈ ਵੀ ਕਹਾਵਤ ਅਧੂਰੀ ਰਹਿ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਕਿਸੇ ਪਹਾੜਾਂ ਦੀਆਂ ਕੰਧਰਾਂ ਵਿੱਚ ਬੈਠਣ ਵਾਲਾ ਸਾਧੂ ਨਹੀਂ ਲਿਖਿਆ, ਉਹਨਾਂ ਨੂੰ ਚੜ੍ਹਦਾ ਸੂਰਜ ਲਿਖਿਆ, ਉਹਨਾਂ ਨੂੰ ਅਕਾਲ ਸਰੂਪ ਲਿਖਿਆ ਔਰ ਉਹਨਾਂ ਨੂੰ ਸਿੰਘ ਸ਼ੇਰ ਲਿਖਿਆ। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹਨਾਂ ਨੇ 3 ਤਸ਼ਬੀਹਾਂ ਬੜੀਆਂ ਅਹਿਮ ਦਿੱਤੀਆਂ ਨੇ, ਜਿਹੜੀਆਂ ਸਾਨੂੰ ਉਹਨਾਂ ਦੀ ਰਚਨਾ ਵਿੱਚੋਂ ਮਿਲਦੀਆਂ ਨੇ। ਦੁਨੀਆ ਦੇ ਵੱਡੇ ਮਜ਼ਹਬਾਂ ਦੇ ਵਿੱਚ ਸਦੀਆਂ ਤੋਂ ਟਕਰਾਅ ਸੀ, ਅੱਜ ਵੀ ਹੈ, ਉਸ ਵੇਲੇ ਵੀ ਬੜਾ ਤਿੱਖਾ ਸੀ। ਦੁਨੀਆ ਦੇ ਇਸ ਨਫ਼ਰਤ ਭਰੇ ਮਾਹੌਲ ਦੇ ਵਿੱਚ ਮਹਾਰਾਜ ਨੇ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਦੀ ਆਗਿਆ ਕੀਤੀ ਔਰ ਹਜ਼ੂਰ ਨੇ ਇੱਕੋ ਓਂਕਾਰ ਦੀ ਸਾਧ ਸੰਸਾਰ ਦੇ ਸਾਹਮਣੇ ਰੱਖੀ। ਸੰਸਾਰ ਸੜ ਰਿਹਾ ਹੈ, ਬਲ ਰਿਹਾ ਹੈ, ਮਨੁੱਖੀ ਹਿਰਦੇ ਤਪ ਰਹੇ ਹਨ, ਪਰ ਹਜ਼ੂਰ ਮਹਾਰਾਜ ਅੰਮ੍ਰਿਤ ਬਾਣੀ ਦੇ ਛਿੱਟੇ ਮਾਰ ਕੇ ਲੋਕਾਂ ਦੇ ਹਿਰਦਿਆਂ ਨੂੰ ਔਰ ਮਜ਼ਹਬਾਂ ਦੀ ਅੱਗ ਨੂੰ ਸ਼ਾਂਤ ਕਰਨ ਦਾ ਹਜ਼ੂਰ ਜੀ ਮਹਾਨ ਪਰਉਪਕਾਰ ਕਰ ਰਹੇ ਨੇ। ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਸਾਡੀ ਸਮੱਸਿਆ ਹੈ ਖਿਮਾ ਕਰਨਾ, ਅਸੀਂ ਉਹਨਾਂ ਨੂੰ ਇੱਕ ਸੰਪਰਦਾਇ ਦੇ ਸਾਧੂ ਵਾਂਗ ਵੇਖਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦੇ ਵੱਡੇ ਚੌਖਟੇ ਨੂੰ ਅਸੀਂ ਵੀ ਅਪਣਾਉਣ ਦਾ ਜੇ ਉਸ ਤਰ੍ਹਾਂ ਯਤਨ ਨਹੀਂ ਕੀਤਾ ਜਿਸ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਹੈ। ਮੈਂ ਭਾਈ ਗੁਰਦਾਸ ਜੀ ਨੂੰ ਜਿਸ ਵੇਲੇ ਪੜ੍ਹਦਾ ਤੇ ਉਹ ਬਾਬਾ ਸ਼ਬਦ ਬੜੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਲਈ ਵਰਤਦੇ ਨੇ। ਅਸੀਂ ਬਾਬਾ ਸ਼ਬਦ ਦੀ ਵੀ ਸੇਲ ਲਾਈ ਹੈ, ਬਾਕੀ ਤਾਂ ਸਾਰੀਆਂ ਚੀਜ਼ਾਂ ਦੀ ਲਾ ਹੀ ਛੱਡੀ। ਸਾਡੇ ਲਈ ਅੱਜ ਹਰ ਚੀਜ਼ ਹੀ ਬਾਬਾ ਹੈ। ਗੁਰੂ ਸਾਹਿਬ ਦੇ ਇੱਕ ਓਂਕਾਰ ਦੇ ਕਲਾਵੇ ਵਿੱਚ ਕੁੱਲ ਕਾਇਨਾਤ ਦੇ ਜੀਵ ਆ ਜਾਂਦੇ ਨੇ। ਪਰ ਤੁਸੀਂ ਵੇਖੋ ਮਜ਼ਹਬਾਂ ਦੀਆਂ ਵੰਡੀਆਂ, ਜਾਤਾਂ ਦੀਆਂ ਵੰਡੀਆਂ, ਬਰਾਦਰਾਂ ਦੀਆਂ ਵੰਡੀਆਂ, ਫਿਰ ਉਹਨਾਂ ਦੇ ਨਾਂ 'ਤੇ ਗੁਰੂਆਂ ਦੇ ਨਾਂ ਜੋੜ ਲੈਣੇ, ਇਹ ਕਿੱਡੀ ਅਜੀਬ ਖੇਡ ਹੈ ਜਿਹੜੀ ਸਤਿਗੁਰਾਂ ਦੇ ਨਾਂ ਦੇ ਉੱਤੇ ਚੱਲ ਪਈ। ਸੋ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇੱਕ ਓਂਕਾਰ ਦੀ ਸਾਧ ਨੂੰ ਸਮਝਣ ਦਾ ਯਤਨ ਕਰੀਏ। ਮੁਹੰਮਦ ਇਕਬਾਲ ਨੇ ਕਿਹਾ ਸੀ, ਫਿਰ ਆਖਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਿਲ ਨੇ ਜਗਾਇਆ ख्वाब ਸੇ। ਤੌਹੀਦ ਕਹਿੰਦੇ ਨੇ ਇੱਕ ਅੱਲਾ ਦੀ ਪ੍ਰਸਤੀ ਕਰਨੀ, ਇੱਕ ਰੱਬ ਤੋਂ ਬਿਨਾਂ ਕਿਸੇ ਹੋਰ ਵੱਲ ਧਿਆਨ ਨਾ ਕਰਨਾ। ਸਾਹਿਬ ਕਿਰਪਾ ਕਰਨ ਆਪਾਂ ਹਜ਼ੂਰ ਦੇ ਸੁਨੇਹੇ ਨੂੰ ਆਪਣੇ ਮਨ ਮਸਤਕ ਵਿੱਚ ਸਜਾ ਕੇ ਰੱਖ ਸਕੀਏ, ਤਾਂ ਕਿ ਸਾਡਾ ਔਰ ਸਾਡੇ ਆਉਣ ਵਾਲੇ ਸਮੇਂ ਦਾ ਜਿਤਨਾ ਵੀ ਇਹ ਗੇੜ ਹੈ ਇਹ ਸਤਿਗੁਰੂ ਦੀ ਸਿੱਖੀ ਵੱਲ ਨੂੰ ਮੋੜਾ ਕੱਟ ਸਕੇ। ਭੁੱਲ ਚੁੱਕ ਦੀ ਖਿਮਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਧ ਸੰਗਤ ਜੀ, ਭਾਈ ਹਰਜਿੰਦਰ ਸਿੰਘ ਜੀ ਸਭਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕਥਾ ਗੁਰਮਤਿ ਉਚਾਰਨ ਸਰਵਣ ਕਰਾ ਕੇ ਸੰਗਤਾਂ ਨੂੰ ਗੁਰੂ ਜੀ ਨੇ ਜੋੜਿਆ। ਤੇ ਹੁਣ ਹਾਂਜੀ, ਜੋ ਸਿੱਖ ਕੌਮ ਦੇ ਮਹਾਨ ਪ੍ਰਸਿੱਧ
ਕਥਾ ਵਾਚਕ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ। ਬੇਨਤੀ ਹੈ 50 ਮਿੰਟ ਵਾਸਤੇ ਪਲੀਜ਼ ਕਥਾ ਸਰਵਣ ਕਰਕੇ ਸੰਗਤਾਂ ਨੂੰ ਪ੍ਰਬੰਧਨ ਜੋੜੋ ਜੀ। ਤੇ ਸਾਧ ਸੰਗਤ ਜੀ ਇੱਕ ਦੋ ਬੇਨਤੀ ਹੈ ਪਲੀਜ਼। ਸਾਧ ਸੰਗਤ ਜੀ ਪਲੀਜ਼ ਆਪਣੇ ਗੁੱਸਾ ਨਾ ਕੋਈ ਕਰਿਓ, ਪਲੀਜ਼ ਫੋਨ ਸਾਇਲੈਂਟ ਤੇ ਲਾ ਲਿਓ ਤੇ ਜੋ ਦੂਜੀ ਸੰਗਤ ਡਿਸਟਰਬ ਨਾ ਹੋ ਸਕੇ। ਤੇ ਸਾਧ ਜੀ ਇੱਕ ਹੋਰ ਬੇਨਤੀ, ਜੇ ਕਿਸੇ ਮੇਰੀ ਆਪਣੇ ਭੈਣਾਂ ਦਾ ਕੋਈ ਬੱਚਾ ਜੇ ਰੋਵੇ ਥੋੜ੍ਹਾ ਬੜਾ, ਪਲੀਜ਼ 2-4 ਮਿੰਟ ਚੁੱਕ ਕੇ ਬਾਹਰ ਲੈ ਜਾਓ ਤੇ ਫਿਰ ਆ ਜਾਓ, ਜੋ ਸੰਗਤ ਜਿੱਦਾਂ ਡਿਸਟਰਬ ਨਾ ਹੋਵੇ, ਜੋ ਇਕਾਗਰਤਾ ਆਪਣੀ ਬਣੀ ਰਹੇ। ਸੋ ਪਲੀਜ਼ ਗੁੱਸਾ ਨਾ ਕਰਨਾ, ਇਹ ਨਾ ਬੱਚੇ ਨੂੰ ਮੁੜ ਕੇ ਨਹੀਂ ਗੁਰੂ ਘਰ ਇੱਦਾਂ ਕਿਹਾ, ਸਿਰਫ ਆਪਣਾ ਇਕਾਗਰਤਾ ਵਾਸਤੇ। ਤੇ ਜੋ ਆਪਾਂ ਐਂ ਲਾਹਾ ਕੱਟੀਏ ਤੇ 2-4 ਮਿੰਟ ਬਾਹਰ ਬਰਾਂਡੇ 'ਚ ਬੈਠ ਗਓ ਜਾਂ ਬੱਚੇ ਨੂੰ ਖਾਣ ਪੀਣ ਮੁੜ ਕੇ ਫਿਰ ਅੰਦਰ ਆ ਜਾਓ ਪਲੀਜ਼। ਤੇ ਜੇ ਕੋਈ ਹੈਲਪ ਚਾਹੀਦੀ ਆ ਭੈਣ ਭਰਾ, ਤੁਸੀਂ ਵੀ ਸਾਨੂੰ ਵੀ ਦੱਸ ਦਿਓ, ਆਪਾਂ ਰਲ ਮਿਲ ਕੇ ਲਾਹਾ ਲੈਣਾ। ਤੇ ਸਾਧ ਸੰਗਤ ਜੀ ਜੇ ਕੁਝ ਬੋਲਣਾ ਘੱਟ ਵੱਧ ਬੋਲੇ ਤਾਂ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਾਕ ਦਿਲਾਂ ਦੀ ਜਗਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠ ਕੀਰਤਨ ਰਾਹੀਂ, ਗੁਰਮਤਿ ਵਿਚਾਰਾਂ ਰਾਹੀਂ ਆਪਣੀ ਰੂਹ ਦੀ ਪਿਆਸ ਨੂੰ ਬੁਝਾ ਰਹੇ ਸਾਂ। ਸਤਿਗੁਰੂ ਮਿਹਰ ਕਰੇ ਇਹਨਾਂ ਅੰਮ੍ਰਿਤ ਬਚਨਾਂ ਵਿੱਚੋਂ ਅਸੀਂ ਉਹ ਉਪਦੇਸ਼ ਧਾਰਨ ਕਰ ਲਈਏ ਜਿਸ ਨਾਲ ਜ਼ਿੰਦਗੀ ਸਫਲ ਹੋ ਜਾਏ। ਕਰੋ ਕਿਰਪਾ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵੀਰ ਸਿੰਘ ਦੀ ਕਵਿਤਾ ਦੇ ਬੋਲ ਨੇ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ। ਅਸੀਂ ਕਿਸੇ ਵੀ ਤਰ੍ਹਾਂ ਸਮੇਂ ਦੀ ਕੰਨੀ ਪਕੜ ਕੇ ਉਹਨੂੰ ਰੋਕ ਨਹੀਂ ਸਕਦੇ, ਵਰਨਾ ਜਿਵੇਂ ਗੁਰੂ ਘਰ ਦੇ ਕੀਰਤਨੀਏ ਤੇ ਬਹੁਤ ਹੀ ਸਨਮਾਨਯੋਗ ਗਿਆਨੀ ਹਰਜਿੰਦਰ ਸਿੰਘ ਜੀ ਸਭਰਾ ਉਹ ਬਚਨ ਕਰ ਰਹੇ ਸਨ, ਜੇ ਸਮੇਂ ਦੀ ਕੰਨੀ ਪਕੜ ਸਕਦੇ ਹੁੰਦੇ ਤਾਂ ਸ਼ਾਇਦ ਆਪਾਂ ਉਹਨਾਂ ਨੂੰ ਵਕਤ ਕੁਝ ਹੋਰ ਦਿੰਦੇ। ਇਹ ਉਹਨਾਂ ਦੀ ਲੋੜ ਨਹੀਂ, ਇਹ ਸਾਡੀ ਲੋੜ ਸੀ ਭਈ ਉਹਨਾਂ ਕੋਲੋਂ ਸਤਿਗੁਰੂ ਬਾਬੇ ਦੀਆਂ ਕਥਾ ਕਹਾਣੀਆਂ ਸੁਣ ਕੇ ਅਸੀਂ ਆਪਣੀ ਜ਼ਿੰਦਗੀ ਦਾ ਰਾਹ ਰੁਸ਼ਨਾ ਸਕਦੇ। ਮੇਰੇ ਬੱਚਿਆਂ ਵਰਗੇ ਨੇ, ਪਰ ਜਿਤਨੀ ਮਿਹਨਤ ਉਹਨਾਂ ਨੇ ਕੀਤੀ ਹੈ ਉਸ ਪੱਖ ਵਿੱਚ ਉਹ ਬਹੁਤ ਉੱਚੇ ਮੁਕਾਮ 'ਤੇ ਸਾਡੇ ਦਿਲਾਂ 'ਚ ਉਹਨਾਂ ਦੀ ਥਾਂ ਹੈ। ਮੈਂ ਬਹੁਤ ਧੰਨਵਾਦੀ ਹਾਂ। ਆਪਾਂ ਵਿਚਾਰ ਦੀ ਲੜੀ ਵਿੱਚੋਂ ਇੱਥੇ ਤੱਕ ਪਹੁੰਚੇ ਸਾਂ। ਧੰਨ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਲੋਧੀ ਨੇ ਪਹਿਲੇ 32 ਸਾਲ ਦਾ ਸਮਾਂ ਉਹਨਾਂ ਨੇ ਤਲਵੰਡੀ ਵਿੱਚ ਗੁਜ਼ਾਰਿਆ। ਇਹ 1504 ਸਨ ਹੈ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਆ ਗਏ ਨੇ। ਇੱਥੇ ਮੋਤੀ ਦੀ ਕਾਰ ਕਰ ਰਹੇ ਨੇ।
ਸ਼ੋਭਾ ਸੁਣ ਕੇ ਭਾਈ ਭਗੀਰਥ ਆਇਆ ਔਰ ਗੁਰੂ ਦੇ ਦਰਸ਼ਨ ਕਰਕੇ ਉਹਨੇ ਆਪਣੇ ਜੀਵਨ ਦੇ ਭਰਮ ਭੁਲੇਖੇ ਦੂਰ ਕਰ ਲਏ। ਉਹ ਭਰਮਾਂ ਦੀ ਧੁੰਦ ਮਿਟ ਗਈ, ਉਹਨੂੰ ਜ਼ਿੰਦਗੀ ਦਾ ਰਾਹ ਸਾਫ਼ ਨਜ਼ਰ ਆਉਣ ਲੱਗ ਪਿਆ। ਬਾਕੀ ਸਾਰੇ ਪੱਖ ਛੱਡ ਕੇ ਉਹ ਸਤਿਗੁਰੂ ਦੇ ਘਰ ਦਾ ਸਿੱਖ ਬਣ ਗਿਆ। ਸਿੱਖ ਬਣਨ ਦੀ ਕੀ ਨਿਸ਼ਾਨੀ ਹੁੰਦੀ? ਵੀ ਜੋ ਗੁਰ ਕਹੈ ਸੋਈ ਭਲ ਮਾਨੋ। ਉਹ ਗੁਰੂ ਦੀ ਦੱਸੀ ਕਾਰ ਕਰਨ ਲੱਗ ਪਏ। ਇੱਕ ਵਾਰੀ ਕਿਸੇ ਕਾਰਜ ਲਈ ਕਈ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਕੋਈ ਕਹਿੰਦਾ ਭਾਈ ਮਰਦਾਨਾ ਜੀ ਦੀ ਲੜਕੀ ਵਾਸਤੇ, ਤੇ ਕਿਸੇ ਨੇ ਕਿਹਾ ਵੀ ਕਿਸੇ ਗਰੀਬ ਦੀ ਲੜਕੀ ਵਾਸਤੇ। ਖੈਰ ਕੋਈ ਮਸਲਾ ਹੋਵੇ, ਗੁਰੂ ਨਾਨਕ ਸਾਹਿਬ ਜੀ ਨੇ ਭਾਈ ਭਗੀਰਥ ਨੂੰ ਲਾਹੌਰ ਭੇਜਿਆ। ਇਹ ਬੇਨਤੀ ਮੈਂ ਤੁਹਾਨੂੰ ਪਿੱਛੇ ਕਰਦਾ ਆਇਆ ਵੀ ਜਿਹੜਾ ਸੁਲਤਾਨਪੁਰ ਲੋਧੀ ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸ਼ਹਿਰ ਹੈ। ਵਿਦਿਅਕ ਅਦਾਰੇ ਪੱਖੋਂ, ਵਪਾਰ ਪੱਖੋਂ, ਰਾਜਨੀਤਿਕ ਪੱਖੋਂ ਉਹ ਬਹੁਤ ਵੱਡਾ ਸ਼ਹਿਰ ਹੈ। ਹੁਣ ਐਸਾ ਤਾਂ ਨਹੀਂ ਹੋ ਸਕਦਾ ਵੀ ਵਿਆਹ ਸ਼ਾਦੀ ਦਾ ਸਮਾਨ ਸੁਲਤਾਨਪੁਰ ਲੋਧੀ ਤੋਂ ਨਾ ਮਿਲਦਾ ਹੋਵੇ, ਮਿਲਦਾ ਤੇ ਉੱਥੋਂ ਵੀ ਹੋਏਗਾ। ਪਰ ਉਹ ਕਿਸੇ ਕਾਰਜ ਲਈ ਭਾਈ ਭਗੀਰਥ ਜੀ ਜਿਹੜੇ ਨੇ ਉਹ ਲਾਹੌਰ ਗਏ ਨੇ। ਲਾਹੌਰ ਦੇ ਵਿੱਚ ਇੱਕ ਬਹੁਤ ਉੱਘਾ ਵਪਾਰੀ ਹੈ ਜਿਹਦਾ ਵਪਾਰ ਉਹਨਾਂ ਸਮਿਆਂ 'ਚ ਦੂਜੇ ਦੇਸ਼ਾਂ 'ਚ ਚੱਲਦਾ ਹੈ। ਐਡੇ ਵੱਡੇ ਵਪਾਰੀ ਦੇ ਕੋਲ ਛੋਟੀ ਜਿਹੀ ਚੀਜ਼ ਤਾਂ ਲੈਣ ਨਹੀਂ ਗਏ ਹੋਣਗੇ, ਕੋਈ ਬਹੁਤ ਵੱਡੀ ਚੀਜ਼ ਹੋਏਗੀ, ਨਹੀਂ ਤੇ ਸ਼ਹਿਰ 'ਚੋਂ ਵੀ ਮਿਲ ਜਾਣੀ ਸੀ। ਉਹ ਹੁਣ ਜਦੋਂ ਜਾ ਕੇ ਭਾਈ ਭਗੀਰਥ ਨੇ ਉੱਥੇ ਵਸਦੇ ਬਹੁਤ ਵੱਡੇ ਵਪਾਰੀ ਨਾਲ ਸਿੱਧੀ ਗੱਲ ਕੀਤੀ, ਉਹਦਾ ਨਾਮ ਭਾਈ ਮਨਸੁਖ ਹੈ। ਉਹਨੂੰ ਕਿਹਾ ਵੀ ਸੱਜਣਾ ਮੈਨੂੰ ਇਹ ਚੀਜ਼ਾਂ ਦੇ, ਤੇ ਮੇਰੇ ਕੋਲ ਜਿਹੜਾ ਸਮਾਂ ਹੈ ਨਾ ਉਹ ਇੰਨਾ ਹੀ ਹੈ, ਮੈਂ ਕੱਲ੍ਹ ਵਾਪਸ ਜਾਣਾ ਹੈ। ਉਹ ਭਾਈ ਮਨਸੁਖ ਕਹਿਣ ਲੱਗਿਆ ਵੀ ਐਡੀ ਕੀ ਮਜਬੂਰੀ? ਕਹਿੰਦੇ ਮੇਰੇ ਗੁਰੂ ਨੇ ਕਿਹਾ। ਉਹ ਕਹਿਣ ਲੱਗੇ ਐਡਾ ਕਿਹੜਾ ਗੁਰੂ ਹੋ ਗਿਆ ਤੇਰਾ, ਕਮਾਲ ਹੈ, ਤੂੰ ਐਵੇਂ ਨਹੀਂ ਬਹੁਤਾ ਭਰਮਾਂ 'ਚ ਪਈਦਾ ਹੁੰਦਾ। ਬਹੁਤ ਤੁਰੇ ਫਿਰਦੇ ਨੇ ਧਰਮੀ ਚੋਲੇ ਪਾ ਕੇ। ਉਹ ਕਹਿੰਦਾ ਨਹੀਂ, ਤੇਰਾ ਤਜਰਬਾ ਆਪਣਾ ਹੋਵੇਗਾ, ਮੇਰਾ ਆਪਣਾ ਹੈ। ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਬੋਲਾਂ 'ਤੇ ਮੈਂ ਪਹਿਰਾ ਦੇਣਾ ਚਾਹੁੰਦਾ, ਤੇ ਮੈਂ ਤੇ ਵਾਪਸ ਜਾਣਾ ਹੈ। ਸਮਾਨ ਦਵੇਂਗਾ ਤਾਂ ਵੀ, ਨਹੀਂ ਦਵੇਂਗਾ ਤਾਂ ਵੀ। ਭਾਈ ਭਗੀਰਥ ਦੇ ਬੋਲਾਂ ਵਿੱਚੋਂ ਲੱਭਦੀ ਸੱਚਾਈ ਦੇਖ ਕੇ ਭਾਈ ਮਨਸੁਖ ਬੜਾ ਪ੍ਰਭਾਵਿਤ ਹੋਇਆ। ਉਹ ਕਹਿਣ ਲੱਗਿਆ ਵੀ ਮੈਂ ਤੇਰੇ ਨਾਲ ਚੱਲਾਂ, ਤੂੰ ਮੈਨੂੰ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਵਾ ਸਕਦਾ? ਉਹ ਕਹਿੰਦਾ ਬੜੇ ਆਰਾਮ ਨਾਲ। ਹੁਣ ਭਾਈ ਮਨਸੁਖ ਭਾਈ ਭਗੀਰਥ ਦੇ ਨਾਲ ਆ ਗਿਆ। ਸੁਲਤਾਨਪੁਰ ਲੋਧੀ ਆ ਕੇ ਉਹਨੇ ਵੀ ਮੱਥਾ ਟੇਕਿਆ, ਤੇ ਜਦੋਂ ਮੱਥਾ ਟੇਕਿਆ ਗੁਰਦੇਵ ਨੇ ਪੁੱਛਿਆ, ਕਹਿਣ ਲੱਗੇ ਵੀ ਸੱਜਣਾ ਕੀ ਕਰਦਾ ਹੁੰਦਾ? ਕਹਿਣ ਲੱਗਿਆ ਵਪਾਰੀ ਹੈ। ਠੀਕ, ਨਾਂ ਕੀ ਹੈ? ਕਹਿਣ ਲੱਗੇ ਮੇਰਾ ਨਾਮ ਮਨਸੁਖ ਹੈ। ਹੁਣ ਸਤਿਗੁਰੂ ਥੋੜ੍ਹਾ ਜਿਹਾ ਮੁਸਕਰਾਏ। ਉਹ ਪੁੱਛਦਾ ਭਾਈ ਭਗੀਰਥ ਵੀ ਕੀ ਕਾਰਨ ਹੈ? ਕਈ ਵਾਰੀ ਮੈਂ ਬੇਨਤੀ ਕੀਤੀ ਵੀ ਹਾਸਾ ਵੀ ਆਪਣੇ ਆਪ 'ਚ ਸਵਾਲ ਬਣ ਜਾਂਦਾ ਹੈ। ਹਾਸੇ ਕਿਉਂ? ਸਤਿਗੁਰੂ ਕਹਿਣ ਲੱਗੇ ਜਿੱਡਾ ਵਧੀਆ ਤੇਰਾ ਨਾਂ ਹੈ ਨਾ, ਐਡੀ ਵਧੀਆ ਕਹਾਣੀ ਹੈ ਨਹੀਂ, ਐਡੀ ਵਧੀਆ ਕਹਾਣੀ ਹੈ ਨਹੀਂ। ਤੇਰੇ ਕੋਲ ਦੁਨਿਆਵੀ ਮਾਇਆ ਦੇ ਸੁੱਖ ਬਹੁਤ ਹੋਣਗੇ, ਪਰ ਤੇਰੇ ਕੋਲ ਮਨ ਦਾ ਸੁੱਖ ਨਹੀਂ ਹੈ। ਇੱਕ ਪਲ ਮੈਂ ਰੋਕਣ ਲੱਗਾ। ਤੁਸੀਂ ਬੜੀ ਵਾਰੀ ਵਿਦਵਾਨਾਂ ਦੀਆਂ ਕਲਮਾਂ ਤੋਂ ਲਿਖੇ ਇਹੋ ਜਿਹੇ ਬੋਲ ਸੁਣੇ ਹੋਣਗੇ। ਅੱਜ ਮਨੁੱਖ ਦੇ ਕੋਲ ਸਫ਼ਰ ਕਰਨ ਦੇ ਸਾਧਨ ਬਹੁਤ ਨੇ, ਪਰ ਮਨੁੱਖ ਓਨਾ ਹੀ ਗੁਆਚਿਆ ਪਿਆ, ਇਹਨੂੰ ਮੰਜ਼ਿਲ ਹੀ ਨਹੀਂ ਮਿਲਦੀ। ਅੱਜ ਮਨੁੱਖ ਦੇ ਕੋਲ ਖਾਣ ਲਈ ਬਹੁਤ ਕੁਝ ਹੈ, ਪਰ ਓਨਾ ਹੀ ਮਨੁੱਖ ਭੁੱਖਾ ਹੈ। ਅੱਜ ਮਨੁੱਖ ਦੇ ਕੋਲ ਦਵਾਈਆਂ ਬਹੁਤ ਨੇ, ਪਰ ਮਨੁੱਖ ਓਨਾ ਹੀ ਰੋਗੀ ਹੈ। ਅੱਜ ਮਨੁੱਖ ਦੇ ਕੋਲ ਇੱਕ ਦੂਜੇ ਨਾਲ ਸੰਪਰਕ ਬਣਾਉਣ ਵਾਸਤੇ ਬਹੁਤ ਸਾਧਨ ਨੇ, ਪਰ ਮਾਫ ਕਰਿਓ ਓਨਾ ਹੀ ਮਨੁੱਖ ਇਕੱਲਾ ਹੋ ਗਿਆ, ਓਨਾ ਹੀ ਇਕੱਲਾ ਹੋ ਗਿਆ।
ਅਣਗਿਣਤ ਐਸੀਆਂ ਗੱਲਾਂ ਆਪਾਂ ਵਿਚਾਰ ਸਕਦੇ ਹਾਂ। ਘਰ ਬਹੁਤ ਵੱਡੇ ਹੋ ਗਏ ਤੇ ਮਨੁੱਖ ਦੀ ਸੋਚ ਬਹੁਤ ਸੌੜੀ ਹੋ ਗਈ। ਮਨੁੱਖ ਦੇ ਕੋਲ ਕੱਪੜੇ ਬਹੁਤ ਨੇ ਪਰ ਬੇਪਰਦਾ ਹੋਈ ਫਿਰਦਾ ਹੈ, ਇਹਦੇ ਕੋਲ ਪਰਦਾ ਕੋਈ ਨਹੀਂ। ਇਸੇ ਤਰ੍ਹਾਂ ਉਦੋਂ ਕਦੇ ਕਦਾਈ ਇਹੋ ਜਿਹੇ ਲੋਕ ਹੁੰਦੇ ਸਨ, ਜਿਹੋ ਜਿਹਾ ਨਾਂ ਹੈ ਉਹੋ ਜਿਹੀ ਕਰਨੀ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਵੀ ਤੇਰਾ ਨਾਂ ਤੇ ਮਨ ਸੁੱਖ ਹੈ, ਪਰ ਤੂੰ ਕਦੇ ਮਨ ਦਾ ਸੁੱਖ ਮਾਣਿਆ ਨਹੀਂ, ਕਲਪਿਆ ਹੀ ਰਹਿੰਦਾ ਹਰ ਵਕਤ। ਉਹ ਮੱਥਾ ਟੇਕ ਕੇ ਕਹਿਣ ਲੱਗਾ, ਪਾਤਸ਼ਾਹ ਸੱਚ ਕਹਿੰਦੇ ਹੋ, ਕਲਪਦਾ ਹੀ ਹੈ। ਮਾਇਆ ਦਾ ਸੁੱਖ ਬਹੁਤ ਵੱਡਾ ਹੈ, ਬਿਸਤਰੇ ਬੜੇ ਕੀਮਤੀ ਨੇ, ਖਾਣਾ ਬਹੁਤ ਕੀਮਤੀ ਹੈ, ਪਰ ਸੁੱਖ ਚੈਨ ਨਹੀਂ ਹੈ। ਕਰੋ ਕਿਰਪਾ, ਮੈਂ ਇਹੋ ਜਿਹੀ ਜ਼ਿੰਦਗੀ ਜੀਵਾਂ ਜਿਹਦੇ 'ਚ ਸੁੱਖ ਚੈਨ ਹੋਵੇ। ਸਤਿਗੁਰੂ ਨੇ ਰਹਿਮਤ ਕੀਤੀ, ਉਹਨੂੰ ਜ਼ਿੰਦਗੀ ਦਾ ਸੱਚ ਸਮਝਾਇਆ। ਭਾਈ ਮਨਸੁਖ ਦੀ ਬਾਕੀ ਵਿਚਾਰ ਆਪਾਂ ਅਗਲੇ ਪੜਾਅ 'ਚ ਵਿਚਾਰਾਂਗੇ ਜਦੋਂ ਵਾਰੀ ਆਏਗੀ। ਉਹ ਸਤਿਗੁਰੂ ਕੋਲੋਂ ਰਹਿਮਤਾਂ ਲੈ ਕੇ ਵਾਪਸ ਲਾਹੌਰ ਚਲਾ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਕੁਝ ਸਮਾਂ ਆਪਣੀ ਭੈਣ ਬੇਬੇ ਨਾਨਕੀ ਦੇ ਕੋਲ ਕੱਟਿਆ। ਦੋ ਰਿਸ਼ਤੇ ਬਹੁਤ ਮੈਲੇ ਕਰ ਦਿੱਤੇ ਸਨ ਸਮਾਜ ਨੇ। ਗੁਰਮਤਿ ਨੇ ਉਹਨਾਂ ਨੂੰ ਬਹੁਤ ਸੁਧਾਰਿਆ। ਵੈਸੇ ਤਾਂ ਹਰ ਜ਼ਿੰਦਗੀ ਦਾ ਸਵਾਲ ਜਿਹੜਾ ਹੈ ਉਹ ਗੁਰ ਇਤਿਹਾਸ ਵਿੱਚੋਂ, ਗੁਰਬਾਣੀ 'ਚੋਂ ਸਾਨੂੰ ਮਿਲ ਜਾਂਦਾ ਹੈ, ਪਰ ਮੈਂ ਇਸ ਵੇਲੇ ਇਸ਼ਾਰਾ ਹੀ ਕਰਕੇ ਤੁਰ ਜਾਣਾ ਚਾਹੁੰਦਾ। ਇੱਕ ਭੈਣ ਦੇ ਘਰ ਰਹਿੰਦਾ ਭਾਈ, ਇੱਕ ਸਹੁਰੇ ਘਰ ਵਿੱਚ ਰਹਿੰਦਾ ਜਵਾਈ। ਇਹਨਾਂ ਨੂੰ ਦੁਨੀਆ ਅਦਬ ਦੀ ਨਜ਼ਰ ਨਾਲ ਨਹੀਂ ਸੀ ਦੇਖਦੀ। ਗੁਰਮਤਿ ਨੇ ਦੋਵੇਂ ਰਿਸ਼ਤੇ ਬਹੁਤ ਪਵਿੱਤਰ ਕਰ ਦਿੱਤੇ। ਭੈਣ ਦੇ ਘਰ ਭਾਈ ਕਿਵੇਂ ਰਹਿੰਦਾ ਹੈ, ਇਹ ਗੁਰੂ ਨਾਨਕ ਸਾਹਿਬ ਜੀ ਨੇ ਬੇਬੇ ਨਾਨਕੀ ਦੇ ਘਰ ਰਹਿ ਕੇ ਲੱਗਿਆ ਕਲੰਕ ਧੋ ਦਿੱਤਾ। ਸਹੁਰੇ ਘਰ ਵਿੱਚ ਗੁਰੂ ਰਾਮਦਾਸ ਜੀ ਨੇ ਰਹਿ ਕੇ ਸਹੁਰੇ ਘਰ 'ਚ ਜਵਾਈ ਕਿਵੇਂ ਰਹਿੰਦਾ, ਇਹ ਵੀ ਕਲੰਕ ਧੋ ਦਿੱਤਾ। ਮੈਂ ਆਪਣੀ ਗੱਲ ਵੱਲ ਆਵਾਂ। ਪਰ ਰਿਸ਼ਤੇ ਪਿਆਰ ਵਿੱਚ ਜੁੜੇ ਰਹਿ ਸਕਣ, ਸਤਿਗੁਰੂ ਜੀ ਨੇ ਆਪਣੀ ਰਹਿਸ਼ ਦਾ ਪ੍ਰਬੰਧ ਕੀਤਾ। ਸੁਲਤਾਨਪੁਰ ਲੋਧੀ ਦੇ ਵਿੱਚ ਉਹ ਸਥਾਨ ਹੈ ਗੁਰੂ ਸਾਹਿਬ ਦੀ ਰਹਿਸ਼ ਦਾ, ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਰਿਵਾਰ ਹੁਣ ਇੱਥੇ ਸੱਦ ਲਿਆ। ਸੁਲੱਖਣੀ ਜੀ, ਦੋਵੇਂ ਬੱਚੇ ਇੱਥੇ ਨੇ। ਸੁਬਹ ਸ਼ਾਮ ਕੀਰਤਨ ਹੁੰਦਾ ਹੈ, ਰੱਬ ਦੀਆਂ ਗੱਲਾਂ ਹੁੰਦੀਆਂ ਨੇ। ਲੋਕਾਂ ਨੂੰ ਕਰਮ ਕਾਂਡਾਂ ਵਿੱਚੋਂ ਮੁਕਤ ਕਰ ਦਿੱਤਾ ਤੇ ਹਰ ਇੱਕ ਦੇ ਘਰ ਰੋਟੀ ਪ੍ਰਸ਼ਾਦਾ ਪਾਣੀ ਪੱਕਣ ਲੱਗ ਪਿਆ। ਆਪਣੇ ਪੁੱਤ ਦੀ ਸ਼ੋਭਾ ਸੁਣ ਕੇ ਤਲਵੰਡੀ ਤੋਂ ਹੁਣ ਮਹਿਤਾ ਕਾਲੂ ਜੀ ਆਏ ਨੇ। ਉਹਨਾਂ ਨੇ ਵੀ ਆ ਕੇ ਆਪਣੇ ਪੁੱਤਰ ਨੂੰ ਦੇਖਿਆ, ਪਿਆਰ ਕੀਤਾ, ਪਰ ਨਾਲ ਬੈਠ ਕੇ ਗੱਲ ਕੀਤੀ। ਸੋਚੋ, ਦਿਮਾਗ 'ਚ ਇੱਕ ਨਕਸ਼ਾ ਬਣਾਓ। ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਜੀ ਦਾ ਉਹ ਘਰ ਹੈ, ਰਹਿਸ਼ ਉੱਥੇ। ਇੱਕ ਪਾਸੇ ਗੁਰੂ ਨਾਨਕ ਸਾਹਿਬ ਬੈਠੇ ਨੇ, ਸੁਲੱਖਣੀ ਜੀ ਬੈਠੇ ਨੇ, ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਬੈਠੇ ਨੇ, ਬੇਬੇ ਨਾਨਕੀ ਭਾਈ ਜੈ ਰਾਮ ਜੀ ਬੈਠੇ ਨੇ, ਕਿਉਂਕਿ ਪਿਤਾ ਜੀ ਆਏ ਹੋਏ ਨੇ। ਤੇ ਮਹਿਤਾ ਕਾਲੂ ਜੀ ਹੁਣ ਬੜੇ ਅਦਬ ਨਾਲ ਇੱਕ ਗੱਲ ਕਹਿੰਦੇ ਨੇ। ਕਹਿੰਦੇ, ਪੁੱਤ ਨਾਨਕ, ਤੂੰ ਸਾਡਾ ਇਕਲੌਤਾ ਪੁੱਤਰ ਹੈ। ਜੋ ਕੁਝ ਤਲਵੰਡੀ ਵਿੱਚ ਆ ਉਹ ਵੀ ਤੇਰਾ ਹੀ ਹੈ, ਕਿਹੜਾ ਕਿਸੇ ਨਾਲ ਵੰਡ ਪਾਉਣੀ ਹੈ। ਤੇ ਇੱਥੇ ਵੀ ਸਾਰਾ ਕੁਛ ਹੀ ਤੇਰਾ ਹੈ, ਹਰ ਗੱਲ ਤੇਰੀ ਹੈ। ਪਰ ਫਿਰ ਵੀ ਮੈਂ ਇੱਕ ਬੇਨਤੀ ਕਰਾਂ, ਲੋਕਾਂ ਨੂੰ ਜਵਾਬ ਦੇ ਸਕਾਂ। ਦੂਜਾ, ਤੇਰੇ ਮਾਂ ਦੀ ਇੱਕ ਚਾਹਤ ਹੈ, ਤੇਰੇ ਮਾਂ ਦੀ ਦਿਲ ਦੀ ਇੱਕ ਚਾਹਤ ਹੈ। ਜੋ ਆਪਣੇ ਬੱਚੇ ਦੀ ਕਮਾਈ ਹੋਈ ਕਮਾਈ ਵਿੱਚੋਂ ਰੋਟੀ ਖਾਵੇ ਨਾ, ਤੇ ਇੱਕ ਵੱਖਰਾ ਹੀ ਨਸ਼ਾ ਹੁੰਦਾ ਹੈ। ਤਲਵੰਡੀ 'ਚ ਕੋਈ ਘਾਟਾ ਨਹੀਂ ਹੈ ਪੁੱਤ, ਕਿੰਨੇ ਏਕੜ ਜ਼ਮੀਨ ਪਈ ਹੈ, ਸਾਰਾ ਕੁਛ ਪਿਆ, ਅਸੀਂ ਤਾਂ ਦੋ ਰੋਟੀਆਂ ਹੀ ਖਾਣੀਆਂ ਨੇ। ਪਰ ਆਪਣੇ ਪੁੱਤ ਦੀ ਕਮਾਈ ਵਿੱਚੋਂ ਰੋਟੀ ਖਾਣ ਦਾ ਜਿਹੜਾ ਸਵਾਦ ਹੈ ਨਾ, ਉਹ ਅਸੀਂ ਲੈ ਸਕੀਏ। ਤੇ ਮੈਂ ਪੁੱਛਣ ਆਇਆ ਤੈਨੂੰ, ਮੈਂ ਸੁਣਿਆ ਵੀ ਬੜੀ ਕਮਾਈ ਹੁੰਦੀ ਮੋਦੀ ਖਾਨੇ 'ਚ, ਤੇ ਤੂੰ ਵੀ ਕੁਛ ਕਮਾਈ ਕੀਤੀ ਹੈ? ਸਤਿਗੁਰੂ ਕਹਿਣ ਲੱਗੇ, ਬੜੀ ਕਮਾਈ ਹੁੰਦੀ ਇੱਥੇ।
बड़ी कमाई है थे। कहन लगे ठीक है पुत्त, फिर कोई 4 पैसे सांभे भी ने? साहब कहते सांभे ने। कितने अपने कोल रखे ने? कहते नहीं। सुलखणी कोल ने? कहते नहीं। नानकी कोल है? कहते नहीं। जयराम जी कोल है? कहते नहीं। कहते फिर कित्थे रखे ने? सतगुरु कहन लगे भी पिता जी कल तुसीं मेरे नाल चले हो, जिथे मैं पैसे रखे ने मैं तुहानूं उन्हां लोकां नूं मिलावांगा। मैं पैसे गरीबां कोल रखे ने। पिता जी थोड़े फिर काले पै गए, कहन लगे पुत्त गरीब कोल नहीं रखी दे, वो मोड़दा नहीं हुंदा। कहंदे पिता जी मैनूं लगदा भी अमीर बंदा ही दूजे दा हक खांदा है, गरीब ते मोड़ ही दिंदा है। गरीब नहीं किसी का बहुता हक खांदा, वो मोड़ दिंदा है। कहन लगे ठीक है। दूजे दिन गए, जदों गुरु नानक साहब जी सुल्तानपुर लोधी विचों गेड़ा देन गए ना, ते लोकां नूं पता लग्या सुल्तानपुर लोधी दे लोग अपने अपने दरवाजियां कोल खलोते ने। कोई अपने बच्चिਆਂ ਨੂੰ ਲਈ खलोता है, कोई अपने पति ਨੂੰ ਲਈ खलोती है बीबा, कोई अपनी पत्नी ਨੂੰ ਲਈ खलोता है, कोई अपने माता पिता ਨੂੰ ਲਈ खलोता है। ਜਦੋਂ ਜਦੋਂ ਕੋਲ ਕੋਲ ਦੀ ਲੰਘਦੇ ਨੇ ਤੇ ਪਤਾ ਲੱਗਦਾ ਵੀ ਇਹ ਗੁਰੂ ਨਾਨਕ ਸਾਹਿਬ ਦੇ ਪਿਤਾ ਨੇ। ਕੋਈ ਮੱਥਾ ਟੇਕਦਾ, ਕੋਈ ਉਹਨਾਂ ਦੇ ਹੱਥ ਚੁੰਮਦਾ, ਕੋਈ ਗਲਵੱਕੜੀਆਂ ਪਾਉਂਦਾ। ਵਾਰ-ਵਾਰ ਇੱਕ ਗੱਲ ਕਰਦੇ ਨੇ ਵੀ ਲੋਕ ਮਰਨ ਤੋਂ ਬਾਅਦ ਸਵਰਗ ਦੀਆਂ ਗੱਲਾਂ ਕਰਦੇ ਸਨ। तेरे पुत ने सुल्तानपुर लोधी नूं जिउंदियां जी स्वर्ग बना दिता है। साडा किसे दा माँ बाप इत्थे दवाई बूटी लई नहीं तड़फदा। साडा किसे दा बच्चा गरीब तो गरीब दा भी रात नूं ठंडा हौंका भर के नहीं सौंदा। तेरे पुत दे आउण तो पहलां सुल्तानपुर लोधी विच बड़े लोग सन जिन्हां दे रात नूं चुल्हा नहीं सी तपदा, भुखे सौ जांदे सन। तेरे पुत दे आउण करके इत्थे कल्ला कल्ले घर दे विच रौनकां ने, हर घर विच रौनकां ने। इउं लगदा जिवें दुख रुस गए होण, इवें लगदा जिवें खुशियां इत्थों सदा लई वासा कर गईयां ते गमियां सदा लई तुर गईयां होण। जदों घर घर खुशियां वंडदे गुरु नानक दी कमाई देखी, सुल्तानपुर लोधी तो गेड़ा ला के वापस आए अपने घर। ते अज पहला दिन है, ये पहला दिन है। याद रखियो जी 33 साल की करीब उम्र होगी गुरु नानक साहब की। ये पहला दिन है जिस दिन पिता ने गलवकड़ी खोली, अपनियां बाहां खोलियां ते गुरु नानक साहब नूं सीने नाल लाया। कहन लगे पुत वे मैनूं समझण विच बड़ी देरी लग गई, मैनूं अज पता लग्या है तू कल्ले कालू दियां ख्वाहिशां पूरियां नहीं करन आया, तू तो पता नहीं किन्ने गरीबां दे अथरू पूंझण आया, तू पता नहीं किन्ने दियां खुशियां झोलियां पाउण आया, तू पता नहीं किन्ने लोकां दे दुख वंडाउण आया। अज तो बाद मैं कदे तैनूं पुछांगा नहीं भी हुण तेरी कमाई कित्थे जांदी है। जे तेरी कमाई दा मैं ते तेरी माँ रोटी खांदी, शायद नशा उन्ना नहीं सी होना जिन्ना मैनूं अज नशा होया भी तेरी कमाई विचों किन्ने गरीब लोग रोटी खांदे ने। ये गुरु नानक है। सतगुरु दे कोलों वदैगी लैके मेहता कालू जी सुल्तानपुर लोधी तो वापस तलवंडी आ गए। जेड़े लोग हुण तक बार बार मोती खाने नूं लुटदे सन तो उन्होंने तकलीफ बड़ी हो रही सी भी मोती खाना इवें किवें चल जाएगा। वो बार बार नवाब दौलत खां दे कोल शिकायतां करते हैं। नवाब दौलत खां ने एक बारी बैठ के हिसाब किताब कर लिया, पर बार बार शंकिया ने उहदे मन विच भरम पा दिता। उन्हें दोबारे वचन किया भी एक बारी हिसाब किताब फिर करो। जदों उन्होंने दोबारे हिसाब किताब किया तो सतगुरु के घर का बहुत वाधा निकलिया। दातार सतगुरु जी ने कृपा की, बख्शिश की। उदों घर जाके अपने
ਸਲਾਹ ਕੀਤੀ। ਤੁਹਾਨੂੰ ਕਿਤੇ ਵਕਤ ਮਿਲਿਆ, ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਲਿਖੀ ਕਿਤਾਬ ਹੈ ਪਰਮ ਪੁਰਖ, ਬਹੁਤ ਕਮਾਲ ਦੀ। ਉਹਨਾਂ ਨੇ ਆਪਣੇ ਘਰਵਾਲੀ ਮਾਤ ਸੁਲੱਖਣੀ, ਜਿਹਨੂੰ ਆਪਾਂ ਸਤਿਕਾਰ ਨਾਲ ਕਹਿੰਦੇ ਹਾਂ, ਤੇ ਆਪਣੀ ਭੈਣ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ, ਸਾਰਿਆਂ ਨਾਲ ਮਿਲ ਕੇ ਬੈਠ ਕੇ ਇੱਕ ਸਲਾਹ ਕੀਤੀ ਵੀ ਜਿੱਥੇ ਵਾਰ-ਵਾਰ ਸ਼ੰਕੇ ਖੜੇ ਹੋਈ ਜਾਣ ਨਾ, ਉੱਥੇ ਚੰਗਾ ਹੋਵੇ ਜੇ ਆਪਾਂ ਇਸ ਗੱਲ ਨੂੰ ਛੱਡ ਦਈਏ। ਮੈਂ ਇਸ ਨੌਕਰੀ ਨੂੰ ਛੱਡਣਾ ਚਾਹੁੰਦਾ, ਸੁਲਤਾਨਪੁਰ ਲੋਧੀ ਦੇ ਇਸ ਮੋਦੀਖਾਨੇ ਨੂੰ ਛੱਡਣਾ ਚਾਹੁੰਦਾ। ਸਤਿਗੁਰੂ ਨੇ ਉਹ ਮੋਦੀਖਾਨਾ ਛੱਡ ਦਿੱਤਾ। ਤੁਹਾਨੂੰ ਵਕਤ ਮਿਲਿਆ, ਤੁਹਾਨੂੰ ਕਿਤੇ ਵਕਤ ਮਿਲਿਆ, ਸੁਲਤਾਨਪੁਰ ਲੋਧੀ ਦੇ ਬਿਲਕੁਲ ਕੋਲ ਦੀ ਇੱਕ ਨਦੀ ਵਗਦੀ ਹੈ, ਵੇਈ ਨਦੀ ਉਹਨੂੰ ਕਹਿੰਦੇ ਨੇ। ਇਹਦੇ ਤੇ ਇੱਕ ਅਸਥਾਨ ਹੈ ਸੰਤ ਘਾਟ, ਉੱਥੇ ਸਤਿਗੁਰੂ ਜੀ ਇਸ਼ਨਾਨ ਕਰਨ ਜਾਂਦੇ ਨੇ। ਤੇ ਅੱਜ ਵੀ ਮੇਰੇ ਪਾਤਸ਼ਾਹ ਜੀ ਇਸ਼ਨਾਨ ਕਰਨ ਗਏ, ਪਰ ਅੱਜ ਜਦੋਂ ਇਸ਼ਨਾਨ ਕਰਨ ਗਏ ਤੇ ਉਹ ਕੱਪੜੇ ਪਕੜ ਕੇ ਖਲੋਤਾ ਭਾਈ ਮਰਦਾਨਾ, ਤੇ ਉਹ ਲੰਮੇਰਾ ਸਮਾਂ ਉੱਥੋਂ ਵਾਪਸ ਨਾ ਆਏ। ਹੁਣ ਇਹ ਕੁਦਰਤੀ ਗੱਲ ਸੀ ਵੀ ਪਾਣੀ 'ਚ ਗਿਆ ਹੋਵੇ ਤੇ ਮੁੜ ਵਾਪਸੀ ਨਾ ਹੋਵੇ, ਤੇ ਸ਼ੰਕੇ ਕਈ ਤਰ੍ਹਾਂ ਦੇ ਪੈਦਾ ਹੋ ਜਾਂਦੇ ਨੇ। ਭਾਈ ਮਰਦਾਨੇ ਨੇ ਕੁਝ ਸਮਾਂ ਉਡੀਕਿਆ ਤੇ ਭੱਜਿਆ ਸੁਲਤਾਨਪੁਰ ਲੋਧੀ ਨੂੰ ਰੌਲਾ ਪਾਉਂਦਾ ਵੀ ਗੁਰੂ ਨਾਨਕ ਸਾਹਿਬ ਮੈਂ ਪਾਣੀ ਵਿੱਚ ਪ੍ਰਵੇਸ਼ ਕਰਦਿਆਂ ਦੇਖੇ ਨੇ, ਪਰ ਉਹ ਵਾਪਸ ਨਹੀਂ ਪਰਤੇ। ਹੁਣ ਸੁਲਤਾਨਪੁਰ ਲੋਧੀ ਦਾ ਤਾਂ ਤੀਲਾ ਤੀਲਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਸੇਵਕੀ ਬਣ ਚੁੱਕਾ ਹੋਇਆ ਸੀ। ਜਿਹੜਾ ਵੀ ਕੰਮ ਕਰਦਾ ਸੀ, ਉਹਨੇ ਉਹੀਓ ਕੰਮ ਛੱਡ ਕੇ ਉਸ ਵੇਈ ਨਦੀ ਦੇ ਕਿਨਾਰੇ ਭੱਜ ਉੱਠੇ। ਕਿਸੇ ਨੇ ਰੱਸਾ ਪਾਇਆ, ਕਿਸੇ ਨੇ ਡੁਬਕੀਆਂ ਮਾਰੀਆਂ, ਕਿਸੇ ਨੇ ਵਿੱਚ ਤੈਰ ਕੇ ਦੇਖਿਆ, ਕਿਸੇ ਨੇ ਜਾਲ ਪਾਇਆ। ਸਵੇਰ ਤੋਂ ਸ਼ਾਮ ਆ ਗਈ, ਪਰ ਲੱਭਿਆ ਕੁਝ ਵੀ ਨਾ, ਕੁਝ ਵੀ ਪ੍ਰਾਪਤ ਨਾ ਹੋਇਆ। ਜਿਸ ਗੁਰੂ ਨਾਨਕ ਦੀ ਕਿਰਪਾ ਕਰਕੇ ਸੁਲਤਾਨਪੁਰ ਦੇ ਵਿੱਚ ਘਰ ਘਰ ਖੁਸ਼ੀਆਂ ਸੀ ਨਾ, ਅੱਜ ਉਸੇ ਸੁਲਤਾਨਪੁਰ ਲੋਧੀ ਵਿੱਚ ਘਰ ਘਰ ਦੇ ਵਿੱਚ ਕਿਸੇ ਦੇ ਘਰ ਪ੍ਰਸ਼ਾਦਾ ਨਾ ਬਣਿਆ। ਬਹੁਤੇ ਲੋਕੀ ਬੇਬੇ ਨਾਨਕੀ ਦੇ ਘਰ ਅਫਸੋਸ ਕਰਨ ਆਏ ਨੇ। ਸਭਨਾਂ ਨੂੰ ਇਹ ਆਸ ਵੱਝ ਗਈ ਭਈ ਹੁਣ ਜ਼ਿੰਦਗੀ ਨਹੀਂ ਹੋ ਸਕਦੀ, ਕੋਈ ਨਾ ਕੋਈ ਇਹੋ ਜਿਹੀ ਖਬਰ ਹੀ ਆਏਗੀ, ਅੱਜ ਆ ਜਾਏ ਕੱਲ੍ਹ ਆ ਜਾਏ। ਬੇਬੇ ਨਾਨਕੀ ਦੇ ਘਰ ਤੱਪੜ ਵਿਛੇ ਹੋਏ ਨੇ। ਬਹੁਤਾਤ ਸਿੱਖ ਸੰਗਤਾਂ ਸੁਲਤਾਨਪੁਰ ਲੋਧੀ ਦੀਆਂ ਉੱਥੇ ਬੈਠੀਆਂ ਨੇ। ਬੇਬੇ ਨਾਨਕੀ ਸਾਰਿਆਂ ਨੂੰ ਜਲ ਪਾਣੀ ਜੋ ਉਸ ਵੇਲੇ ਦਾ ਪ੍ਰਬੰਧ ਸੀ ਛਕਾ ਰਹੇ ਨੇ। ਤੇ ਹੈਰਾਨੀ ਦੀ ਗੱਲ ਹੈ, ਸਾਰੇ ਗੁਰੂ ਨਾਨਕ ਸਾਹਿਬ ਦੇ ਪਰਉਪਕਾਰਾਂ ਨੂੰ ਚੇਤੇ ਕਰਕੇ ਕੁਰਲਾ ਰਹੇ ਨੇ, ਤੜਫ ਰਹੇ ਨੇ। ਅਗਰ ਤੜਫ ਨਹੀਂ ਰਹੀ ਤਾਂ ਬੇਬੇ ਨਾਨਕੀ ਨਹੀਂ ਤੜਫ ਰਹੀ। ਮੈਂ ਅੱਜ ਫਿਰ ਆਪਣੀਆਂ ਧੀਆਂ ਬੱਚੀਆਂ ਨੂੰ ਅੱਗੇ ਦੀ ਗੱਲ ਸੁਣਾਉਣੀ ਚਾਹੁੰਦਾ। ਕਿਉਂ ਵਾਰ-ਵਾਰ ਮੈਂ ਜ਼ਿਕਰ ਕਰਨਾ ਤੁਹਾਡਾ? ਕਿਉਂਕਿ ਤੁਹਾਨੂੰ ਧਰਮ ਦੀ ਦੁਨੀਆ 'ਚ ਪਿੱਛੇ ਕਰ ਦਿੱਤਾ ਗਿਆ। ਮੈਂ ਬੇਨਤੀ ਕਰਨੀ ਚਾਹੁੰਦਾ, ਸਿੱਖੀ 'ਚ ਤੁਹਾਡਾ ਬਰਾਬਰ ਦਾ ਮੁਕਾਮ ਹੈ, ਬਰਾਬਰ ਦੀ ਅਵਸਥਾ ਹੈ। ਦੂਜਾ ਦਿਨ ਫਿਰ ਚੜ੍ਹਿਆ, ਫਿਰ ਬਹੁਤ ਉਪਰਾਲੇ ਕੀਤੇ। ਸਵੇਰ ਤੋਂ ਫਿਰ ਸ਼ਾਮ ਬਦਲ ਗਈ। ਰਾਤ ਨੂੰ ਫਿਰ ਬੇਬੇ ਨਾਨਕੀ ਦੇ ਘਰ ਲੋਕ ਇਕੱਠੇ ਹੋ ਗਏ ਤੇ ਪਤਾ ਕੁਛ ਨਹੀਂ ਲੱਗਦਾ। ਬਹੁਤ ਲੋਕ ਰੋਂਦੇ ਨੇ ਧਾਹਾਂ ਮਾਰ ਮਾਰ ਕੇ। ਕੁਝ ਇੱਕ ਸਿਆਣੇ ਬੰਦਿਆਂ ਨੇ ਇਕੱਠੇ ਹੋ ਕੇ ਗੱਲ ਕੀਤੀ ਵੀ ਆਪਾਂ ਇੱਕ ਕੰਮ ਕਰੀਏ। ਬੇਬੇ ਨਾਨਕੀ ਦਾ ਤਾਂ ਅਥਾਹ ਪਿਆਰ ਸੀ ਆਪਣੇ ਵੀਰੇ ਨਾਲ, ਜਿਹੜੀ ਆਪਣੇ ਪਿਓ ਨੂੰ ਝਿੜਕਦਿਆਂ ਵੀ ਨਹੀਂ ਦੇਖ ਸਕਦੀ ਵੀ ਮੇਰੇ ਵੀਰੇ ਨੂੰ ਇਹ ਝਿੜਕੇ ਨਾ।
ਤੇ ਉਹ ਬੇਬੇ ਨਾਨਕੀ ਦਾ ਵੀਰਾ ਸਦਾ ਲਈ ਚਲਾ ਜਾਏ ਤੇ ਇਹਦੀ ਅੱਖ 'ਚੋਂ ਇੱਕ ਵੀ ਅਥਰੂ ਨਾ ਆਵੇ। ਇੱਕ ਕੰਮ ਕਰੀਏ, ਆਪਾਂ ਸਿਆਣੀਆਂ ਬੀਬੀਆਂ ਨੂੰ ਬੁਲਾਈਏ, ਉਹ ਕੁਝ ਇਹੋ ਜਿਹੇ ਰੋਣ ਵਾਲੇ ਸ਼ਬਦ ਕਹਿਣ ਜਿਹਦੇ ਨਾਲ ਬੇਬੇ ਨਾਨਕੀ ਦਾ ਅੰਦਰਲਾ ਮਨ ਜਿਹੜਾ ਉਹ ਫੁੱਟ ਜਾਏ, ਇੱਕ ਵਾਰੀ ਉਹ ਰੱਜ ਕੇ ਰੋ ਲਵੇ ਆਪਣੇ ਵੀਰੇ ਨੂੰ, ਕਿਤੇ ਗਾਵੇਂ ਦੇ ਦਿਲ 'ਚ ਨਾ ਬੈਠ ਜਾਏ। ਹੁਣ ਉਹ ਸਿਆਣੀਆਂ ਬਜ਼ੁਰਗ ਬੀਬੀਆਂ ਸੁਲਤਾਨਪੁਰ ਲੋਧੀ ਦੀਆਂ ਬੇਬੇ ਨਾਨਕੀ ਨੂੰ ਸੇਵਾ ਕਰਦਿਆਂ ਦੇਖ ਕੇ ਹਟਾ ਕੇ ਕਹਿਣ ਲੱਗੀਆਂ ਵੀ ਤੂੰ ਕੋਲ ਬੈਠ। ਉਹ ਬੈਠ ਗਈ ਤੇ ਉਹਨੂੰ ਵਾਰ-ਵਾਰ ਕਹਿੰਦੀਆਂ ਨੇ, ਬੇਬੇ ਜਿਹੜਾ ਤੇਰੀ ਇੱਕ ਆਵਾਜ਼ ਤੇ ਆ ਜਾਂਦਾ ਸੀ ਨਾ, ਹੁਣ ਨਹੀਂ ਜੇ ਆਉਣਾ ਉਹਨੇ। ਜਿਹੜਾ ਕੀਰਤਨ ਕਰਕੇ ਲੋਕਾਂ ਦੀ ਰੂਹਾਂ ਦੀ ਖੁਰਾਕ ਵੰਡਦਾ ਸੀ ਨਾ, ਹੁਣ ਨਹੀਂ ਤੇਰੇ ਵੀਰੇ ਨੇ ਆਉਣਾ। ਆਪਣੀ ਭਰਜਾਈ ਵੱਲ ਦੇਖ, ਸੁਲੱਖਣੀ ਵੱਲ ਦੇਖ, ਇਹਦੀ ਪਹਾੜ ਵਰਗੀ ਜ਼ਿੰਦਗੀ, ਇਹਦੀ ਜ਼ਿੰਮੇਵਾਰੀ ਤੇਰੇ ਤੇ ਪੈ ਗਈ ਹੈ। ਤੇਰਾ ਵੀਰਾ ਤੁਰ ਗਿਆ, ਤੇਰੇ ਮਾਪਿਆਂ ਦੇ ਬੁਢਾਪੇ ਦੀ ਡੰਗੋਰੀ, ਤੇਰੇ ਮਾਪਿਆਂ ਦੇ ਬੁਢਾਪੇ ਦਾ ਸਹਾਰਾ ਤੁਰ ਗਿਆ। ਹੁਣ ਤਲਵੰਡੀ ਨੂੰ ਨਾ ਦੇਖੀ ਉੱਤੇ ਚੜ੍ਹ ਕੇ ਛੱਤ ਦੇ, ਉਧਰੋਂ ਕਿਸੇ ਨਹੀਂ ਆਉਣਾ। ਕਈ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਬੇਬੇ ਨਾਨਕੀ ਦਾ ਰੋਣਾ ਆ ਜਾਏ। ਹੈਰਾਨੀ ਦੀ ਗੱਲ ਹੈ, ਉਹ ਬੀਬੀਆਂ ਤੇ ਥੱਕ ਗਈਆਂ, ਪਰ ਬੇਬੇ ਨਾਨਕੀ ਅਡੋਲ ਬੈਠੀ ਹੈ, ਬਿਲਕੁਲ ਅਡੋਲ ਬੈਠੀ ਹੈ। ਆਖਰਕਾਰ ਉਹ ਗੱਲ ਕਹਿੰਦੀਆਂ ਨੇ ਬੀਬੀਆਂ, ਬੇਬੇ ਤੈਨੂੰ ਕਿਉਂ ਨਹੀਂ ਰੋਣਾ ਆਉਂਦਾ? ਤੂੰ ਦੱਸ ਤੇ ਸਹੀ, ਤੇਰਾ ਵੀਰਾ ਅੱਤ ਦਾ ਪਿਆਰਾ ਉਹ ਡੁੱਬ ਗਿਆ। ਬੇਬੇ ਨਾਨਕੀ ਪਿਆਰ ਨਾਲ ਬੋਲੀ, ਕਹਿੰਦੀ ਮੈਂ ਵਾਰ-ਵਾਰ ਤੇ ਕਹਿੰਦੀ ਹੈ ਵੀ ਤੁਸੀਂ ਵਿਸ਼ਵਾਸ ਕਿਉਂ ਨਹੀਂ ਕਰਦੇ? ਜਿਹੜਾ ਦੁਨੀਆ ਨੂੰ ਤਾਰਨ ਆਇਆ ਉਹ ਆਪ ਨਹੀਂ ਡੁੱਬ ਸਕਦਾ, ਉਹ ਡੁੱਬਿਆ ਨਹੀਂ ਹੈ। ਹੁਣ ਤੁਸੀਂ ਯਕੀਨ ਕਰਕੇ ਜਾਣਿਓ, ਇਹੋ ਜਿਹਾ ਵਿਸ਼ਵਾਸ, ਬੇਬੇ ਨਾਨਕੀ ਵਰਗਾ ਵਿਸ਼ਵਾਸ ਕਿਸੇ 'ਚ ਹੋ ਸਕਦਾ ਹੈ? ਸਾਰਾ ਸੁਲਤਾਨਪੁਰ ਲੋਧੀ ਜਿਹੜੇ ਲੰਮੇ ਸਮੇਂ ਉਸ ਪਾਣੀ ਵਿੱਚ ਚੁੱਭੀਆਂ ਮਾਰ-ਮਾਰ ਕੇ ਲੱਭਣ ਵਾਲੇ, ਉਹ ਵੀ ਕਹਿੰਦੇ ਨੇ ਵੀ ਇੰਨੇ ਦਿਨਾਂ ਦੇ ਇੰਨੇ ਚਿਰਾਂ ਬਾਅਦ ਕੋਈ ਸਰੀਰ ਮਿਲੇ ਤੇ ਉਹ ਜ਼ਿੰਦਗੀ ਨਹੀਂ ਹੋਇਆ ਕਰਦੀ। ਆਹ ਵਾਲਾ ਇੱਕ ਪਲ ਰੁਕਣ ਲੱਗਾ। ਦੁਨੀਆ 'ਚ ਰਿਸ਼ਤੇ ਤਿੰਨ ਤਰ੍ਹਾਂ ਦੇ ਨੇ। ਇੱਕ ਰਿਸ਼ਤਾ ਉਹ ਜਿਹੜਾ ਸਾਡੇ ਬਲੱਡ ਦਾ ਰਿਸ਼ਤਾ, ਜਿਹਨੂੰ ਆਪਾਂ ਕਹਿੰਦੇ ਹਾਂ ਖੂਨ ਦਾ ਰਿਸ਼ਤਾ, ਉਹ ਅਸੀਂ ਨਹੀਂ ਬਣਾਇਆ, ਉਹ ਰੱਬ ਨੇ ਬਣਾਇਆ, ਉਹ ਅਸੀਂ ਨਹੀਂ ਬਣਾਇਆ। ਮੇਰੀ ਮਾਂ ਮੇਰੀ ਬਣੇ ਭਾਵੇਂ ਨਾ ਬਣੇ, ਪਰ ਮੈਨੂੰ ਮਦਰ ਨੇਮ ਲਿਖਾਉਣਾ ਹੀ ਪਏਗਾ। ਮੇਰੇ ਪਿਤਾ ਜੀ ਮੇਰੀ ਬਣੇ ਭਾਵੇਂ ਨਾ ਬਣੇ, ਪਰ ਮੈਨੂੰ ਪਿਤਾ ਦਾ ਨਾਂ ਲਿਖਾਉਣਾ ਹੀ ਪਏਗਾ। ਜਦੋਂ ਪਿਤਾ ਨੂੰ ਪੁੱਛਣਗੇ ਤੇਰੇ ਬੱਚੇ ਕਿੰਨੇ ਨੇ, ਉਹਨੂੰ ਮੇਰਾ ਨਾਂ ਲਿਖਾਉਣਾ ਹੀ ਪਏਗਾ। ਇਹ ਤੋੜਿਆਂ ਮੇਰੀ ਟੁੱਟਦਾ ਰਿਸ਼ਤਾ, ਇਹ ਰੱਬ ਨੇ ਬਣਾਇਆ। ਇੱਕ ਰਿਸ਼ਤਾ ਬਣਦਾ ਸਮਾਜ ਵਿੱਚੋਂ, ਜਿਵੇਂ ਪਤੀ ਪਤਨੀ ਦਾ, ਸੱਜਣਾ ਮਿੱਤਰਾਂ ਦਾ, ਇਹ ਸਮਾਜ ਵਿੱਚ ਬਣਦੇ ਰਿਸ਼ਤੇ ਨੇ। ਪਰ ਇੱਕ ਰਿਸ਼ਤਾ ਹੁੰਦਾ ਗੁਰੂ ਨਾਲ। ਗੁਰੂ ਨਾਲ ਨਾ ਰਿਸ਼ਤਾ ਕੋਈ ਜ਼ਬਰਦਸਤੀ ਬਣਾ ਸਕਦਾ, ਨਾ ਉਹ ਸਮਾਜ ਬਣਾ ਸਕਦਾ। ਗੁਰੂ ਨਾਲ ਰਿਸ਼ਤਾ ਸਿਰਫ ਵਿਸ਼ਵਾਸ ਦਾ ਹੁੰਦਾ ਹੈ, ਸਿਰਫ ਭਰੋਸੇ ਦਾ। ਜ਼ਰੂਰੀ ਨਹੀਂ ਕੱਪੜੇ ਪਾ ਕੇ ਅਸੀਂ ਗੁਰੂ ਨਾਲ ਰਿਸ਼ਤਾ ਬਣਾ ਸਕਦੇ ਹਾਂ। ਇਹ ਸੋਚਿਓ ਵੀ ਇਹੋ ਜਿਹੇ ਕੱਪੜੇ ਪਾ ਕੇ ਗੁਰੂ ਨਾਲ ਰਿਸ਼ਤਾ ਬਣ ਜਾਏ। ਇਹੋ ਜਿਹੀਆਂ ਗੱਲਾਂ ਕਰਕੇ ਗੁਰੂ ਨਾਲ ਰਿਸ਼ਤਾ ਕੇਵਲ ਵਿਸ਼ਵਾਸ ਦਾ ਹੈ। ਜਿਹਨੂੰ ਗੁਰੂ ਤੇ ਵਿਸ਼ਵਾਸ ਆ ਗਿਆ, ਯਕੀਨ ਕਰਕੇ ਜਾਣਿਓ ਉਹਦਾ ਰਿਸ਼ਤਾ ਪੱਕਾ ਹੈ। ਬੇਬੇ ਨਾਨਕੀ ਦਾ ਇਹੋ ਜਿਹਾ ਵਿਸ਼ਵਾਸ ਹੈ। ਉਹਨੂੰ ਕਹਿ ਰਹੇ ਨੇ ਤੇਰਾ ਵੀਰਾ ਡੁੱਬ ਗਿਆ, ਉਹ ਇੱਕੋ ਹੀ ਗੱਲ ਕਹਿੰਦੀ, ਜਿਹੜੇ ਦੁਨੀਆ ਨੂੰ ਤਾਰਨ ਆਏ ਉਹ ਆਪ ਨਹੀਂ ਡੁੱਬਦਾ। ਐਡਾ ਵੱਡਾ ਭਰੋਸਾ ਸੀ ਬੇਬੇ ਨਾਨਕੀ ਦਾ। ਅੱਜ ਤੀਜਾ ਦਿਨ ਆਇਆ, ਲੋਕਾਂ ਨੂੰ ਆਸ ਤੇ ਮੁੱਕ ਗਈ ਸੀ ਹੁਣ। ਪਰ ਜਦੋਂ ਕੋਈ ਪਿੰਡੋਂ ਬਾਹਰ ਨਿਕਲਿਆ, ਸੁਲਤਾਨਪੁਰ ਲੋਧੀ ਤੋਂ ਬਾਹਰ ਨਿਕਲਿਆ, ਵੇਈ ਨਦੀ ਵੱਲ ਨੂੰ ਤੁਰਿਆ, ਤਾਂ ਉੱਥੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਉਹ ਫਿਰ ਭੱਜਿਆ ਆਇਆ। ਅੱਜ ਫਿਰ ਉਹਦੀਆਂ ਅੱਖਾਂ ਭਿੱਜੀਆਂ ਹੋਈਆਂ ਨੇ, ਪਰ ਅੱਜ ਖੁਸ਼ੀ ਦੇ ਅਥਰੂ ਨੇ। ਸਾਰੇ ਭੱਜੇ ਆ ਕੇ ਕਹਿੰਦੇ ਨੇ, ਬੇਬੇ ਨਾਨਕੀ
ਸੁਲਤਾਨਪੁਰ ਲੋਧੀ ਹਾਰ ਗਿਆ, ਬੇਬੇ ਚੁੱਭੀਆਂ ਮਾਰਨ ਵਾਲੇ ਹਾਰ ਗਏ, ਬੇਬੇ ਸ਼ਿਕਾਇਤਾਂ ਕਰਨ ਵਾਲੇ ਹਾਰ ਗਏ, ਸਾਰੇ ਹੀ ਹਾਰ ਗਏ। ਬੇਬੇ ਨਾਨਕੀ ਤੇਰਾ ਵਿਸ਼ਵਾਸ ਜਿੱਤ ਗਿਆ। ਤੇਰੇ ਅਸੀਂ ਵੀਰੇ ਨੂੰ ਆਉਂਦਿਆਂ ਦੇਖਿਆ, ਗੁਰੂ ਨਾਨਕ ਸਾਹਿਬ ਆਉਂਦੇ ਨੇ, ਬੇਬੇ ਨਾਨਕੀ ਤੇਰਾ ਵਿਸ਼ਵਾਸ ਜਿੱਤ ਗਿਆ, ਸਾਰਾ ਸੁਲਤਾਨਪੁਰ ਲੋਧੀ ਹਾਰ ਗਿਆ। ਜਦੋਂ ਇਹ ਗੱਲ ਸੁਣੀ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੇਈ ਨਦੀ ਵਿੱਚੋਂ ਨਿਕਲੇ ਤੇ ਜਾ ਕੇ ਮੇਰੇ ਪਾਤਸ਼ਾਹ ਸ਼ਮਸ਼ਾਨ ਭੂਮੀ ਬੈਠ ਗਏ, ਘਰ ਨਹੀਂ ਆਏ। ਤੁਸੀਂ ਸੋਚੋ ਵੀ 3 ਦਿਨ ਗੱਲ ਮੌਤ ਦੀ ਚੱਲ ਰਹੀ ਹੋਵੇ, ਜੇ ਅਚਾਨਕ ਮਿਲ ਹੀ ਗਏ ਤੇ ਆ ਕੇ ਕਬਰਸਤਾਨ ਬੈਠ ਗਏ। ਤੇ ਫਿਰ ਲੋਕਾਂ ਨੇ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਆਖਰ ਗੁਰੂ ਨਾਨਕ ਸਾਹਿਬ ਨੂੰ ਬਾਰ-ਬਾਰ ਬੁਲਾ ਕੇ ਦੇਖਦੇ ਨੇ ਤੇ ਉਹ ਕੋਈ ਬੋਲਦੇ ਨਹੀਂ। ਉਹਨਾਂ ਨੇ ਇੱਕ ਕਾਜੀ ਨੂੰ ਬੁਲਾਇਆ। ਕਾਜੀ ਨੇ ਐਵੇਂ ਧੂਫ ਜਿਹੀ ਤੋਂ ਖਾ ਕੇ ਵਾਰ-ਵਾਰ ਗੁਰੂ ਨਾਨਕ ਸਾਹਿਬ ਦੇ ਦੁਆਲੇ ਘੁਮਾਈ ਤੇ ਵਾਰ-ਵਾਰ ਪੁੱਛਦੇ ਨੇ, ਬੋਲ ਤੇਰੇ 'ਚ ਕੌਣ ਹੈ? ਜਿਵੇਂ ਅੱਜ ਵੀ ਮਾਨਸਿਕ ਰੋਗ ਹੁੰਦੇ ਨੇ ਤੇ ਅਸੀਂ ਬਾਹਰ ਦੀ ਕਸਰ ਸਮਝ ਕੇ ਇਸ ਤਰ੍ਹਾਂ ਦਾ ਵਿਹਾਰ ਕਰਨ ਲੱਗ ਪਏ ਨੇ। ਸਤਿਗੁਰੂ ਅਡੋਲ ਨੇ। ਉਹ 2-4 ਵਾਰੀ ਉਹਨੇ ਕਾਜੀ ਨੇ ਜ਼ੋਰ ਲਾਇਆ ਤੇ ਆਖਰ ਕਹਿਣ ਲੱਗਾ, ਉਹ ਖੁਦਾ ਦੇ ਬੰਦਿਆ, ਖੁਦਾ ਦੀ ਖਾਤਰ ਬੋਲ। ਸਤਿਗੁਰੂ ਜਦੇ ਬੋਲ ਪਏ, ਕਹਿਣ ਲੱਗੇ, ਖੁਦਾ ਦੇ ਵਾਸਤੇ ਤਾਂ ਬੋਲਣ ਆਇਆ ਹੈ ਤੂੰ ਕਾਜੀ, ਖੁਦਾ ਦੀਆਂ ਗੱਲਾਂ ਹੀ ਨਹੀਂ ਸੀ ਕਰਦਾ, ਮੈਂ ਤਾਂ ਕਰਕੇ ਤੇਰੇ ਨਾਲ ਬੋਲਿਆ ਹੀ ਨਹੀਂ। ਜੇ ਖੁਦਾ ਦੀਆਂ ਗੱਲਾਂ ਕਰਨੀਆਂ, ਮੈਂ ਖੁਦਾ ਦੀਆਂ ਤਾਂ ਬਾਤਾਂ ਕਰਨਾ ਹੈ, ਬੋਲ, ਪੁੱਛ ਕੀ ਪੁੱਛਣਾ ਹੈ। ਹੁਣ ਉਹ ਸ਼ਮਸ਼ਾਨ ਭੂਮੀ ਵਿੱਚ ਸੁਲਤਾਨਪੁਰ ਲੋਧੀ ਦੇ ਬਾਕੀ ਲੋਕੀ ਵੀ ਆ ਗਏ। ਗੁਰੂ ਨਾਨਕ ਸਾਹਿਬ ਨੂੰ ਸਵਾਲ ਪੁੱਛਦਾ ਕਾਜੀ, ਕਹਿਣ ਲੱਗਿਆ, ਮੈਨੂੰ ਇਹ ਦੱਸੋ ਭਈ ਆਪਣੇ ਪੈਰਾਂ ਤੇ ਚੱਲ ਕੇ ਸ਼ਮਸ਼ਾਨ ਭੂਮੀ ਕੋਈ ਵੀ ਨਹੀਂ ਆਉਂਦਾ। ਬੰਦਾ 4 ਬੰਦਿਆਂ ਦੇ ਕੰਧੇ ਤੇ ਸ਼ਮਸ਼ਾਨ ਭੂਮੀ ਆਉਂਦਾ ਹੈ ਤੇ ਤੁਹਾਡੀ 35 ਕੁ ਸਾਲਾਂ ਦੀ ਉਮਰ ਹੈ, ਤੁਸੀਂ ਇਸ ਉਮਰ 'ਚ ਆਪੇ ਹੀ ਚੱਲ ਕੇ ਆ ਕੇ ਸ਼ਮਸ਼ਾਨ ਭੂਮੀ ਬੈਠ ਗਏ। ਪਹਿਲਾਂ ਹੀ ਤੁਹਾਡੀ ਜ਼ਿੰਦਗੀ ਦੇ ਲਈ ਸਾਨੂੰ ਕਿੰਨੀ ਤਰ੍ਹਾਂ ਦੇ ਕਿਆਫੇ ਅਸੀਂ ਅੰਦਾਜ਼ੇ ਲਾ ਰਹੇ ਸੀ। ਹਾਲੇ ਤੁਹਾਡੀ ਐਡੀ ਛੋਟੀ ਉਮਰ ਹੈ ਤੇ ਤੁਸੀਂ ਆਪੇ ਆ ਕੇ ਸ਼ਮਸ਼ਾਨ ਭੂਮੀ ਬੈਠ ਗਏ। ਸਤਿਗੁਰੂ ਕਹਿਣ ਲੱਗੇ, ਨਹੀਂ ਕਾਜੀ ਜੀ, ਬੰਦੇ ਨੂੰ ਭੁਲੇਖਾ ਹੀ ਇਹਦੇ ਕੋਲ ਉਮਰ ਕੁਛ ਨਹੀਂ ਹੈਗੀ, ਬਹੁਤੀ ਵੱਡੀ ਨਹੀਂ ਹੈਗੀ। ਕਹਿਣ ਲੱਗੇ, ਬੈਠੋ, ਤੁਹਾਨੂੰ ਮੈਂ ਸਮਝਾਵਾਂ। ਹੁਣ ਜਿਹੜੇ ਮੈਂ ਬੋਲਣ ਲੱਗਾ ਹੈ ਨਾ, ਉਹਨੂੰ ਤੁਸੀਂ ਸਾਰੇ ਧਿਆਨ ਨਾਲ ਸੁਣਿਓ। ਮੈਂ ਬੇਨਤੀ ਕਰਾਂ, ਆਪਣੀ ਆਪਣੀ ਤਸਵੀਰ ਦੇਖਿਓ, ਕਿਸੇ ਨੂੰ ਕੁਛ ਕਹਿਣ ਦੀ ਲੋੜ ਨਹੀਂ। ਜਿਹੜੀ ਗੁਰਮਤਿ ਹੈ ਨਾ, ਜਿਹੜੀ ਗੁਰੂ ਦੀ ਸ਼ਰਨ ਹੈ, ਉਸ ਵਿੱਚ ਹੁੰਦੀ ਉਹ ਹੈ ਵੀ ਮੈਂ ਆਪਣੇ ਆਪ ਨੂੰ ਹੀ ਦੇਖਣਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਬਈ ਕਾਜੀ ਜੀ, ਮੰਨ ਲਓ ਕਿਸੇ ਬੰਦੇ ਦੀ ਉਮਰ 100 ਸਾਲ ਹੋਵੇ ਤੇ 100 ਸਾਲ ਹੀ ਉਹਨੂੰ ਜਿਉਣ ਨੂੰ ਵੀ ਮਿਲ ਜਾਏ। 100 ਸਾਲ ਮੰਨੋ ਬੰਦਾ ਜੀਵੇ, ਉਹ 100 ਸਾਲ ਕਿਵੇਂ ਗੁਜ਼ਾਰਦਾ ਹੈ, ਆ ਮੈਂ ਤੁਹਾਨੂੰ ਅੱਜ ਇੱਕ ਤਸਵੀਰ ਦਿਖਾਵਾਂ। ਹੁਣ ਇਹ ਜਿਹੜੇ ਬੋਲ ਨੇ, ਇਹ ਕਵੀ ਸੰਤੋਖ ਸਿੰਘ ਦੇ ਨੇ। 100 ਬਰਖ ਆਰਬਲਾ ਪ੍ਰਾਨੀ, 100 ਸਾਲ ਬੰਦੇ ਦੀ ਉਮਰ ਹੋਵੇ। ਜੇ ਜੀਵੇ ਤੈਨ ਕਹੋ ਕਹਾਣੀ, ਜੇ ਉਹ ਜਿਉਂਦਾ ਰਹੇ ਤੇ ਤਾਂ ਮੈਂ ਉਹਦੀ ਕਹਾਣੀ ਕਹਿਣ ਲੱਗਾ। 100 ਬਰਖ ਆਰਬਲਾ ਪ੍ਰਾਨੀ, ਜੇ ਜੀਵੇ ਤੈਨ ਕਹੋ ਕਹਾਣੀ, ਅਰਥ ਨੀਂਦ ਕਹਿ ਕਰਿਓ ਸੈਨਾ। ਅੱਧੀ ਉਮਰ ਤੇ ਬੰਦਾ ਸੌਂ ਕੇ ਗੁਜ਼ਾਰ ਲੈਂਦਾ। ਅਰਥ ਨੀਂਦ ਕਹਿ ਕਰਿਓ ਸੈਨਾ, ਗੁਜ਼ਰ ਗਈ ਲਖਿਓ ਨਿਜ ਨੈਣਾ। ਕਹਿੰਦੇ ਆਪਣੀ ਅੱਖਾਂ ਨਾਲ ਦੇਖ, ਅੱਧੀ ਉਮਰ ਬੰਦੇ ਨੇ ਐਵੇਂ ਗੁਜ਼ਾਰ ਲਈ। ਹੁਣ 100 ਚੋਂ 50 ਸਾਲ ਕੱਢ ਦਈਏ, ਬਾਕੀ ਕਿੰਨੇ ਬਚੇ? 50। ਉਹਨਾਂ 50 ਵਿੱਚ ਵੀ ਕੀ ਕਰਦਾ? 15 ਬਰਖ 30 ਅਣਜਾਨਾ, ਬਾਲਪਨੇ ਮੈਂ ਕੀ ਬਿਹਾਨਾ। ਉਹਨਾਂ 50 ਵਿੱਚੋਂ 15 ਸਾਲ ਉਹ ਕੱਢ ਦਈਏ ਜਿਹੜੇ ਬਚਪਨ ਵਿੱਚ ਗੁਜ਼ਾਰ ਲਏ, ਬਾਕੀ ਕਿੰਨੇ ਬੱਚੇ? 35। ਕਹਿੰਦੇ ਇਹਨਾਂ 35 ਚੋਂ 20 ਸਾਲ ਉੱਪਰਲੇ ਉਹ ਕੱਢ ਦਿਓ ਜਿਹੜੇ 80 ਤੋਂ ਉੱਤੇ 100 ਸਾਲ ਵਾਲੇ ਨੇ। 80 ਬਰਖ ਹੈ ਤੇਜੋ ਵਧੈ, ਸਰਬ ਨੀ ਸੁਣੈ ਨ ਲੋਚਨ ਸੁਝੈ। ਨਾ ਉਹਨੂੰ ਕੰਨਾਂ ਤੋਂ ਸੁਣਦਾ,
ਨਾ ਉਹਨੂੰ ਅੱਖਾਂ ਤੋਂ ਸਮਝ ਆਉਂਦੀ ਕੋਈ ਦਿਸਦਾ ਹੈ, ਬਸ ਐਵੇਂ ਪੁੱਛੀ ਜਾਂਦਾ ਬਾਰ-ਬਾਰ। ਘਰ ਦੇ ਵੀ ਬਹੁਤੀ ਪਰਵਾਹ ਨਹੀਂ ਕਰਦੇ, ਕਹਿੰਦੇ ਉਹ ਜਿਹੜੀ 35 ਚੋਂ 20 ਸਾਲ ਉੱਪਰਲੀ ਹੈ ਉਹ ਵੀ ਕੱਢ ਦਿਓ, ਬਾਕੀ ਕਿੰਨੇ ਬੱਚੇ? 15 ਬੱਚੇ। ਕਹਿੰਦੇ ਉਹਨਾਂ 15 'ਚ ਵੀ ਕੀ ਕਰਦਾ? ਉਹਨਾਂ 15 'ਚ ਵੀ ਕੀ ਕਰਦਾ? ਉਹਨਾਂ 15 ਵਿੱਚ ਪਾਲਣ ਸੁਤ ਬਹੁ ਲਾਡ ਲਡਾਵਨ, ਨਿਸ ਦਿਨ ਹਿਤ ਸਿਓ ਗੇਦ ਵਧਾਵਨ, ਇਸ ਬਿਦ ਬੀਤੀ ਆਰਬਲਾ ਸਾਰੀ, ਅੰਤ ਸਮੇਂ ਗਮਨੈ ਕਰ ਝਾਰੀ। ਕਹਿੰਦੇ ਉਹ 15 ਸਾਲਾਂ ਦੇ ਵਿੱਚ ਭੱਜਿਆ ਫਿਰਦਾ ਬੰਦਾ, ਮੈਂ ਆਪਣੇ ਬੱਚੇ ਦਾ ਬਣਾ ਦਿਆਂ, ਆਪਣੀ ਧੀ ਦਾ ਬਣਾ ਦਿਆਂ, ਆਪਣੇ ਪੋਤੇ ਦਾ ਬਣਾ ਦਿਆਂ, ਆਪਣੀ ਪੋਤੀ ਦਾ ਬਣਾ ਦਿਆਂ, ਇਹਦੇ ਪਿੱਛੇ ਭਟਕਦਾ 15 ਸਾਲ ਉਹ ਵੀ ਗੁਜ਼ਾਰ ਜਾਂਦਾ, ਆਖਰਕਾਰ ਹੱਥ ਝੜ ਕੇ ਚਲਾ ਜਾਂਦਾ। ਕਹਿੰਦੇ ਉਮਰ ਹੀ ਕਿਹੜੀ ਸੀ ਬੰਦੇ ਕੋਲ? ਸਤਿਗੁਰੂ ਕਹਿਣ ਲੱਗੇ ਜੇ ਬੰਦੇ ਨੇ ਧਰਮ ਦੀ ਗੱਲ ਕਰਨੀ ਹੈ ਨਾ, ਰੱਬ ਦੀ ਗੱਲ ਕਰਨੀ, ਉਹਦੇ ਵਾਸਤੇ ਤਾਂ ਵਕਤ ਹੀ ਨਹੀਂ, ਉਹਦੇ ਜੋਗਾ ਬੰਦੇ ਕੋਲ ਵਕਤ ਨਹੀਂ ਹੈ। ਕਾਜੀ ਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਵਾਕਈ ਗੱਲ ਠੀਕ ਹੈ, ਬੰਦਾ ਜਦੋਂ ਵੀ ਵਕਤ ਕੱਟਦਾ ਹੈ ਨਾ ਤੇ ਉਦੋਂ ਗੁਰੂ ਦਾ ਵਕਤ ਕੱਟਦਾ ਹੈ। ਕੋਈ ਸੱਜਣ ਮਿੱਤਰ ਆਇਆ ਹੋਵੇ ਨਾ ਘਰੇ, ਆਪਾਂ ਉਹ ਗੱਲਾਂ ਕਰਦਾ ਕਰਦਾ ਥੱਕ ਵੀ ਜਾਵੇ, ਉਹ ਕਦੇ ਵੀ ਚਲੋ ਹੁਣ ਸੌਣੇ, ਆਪਾਂ ਫਿਰ ਬਿਠਾ ਲਾਂਗੇ ਵੀ ਨਹੀਂ ਤੁਸੀਂ ਕਿਹੜਾ ਰੋਜ਼ ਰੋਜ਼ ਆਉਣਾ, ਅੱਜ ਦੀ ਰਾਤ ਹੈ, ਹੋਰ ਗੱਲਾਂ ਕਰਨੇ, ਕੋਈ ਨਹੀਂ ਸਵੇਰੇ ਲੇਟ ਉੱਠ ਜਾਵਾਂਗੇ। ਜਦੋਂ ਵੀ ਵਕਤ ਕੱਟਾਂਗੇ, ਨਹੀਂ ਗੁਰਦੁਆਰੇ ਜਾਵਾਂਗੇ, ਕੋਈ ਕੰਮ ਹੋ ਗਿਆ। ਤੁਸੀਂ ਆਮ ਕਰਕੇ ਦੇਖੋ ਵੀ ਜਦੋਂ ਵੀ ਆਪਾਂ ਵਕਤ ਕੱਟਾਂਗੇ ਨਾ ਤਾਂ ਗੁਰਦੁਆਰੇ ਦਾ ਧਰਮ ਦਾ ਵਕਤ ਕੱਟਾਂਗੇ, ਬਾਕੀ ਕੋਈ ਨਹੀਂ ਕੱਟਾਂਗੇ। ਕੰਮ 'ਤੇ ਜਾਣਾ ਵਕਤ ਨਾਲ ਜਾਣਾ, ਸੌਣਾ ਵਕਤ ਨਾਲ ਸੌਣਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਆਪਣੀ ਗੱਲ ਵੱਲ ਆ ਜਾਣਾ, ਬੜਾ ਧਿਆਨ ਦੇ ਕੇ ਸੁਣਿਓ। ਤੁਸੀਂ ਕਦੇ ਵੀ ਦੇਖਿਓ ਬੰਦੇ ਨੇ ਪਿਕਚਰ ਦੇਖਣ ਜਾਣਾ ਹੈ, ਬੰਦੇ ਨੇ ਕਿਸੇ ਗਾਇਕ ਨੂੰ ਸੁਣਨ ਜਾਣਾ ਹੈ, ਜਾਂ ਕੋਈ ਵੀ ਸ਼ੋਅ ਹੋ ਰਿਹਾ ਉਹਦੇ 'ਚ ਦੇਖਣ ਜਾਣਾ ਹੈ, ਅਸੀਂ ਉਹਦੀ ਸ਼ੁਰੂਆਤੀ ਟਾਈਮ ਦੇਖਾਂਗੇ। ਫਿਲਮ ਕਿੰਨੇ ਵਜੇ ਸ਼ੁਰੂ ਹੋਣੀ ਹੈ, ਸ਼ੋਅ ਕਿੰਨੇ ਵਜੇ ਸ਼ੁਰੂ ਹੋਣਾ ਹੈ, ਅਸੀਂ ਉਹਦਾ ਸ਼ੁਰੂਆਤੀ ਟਾਈਮ ਦੇਖਾਂਗੇ। ਇੱਕ ਇਕੱਲਾ ਗੁਰਦੁਆਰਾ ਜਿਹਦਾ ਸਮਾਪਤੀ ਦਾ ਟਾਈਮ ਦੇਖਾਂਗੇ। ਜਦੋਂ ਵੀ ਕਿਸੇ ਦਾ ਫੰਕਸ਼ਨ ਹੋਇਆ ਉਹਨੂੰ ਪੁੱਛਾਂਗੇ ਵੀ ਸਮਾਪਤੀ ਕਿੰਨੇ ਵਜੇ ਹੈ। ਕਦੇ ਕਿਸੇ ਨੇ ਸ਼ੁਰੂਆਤੀ ਟਾਈਮ ਨਹੀਂ ਪੁੱਛਿਆ, ਉਹ ਸਮਾਪਤੀ ਦਾ ਟਾਈਮ ਪੁੱਛੇਗਾ ਵੀ ਸਮਾਪਤੀ ਦਾ ਵਕਤ ਕੀ ਹੈ, ਕਿਉਂਕਿ ਅਸੀਂ ਉਹਦੇ ਨੇੜੇ ਤੇੜੇ ਚਲੇ ਜਾਵਾਂਗੇ। ਸ਼ੁਰੂਆਤੀ ਵੇਲੇ ਨਹੀਂ ਬੰਦਾ ਆਉਂਦਾ। ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਨਹੀਂ ਭਲਿਓ, ਬੰਦਾ ਤੇ ਕੇਵਲ ਪਰਮੇਸ਼ਰ ਦੇ ਘਰ ਦੀ ਰਹਿਮਤ ਲੈ ਕੇ ਆਇਆ। ਦੂਜੀ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ, ਇਸੇ ਹੀ ਵੇਈ ਨਦੀ ਦੇ ਕਿਨਾਰੇ ਤੋਂ ਸਾਨੂੰ ਮੂਲ ਮੰਤਰ ਮਿਲਿਆ ਸੀ। ਜਿਹੜੀ ਜਪਜੀ ਸਾਹਿਬ ਹੈ ਨਾ, ਉਹ ਇੱਕ ਸਮੇਂ ਦੀ ਬਾਣੀ ਨਹੀਂ ਹੈ, ਉਹ ਵੱਖੋ ਵੱਖਰੇ ਸਮਿਆਂ 'ਚ ਉਚਾਰੀ ਹੋਈ ਬਾਣੀ ਹੈ। ਜਿਹਦਾ ਮੁੱਢ ਹੈ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਸਨ 1505 ਦੇ ਵਿੱਚ ਹੋਇਆ ਸੀ। ਯਾਦ ਰੱਖੇ ਜੀ, ਮਾਫ ਕਰੇ 7 ਵਿੱਚ, 1507 ਸਨ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਉੱਤੇ ਮੂਲ ਮੰਤਰ ਮਿਲਿਆ ਸੀ ਸਤਿਗੁਰੂ ਜੀ ਦਾ, ਜਿਹੜਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੂਲ ਮੰਤਰ ਕੀ ਹੁੰਦਾ? ਮੂਲ ਦਾ ਅਰਥ ਹੁੰਦਾ ਹੈ ਅਸਲ ਵਿੱਚ ਜੜ, ਮੰਤਰ ਦਾ ਅਰਥ ਹੁੰਦਾ ਸਲਾਹ। ਸਤਿਗੁਰੂ ਨੇ ਸਾਨੂੰ ਮੂਲ ਸਲਾਹ ਕੀ ਦਿੱਤੀ ਹੈ, ਉਹ ਇਸ ਮੂਲ ਮੰਤਰ ਵਿੱਚ ਹੈ। ਦੂਜੀ ਗੱਲ, ਸਤਿਗੁਰੂ ਨੇ ਇੱਕ ਬਚਨ ਆਖਿਆ ਸੀ ਵੀ ਨਾ ਕੋ ਹਿੰਦੂ ਨਾ ਮੁਸਲਮਾਨ, ਵੀ ਅਸਲ ਵਿੱਚ ਉਹ ਜਿਹਾ ਕੋਈ ਹਿੰਦੂ ਵੀ ਨਹੀਂ ਹੈ ਜਿਹੋ ਜਿਹੀ ਕਰਨੀ ਵਾਲਾ ਹੋਣਾ ਚਾਹੀਦਾ, ਉਹ ਜਿਹਾ ਕੋਈ ਮੁਸਲਮਾਨ ਵੀ ਨਹੀਂ ਹੈ। ਤੇ ਉਹਨਾਂ ਨੇ ਇਤਰਾਜ਼ ਕੀਤਾ, ਉਹ ਕਹਿਣ ਲੱਗੇ ਜੇ ਇਹੋ ਜਿਹਾ ਨਹੀਂ ਹੈ, ਆਓ ਤੁਹਾਨੂੰ ਮਸਜਿਦ ਵਿੱਚ ਦਿਖਾਈਏ। ਮੁਸਲਮਾਨ ਤਾਂ ਕਿੰਨੇ ਹੀ ਨੇ ਜਿਹੜੇ ਨਮਾਜ਼ ਪੜ੍ਹਨ ਆਉਂਦੇ ਨੇ, ਤੁਸੀਂ ਕਹਿੰਦੇ ਮੁਸਲਮਾਨ ਹੀ ਕੋਈ ਨਹੀਂ। ਸਾਡੇ ਨਾਲ ਨਮਾਜ਼ ਪੜ੍ਹੋ, ਤੁਹਾਨੂੰ ਪਤਾ ਲੱਗੇ ਵੀ ਕਿੰਨੇ ਮੁਸਲਮਾਨ ਨੇ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਨਮਾਜ਼ ਪੜ੍ਹ ਲੈਣੇ। ਹੁਣ ਸਤਿਗੁਰੂ ਨਮਾਜ਼ ਪੜ੍ਹਨ ਲੱਗ ਗਏ। ਜਦੋਂ ਸੁਲਤਾਨਪੁਰ ਲੋਧੀ ਦੀ ਮਸਜਿਦ ਵਿੱਚ ਨਮਾਜ਼ ਪੜ੍ਹਨ ਲੱਗੇ, ਨਵਾਬ ਦੌਲਤ ਖਾਂ ਵੀ ਹੈ ਤੇ ਕਾਜੀ ਵੀ ਹੈ, ਹੋਰ ਵੀ ਲੋਕ ਨੇ ਨਮਾਜ਼ ਪੜ੍ਹਦੇ। ਤੇ ਜਦੋਂ ਉੱਥੇ ਨਮਾਜ਼ ਪੜ੍ਹ ਰਹੇ ਨੇ, ਤੁਸੀਂ ਦੇਖਿਆ ਹੋਏਗਾ ਮੁਸਲਮਾਨ ਕਈ ਵਾਰੀ ਸਜਦਾ ਕਰਦੇ ਨੇ ਨੀਵੇਂ ਹੋ ਕੇ। ਨਮਾਜ਼ ਪੜ੍ਹਦੇ ਆ, ਸਤਿਗੁਰੂ ਅਡੋਲ ਖਲੋਤੇ ਰਹੇ, ਬਿਲਕੁਲ ਅਡੋਲ ਖਲੋਤੇ ਰਹੇ। ਤੇ ਕਾਜੀ ਚੋਰੀ ਅੱਖ ਨਾਲ ਦੇਖਦਾ ਸੀ ਵੀ ਇਹ ਤਾਂ ਕੁਛ ਵੀ ਨਹੀਂ ਕਰ ਰਹੇ, ਨਾ ਹੀ ਸਜਦਾ ਕਰ ਰਹੇ ਨੇ ਨਾ ਕੁਛ ਕਰ ਰਹੇ ਨੇ। ਤੇ ਉਹ ਬੜੇ ਕਲਪੇ ਜਿਹੇ ਹੋਏ। ਜਿਉਂ ਨਮਾਜ਼ ਸਮਾਪਤ ਹੋਈ,
ਤੇ ਉਹ ਕਲਪ ਕੇ ਕਹਿਣ ਲੱਗਾ ਵੀ ਤੁਸੀਂ ਤਾਂ ਸਾਡੀ ਤੋਹੀਨ ਕੀਤੀ ਹੈ, ਇਸਲਾਮ ਦੀ ਤੋਹੀਨ ਕੀਤੀ ਹੈ, ਨਮਾਜ਼ ਦੀ ਤੋਹੀਨ ਕੀਤੀ ਹੈ, ਮਸਜਿਦ ਦੀ ਤੋਹੀਨ ਕੀਤੀ ਹੈ, ਤੁਸੀਂ ਕਾਜੀ ਦੀ ਤੋਹੀਨ ਕੀਤੀ ਹੈ, ਬੇਇੱਜ਼ਤੀ ਕੀਤੀ ਹੈ ਤੁਸੀਂ। ਸਤਿਗੁਰੂ ਕਹਿਣ ਲੱਗੇ ਨਹੀਂ। ਕਹਿਣ ਲੱਗੇ ਤੁਸੀਂ ਤਾਂ ਸਾਡੇ ਨਾਲ ਨਮਾਜ਼ ਪੜ੍ਹਨ ਆਏ ਸੀ। ਕਹਿੰਦੇ ਬਿਲਕੁਲ। ਮੈਂ ਪੜ੍ਹਦਾ ਕਿਹਦੇ ਨਾਲ? ਤੁਹਾਡੇ 'ਚੋਂ ਕੋਈ ਵੀ ਨਮਾਜ਼ ਨਹੀਂ ਸੀ ਪੜ੍ਹ ਰਿਹਾ। ਮੈਂ ਕਿਹਦੇ ਨਾਲ ਪੜ੍ਹਦਾ? ਮੈਂ ਉਹਦੇ ਨਾਲ ਹੀ ਨਮਾਜ਼ ਪੜ੍ਹਦਾ ਜਿਹੜਾ ਕੋਈ ਨਮਾਜ਼ ਪੜ੍ਹਦਾ। ਸਤਿਗੁਰੂ ਕਹਿਣ ਲੱਗੇ ਕਿਸੇ ਇੱਕ ਨੇ ਨਮਾਜ਼ ਪੜ੍ਹੀ ਹੁੰਦੀ। ਉਹ ਕਹਿਣ ਲੱਗੇ ਕਮਾਲ ਹੈ, ਕਾਜੀ ਨੇ ਨਮਾਜ਼ ਨਹੀਂ ਪੜ੍ਹੀ। ਸਤਿਗੁਰੂ ਕਾਜੀ ਕੋਲ ਜਾ ਕੇ ਕਹਿਣ ਲੱਗੇ ਕਾਜੀ ਸੱਚ ਦੱਸਿਓ, ਤੁਸੀਂ ਨਮਾਜ਼ ਪੜ੍ਹੀ ਹੈ? ਤੁਸੀਂ ਕੀ ਕਰਦੇ ਸੀ? ਹੁਣ ਉਹ ਕਾਜੀ ਡਰ ਗਿਆ। ਉਹ ਕਹਿਣ ਲੱਗਿਆ ਵੀ ਪਾਤਸ਼ਾਹ ਗੱਲ ਤੇ ਠੀਕ ਹੈ, ਅਸਲ ਗੱਲ ਇਹ ਹੋਈ ਵੀ ਜਿਸ ਦਿਨ ਤੁਹਾਡਾ ਰੌਲਾ ਪਿਆ ਨਾ ਵੀ ਤੁਸੀਂ ਵੇਈ ਨਦੀ 'ਚੋਂ ਨਿਕਲ ਕੇ ਆ ਗਏ, ਤੇ ਸਾਡੇ ਘਰ ਇੱਕ ਬੜੀ ਕੀਮਤੀ ਘੋੜੀ ਹੈ, ਉਹਨੇ ਬੱਚੀ ਨੂੰ ਜਨਮ ਦਿੱਤਾ ਇੱਕ, ਤੇ ਉਹਨੇ ਇੱਕ ਬੱਚੇ ਦੇ ਨੂੰ ਜਨਮ ਦਿੱਤਾ ਹੈ। ਪਰ ਮੈਂ ਇਹ ਗੱਲ ਬੜੀ ਅਜੀਬ ਸੁਣੀ ਸੀ ਵੀ ਕੋਈ 3 ਦਿਨਾਂ ਬਾਅਦ ਵੇਈ ਨਦੀ 'ਚੋਂ ਆ ਜਾਏ, ਤੇ ਮੈਂ ਉਹ ਘਰਦਿਆਂ ਨੂੰ ਸੰਭਾਲ ਕੇ ਆ ਗਿਆ। ਤੇ ਇੱਥੋਂ ਫਿਰ ਨਮਾਜ਼ ਦੀ ਗੱਲ ਚੱਲ ਪਈ, ਮੈਂ ਮਸਜਿਦ ਵਿੱਚ ਆ ਗਿਆ। ਅਸਲ ਵਿੱਚ ਮੇਰੀ ਸੋਚ ਉਸੇ ਵਿੱਚ ਸੀ ਭਈ ਉਹ ਬਸ਼ੇਰੀ ਨੂੰ, ਸਾਡੇ ਘਰ ਦੇ ਵਿੱਚ ਇੱਕ ਖੂਹ ਹੈ, ਵੀ ਕਿਤੇ ਬੱਚੇ ਉਹਨੂੰ ਧੱਕਾ ਦੇ ਕੇ ਜਾਂ ਭਟਕਾ ਕੇ ਕਿਸੇ ਤਰ੍ਹਾਂ ਖੂਹ 'ਚ ਨਾ ਸਿੱਟ ਦੇਣ। ਮੈਂ ਤਾਂ ਆਪਣੀ ਬਸ਼ੇਰੀ ਨੂੰ ਬਚਾਉਂਦਾ ਫਿਰਦਾ ਸੀ। ਸਤਿਗੁਰੂ ਕਹਿੰਦੇ ਤੂੰ ਨਮਾਜ਼ ਗੁਜ਼ਾਰਦਾ ਤੇ ਮੈਂ ਤੇਰੇ ਨਾਲ ਹੋਣਾ ਸੀ। ਮੈਂ ਕਿਹਾ ਸੀ ਨਾ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ, ਉਹ ਜਿਹਾ ਮੁਸਲਮਾਨ ਤੇ ਹੈ ਹੀ ਨਹੀਂ। ਤੂੰ ਦੱਸ, ਤੂੰ ਕਾਜੀ ਹੋ ਕੇ ਤੂੰ ਐਵੇਂ ਕਰਨਾ? ਉਹ ਫਿਰ ਉਸ ਵੇਲੇ ਕਹਿਣ ਲੱਗੇ ਵੀ ਚਲੋ ਕਾਜੀ ਨੇ ਗਲਤੀ ਕਰ ਲਈ, ਨਵਾਬ ਦੌਲਤ ਖਾਂ ਤੇ ਸੀ ਨਾ ਇੱਥੇ। ਸਤਿਗੁਰੂ ਕਹਿੰਦੇ ਇਹਨੂੰ ਪੁੱਛ ਲੈਨੇ। ਨਵਾਬ ਦੌਲਤ ਖਾਂ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਸੀ? ਨਵਾਬ ਦੌਲਤ ਖਾਂ ਕਹਿਣ ਲੱਗਾ ਵੀ ਪਾਤਸ਼ਾਹ ਸੱਚ ਇਹ ਹੈ, ਮੈਂ ਵੀ ਆਪਣਾ ਇੱਕ ਬੰਦਾ ਭੇਜਿਆ ਹੋਇਆ ਕਾਬਲ ਵਿੱਚ ਉੱਥੇ ਘੋੜੇ ਖਰੀਦਣ ਵਾਸਤੇ, ਤੇ ਮੈਂ ਉਹਨੂੰ ਇਹ ਸੋਚਦਾ ਰਿਹਾ ਵੀ ਕਿਤੇ ਗਲਤੀ ਨਾ ਕਰੇ, ਮੁੱਲ ਜ਼ਿਆਦਾ ਨਾ ਲਾ ਦੇ, ਘੋੜੇ ਵਧੀਆ ਖਰੀਦ ਲਵੇ, ਧੋਖਾ ਨਾ ਖਾ ਲਵੇ। ਮੈਂ ਤਾਂ ਕਾਬਲ ਵਿੱਚ ਘੋੜੇ ਵੇਚਦਾ ਰਿਹਾ ਤੇ ਮੈਂ ਇੱਥੇ ਖਲੋਤਾ ਹੀ ਸੀ। ਆਪਾਂ ਜਦੋਂ ਇਹੋ ਜਿਹੀ ਗੱਲ ਸੁਣਦੇ ਨੇ ਤਾਂ ਬਹੁਤੇ ਖੁਸ਼ ਹੋ ਜਾਂਦੇ ਹਾਂ। ਮੈਂ ਵੀ ਹੋ ਜਾਂਦਾ, ਤੁਸੀਂ ਵੀ ਹੋ ਜਾਂਦੇ ਹੋ ਵੀ ਆਹ ਗੱਲ ਵਧੀਆ, ਕਿਉਂਕਿ ਕਾਜੀ ਦੀ ਤੇ ਨਵਾਬ ਦੌਲਤ ਖਾਂ ਦੀ ਹੈ। ਪਰ ਮਨਾ ਇਹ ਗੱਲ ਤੇਰੀ ਵੀ ਹੈ, ਇਹ ਤੇਰੀ ਵੀ ਆ। ਉਹ ਤਾਂ ਮਸਜਿਦ ਵਿੱਚ ਤਾਂ ਖਲੋਤੇ ਸਨ, ਅਸੀਂ ਤਾਂ ਅਖੰਡ ਪਾਠ ਰਖਵਾਇਆ ਹੁੰਦਾ ਤੇ ਆਪ ਘਰ ਹੁੰਨੇ ਆ। ਹੁਣ ਤਾਂ ਘਰ ਦੀ ਵੀ ਗੱਲ ਛੱਡੀ, ਅਖੰਡ ਪਾਠ ਸਾਹਿਬ ਅੰਮ੍ਰਿਤਸਰ ਰਖਵਾ ਦਿੰਦੇ ਆ। ਤੇ ਮੈਂ ਬੜੀ ਵਾਰੀ ਲੋਕਾਂ ਕੋਲ ਸੁਣਿਆ, ਬੜੀ ਐਸੀਆਂ ਕਥਾ ਕਹਾਣੀਆਂ ਪ੍ਰਚਲਿਤ ਹੋਈਆਂ ਨੇ ਵੀ ਫਲਾਨੀ ਜਗ੍ਹਾ ਤੇ ਪਾਠ ਰੱਖਿਆ, ਪਾਠੀ ਸੌਂ ਗਿਆ। ਤੁਸੀਂ ਵੀ ਸੁਣੀਆਂ ਹੋਣੀਆਂ। ਮੈਂ ਇੱਕ ਵੀ ਕਥਾ ਕਹਾਣੀ ਨਹੀਂ ਕਿਸੇ ਦੀ ਸੁਣੀ ਵੀ ਉਹ ਪਾਠ ਅੰਮ੍ਰਿਤਸਰ ਸਾਹਿਬ ਰੱਖਿਆ ਸੀ ਤੇ ਬੰਦਾ ਇੱਥੇ ਘਰ ਵਿੱਚ ਬੈਠਾ ਸੌਂ ਰਿਹਾ ਸੀ। ਸੁਣੀ ਕਿਸੇ ਦੀ ਕਹਾਣੀ? ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮਸਜਿਦ ਵਿੱਚ ਖਲੋਤਿਆਂ ਨਮਾਜ਼ਾਂ ਪੜ੍ਹਦਿਆਂ ਵੀ ਧਿਆਨ ਇਕਾਗਰ ਨਹੀਂ, ਉਹ ਵੀ ਲੋਕ ਕਬੂਲ ਨਹੀਂ, ਤੇ ਅਸੀਂ ਕਿਹੜੇ ਧਰਮ ਦੀ ਗੱਲ ਕਰਨੇ ਆ ਫਿਰ? ਆਪਣੇ ਜੀਵਨ ਵਿੱਚੋਂ ਭਰਮ ਨੂੰ ਦੂਰ ਕਰੋ। ਤੁਸੀਂ ਸਹਿਜ ਪਾਠ ਆਪ ਕਰੋ। ਨਹੀਂ ਆਪ ਕਰਨਾ, ਸਨਮਾਨਯੋਗ ਭਾਈ ਸਾਹਿਬ ਹੋਰਾਂ ਕੋਲ ਸਮਾਂ ਨਿਸ਼ਚਿਤ ਕਰ ਲਿਓ ਵੀ ਭਾਈ ਸਾਹਿਬ ਜੀ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੇ 5867, ਮੈਂ ਫਿਰ ਦੁਬਾਰੇ ਬੋਲਦਾ, 5867 ਟੋਟਲੀ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ। ਟੋਟਲੀ ਇੰਨੇ ਸ਼ਬਦ ਨੇ। ਤੇ ਜੇ ਤੁਸੀਂ ਇੱਕ ਦਿਨ 'ਚ ਨੂੰ 10 ਵੀ ਪੜ੍ਹੋ, ਸਾਲ 'ਚ ਭੋਗ ਪੈ ਜਾਏਗਾ, ਤਾਂ ਕਿ ਉਹ ਕਿਹੜਾ ਨਾਰਾਜ਼ ਹੋਣ ਲੱਗਿਆ। ਪਰ ਜਿਸ ਦਿਨ ਤੁਸੀਂ ਪਾਠ ਕਰਿਆ ਨਾ, ਜਿਸ ਦਿਨ ਪਾਠ ਕਰਿਆ ਤੁਸੀਂ, ਤੇ ਜਦੋਂ ਪਾਠ ਦੀ ਸਮਾਪਤੀ ਹੋਏਗੀ ਨਾ, ਤੇ ਤੁਹਾਨੂੰ ਲੱਗੇਗਾ ਵੀ ਮੈਂ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕੀਤੀਆਂ ਨੇ, ਇਹਨਾਂ 35 ਮਹਾਂਪੁਰਖਾਂ ਨਾਲ ਮੈਂ ਗੱਲਾਂ ਕੀਤੀਆਂ ਨੇ, ਇਹਨੇ ਮੈਨੂੰ ਬੜਾ ਵਧੀਆ ਰਸਤਾ ਦਿਖਾਇਆ। ਗੱਲ ਨੂੰ ਅੱਗੇ ਤੋਰੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਪਸ ਆਏ, ਤੇ ਘਰ ਵਾਪਸ ਆ ਕੇ ਉਹਨਾਂ ਨੇ ਤਿਆਰੀ ਕੀਤੀ
ਭਈ ਆਪਾਂ ਹੁਣ ਸੰਸਾਰ ਨੂੰ ਉਪਦੇਸ਼ ਦੇਣ ਵਾਸਤੇ ਜਾਣਾ ਹੈ। ਮੇਰੇ ਦਾਤੇ ਨੇ ਰਹਿਮਤ ਕੀਤੀ, ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਬਈ ਜਾ ਬੇਬੇ ਨਾਨਕੀ ਕੋਲੋਂ ਪੈਸੇ ਲੈ ਕੇ ਆ। ਹੁਣ ਦੇਖੋ, ਮੈਂ ਬਾਰ-ਬਾਰ ਜ਼ਿਕਰ ਕਰ ਰਿਹਾ ਵੀ ਗੁਰੂ ਨਾਨਕ ਸਾਹਿਬ ਕੋਲ ਪੈਸਿਆਂ ਦਾ ਥੋੜਾ ਘਾਟਾ ਸੀ। 500 ਏਕੜ ਜ਼ਮੀਨ ਤਲਵੰਡੀ ਦੇ ਵਿੱਚ, ਨਨਕਾਣਾ ਸਾਹਿਬ ਦੇ ਵਿੱਚ ਅੱਜ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਬੋਲਦੀ ਹੈ। ਇੰਨੀ ਜ਼ਮੀਨ ਜਾਇਦਾਦ ਹੈ ਉਹਨਾਂ ਕੋਲ, ਸੁਲਤਾਨਪੁਰ ਲੋਧੀ। ਤੇ ਜਿਹੜਾ ਇਸ ਵਾਰੀ ਹਿਸਾਬ ਕਿਤਾਬ ਹੋਇਆ ਸੀ ਨਾ, 760 ਰੁਪਈਏ ਗੁਰੂ ਨਾਨਕ ਸਾਹਿਬ ਦੇ ਵੱਧ ਨਿਕਲੇ ਸਨ। ਉਹ ਵੀ ਉਹਨਾਂ ਗਰੀਬਾਂ 'ਚ ਵੰਡ ਦਿੱਤੇ, ਪਰ ਆਪਣੇ ਕੋਲ ਨਹੀਂ ਰੱਖੇ। ਹੁਣ ਸਤਿਗੁਰੂ ਕਹਿ ਰਹੇ ਨੇ ਵੀ ਭਾਈ ਮਰਦਾਨਾ ਜੀ ਨੂੰ ਵੀ, ਭਾਈ ਮਰਦਾਨਿਆਂ ਬੇਬੇ ਨਾਨਕੀ ਤੋਂ ਪੈਸੇ ਲੈ ਕੇ ਆ। ਬੇਬੇ ਨਾਨਕੀ ਤੋਂ ਪੈਸੇ ਲੈ ਕੇ ਆ ਤੇ ਉਹਨਾਂ ਪੈਸਿਆਂ ਦੀ ਰਬਾਬ ਖਰੀਦਣੀ ਹੈ। ਇਸਤਰੀ ਨੂੰ ਕਹਿੰਦੇ ਸਨ ਨਾ ਵੀ ਉਹ ਪ੍ਰਚਾਰ ਵਿੱਚ ਜਾਂ ਧਰਮ ਦੀ ਦੁਨੀਆ 'ਚ ਹਿੱਸਾ ਨਹੀਂ ਪਾ ਸਕਦੀ। ਸਤਿਗੁਰੂ ਕਹਿਣ ਲੱਗੇ ਬੇਬੇ ਨਾਨਕੀ ਦਾ ਹਿੱਸਾ ਪਾਉਣਾ ਹੈ, ਇਸਤਰੀ ਜਾਤੀ ਦਾ ਹਿੱਸਾ ਪਾਉਣਾ, ਇਹਦੇ ਵਿੱਚ ਧਰਮ ਦੇ ਵਿੱਚ ਪ੍ਰਚਾਰ ਵਿੱਚ ਹਿੱਸਾ ਪਾਉਣਾ ਹੈ। 20 ਰੁਪਈਏ ਤਾਂ ਆਪਣੇ ਕੋਲੋਂ ਖਰਚ ਲੈਂਦੇ, ਕਿੱਡੀ ਕੁ ਵੱਡੀ ਗੱਲ ਸੀ। ਆਹ ਇਸਤਰੀ ਨੂੰ ਸਨਮਾਨ। ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਨਾ, ਐਵੇਂ ਲੰਮਾ ਜਿਹਾ ਚੋਲਾ ਪਾ ਕੇ ਆਉਂਦਾ, ਤੁਸੀਂ ਐਵੇਂ ਨਾ ਮੱਥਾ ਟੇਕਿਆ ਕਰੋ। ਜੋ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ, ਉਹ ਇਹਨਾਂ ਦੇਹਧਾਰੀਆਂ ਨੇ ਨਹੀਂ ਦੇਣਾ ਤੁਹਾਨੂੰ। ਇਹ ਤਾਂ ਕਹਿੰਦੇ ਅਸੀਂ ਬੀਬੀਆਂ ਦੇ ਮੱਥੇ ਹੀ ਨਹੀਂ ਲੱਗਦੇ, ਅਸੀਂ ਬੀਬੀਆਂ ਦੇ ਦਰਸ਼ਨ ਹੀ ਨਹੀਂ ਕਰਦੇ। ਉਹਨਾਂ ਨੂੰ ਇੰਨਾ ਨਹੀਂ ਪਤਾ ਵੀ ਭਲਿਆ ਤੇਰਾ ਜਨਮ ਕਿਹੜਾ ਲਿਫਾਫੇ 'ਚੋਂ ਹੋਇਆ ਸੀ, ਮਾਂ ਦੀ ਕੁੱਖ ਤੋਂ ਹੀ ਹੋਇਆ ਹੈ। ਇਸੇ ਮਾਂ ਦੀ ਕੁੱਖ ਤੋਂ ਹੋਇਆ, ਇਸੇ ਮਾਂ ਦੀ ਗੋਦ ਵਿੱਚ ਬੈਠਾ, ਇਸੇ ਮਾਂ ਦੀ ਗੋਦ ਵਿੱਚ ਮਲ ਮੂਤਰ ਕੀਤਾ ਸੀ ਤੂੰ। ਇਸੇ ਮਾਂ ਨੇ ਜੋਬਨ ਘੋਲ ਕੇ ਤੈਨੂੰ ਪਿਲਾਇਆ ਸੀ, ਜਿਹਦੇ ਅੱਜ ਤੂੰ ਦਰਸ਼ਨ ਨਹੀਂ ਕਰਨੇ ਚਾਹੁੰਦਾ। ਪਹਿਰਾ ਦਿਆ ਕਰੀਏ, ਤੁਹਾਡੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ। ਹੁਣ ਭਾਈ ਮਰਦਾਨਾ ਜੀ ਬੇਬੇ ਨਾਨਕੀ ਨੂੰ ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਨੇ 20 ਰੁਪਈਏ ਪੈਸੇ ਮੰਗੇ ਨੇ ਵੀ ਰਬਾਬ ਲੈ ਕੇ ਆਉਣੀ ਹੈ। ਹੁਣ ਰਬਾਬ ਤਾਂ ਦੇਖੋ 1 ਰੁਪਈਏ ਤੋਂ ਵੀ ਥੋੜ੍ਹੀ ਆ ਜਾਣੀ ਸੀ, ਪਰ ਬੇਬੇ ਨਾਨਕੀ ਨੇ 20 ਰੁਪਈਏ ਦਿੱਤੇ। ਮੇਰੇ ਵੀਰੇ ਵਾਸਤੇ ਵਧੀਆ ਰਬਾਬ ਲੈ ਕੇ। ਕਹਿਣ ਲੱਗੇ ਠੀਕ ਹੈ। ਗੁਰੂ ਨਾਨਕ ਸਾਹਿਬ ਕੋਲ ਪੁੱਛਿਆ ਵੀ ਕਿੱਥੋਂ ਰਬਾਬ ਲਿਆਉਣੀ ਹੈ। ਕਹਿਣ ਲੱਗੇ ਸੁਲਤਾਨਪੁਰ ਲੋਧੀ ਤੋਂ ਕੁਛ ਦੂਰੀ ਉੱਤੇ ਇੱਕ ਨਗਰ ਦਾ ਨਾਂ ਹੈ ਭੈਰੋਆਣਾ। ਇੱਕ ਮੈਂ ਗੱਲ ਕਹਿਣ ਲੱਗਾ, ਤੁਹਾਨੂੰ ਬੁਰਾ ਨਾ ਮਨਾਇਓ ਬਿਲਕੁਲ ਵੀ, ਨੇਕ ਨੀਤ ਨਾਲ ਕਹਿਣ ਲੱਗਾ। ਤੁਸੀਂ ਜਦੋਂ ਵੀ ਕੋਈ ਦੁੱਖ ਸੁੱਖ ਹੁੰਦਾ ਹੈ ਨਾ, ਕੁਛ ਵੀ ਹੁੰਦਾ ਹੈ, ਤੇ ਇਹਦੇ ਕੋਲ ਆਉਂਦੇ ਹੋ। ਪਰ ਜਦੋਂ ਤੁਸੀਂ ਇੰਡੀਆ ਜਾਂਦੇ ਹੋ ਨਾ, ਸਭ ਨੂੰ ਮਿਲਾਉਂਦੇ ਹੋ, ਇਹਨੂੰ ਨਹੀਂ ਮਿਲ ਕੇ ਆਉਂਦੇ। ਦੁੱਖ ਸੁੱਖ ਇਹਦੇ ਨਾਲ ਹੈ। ਇੱਥੋਂ ਚੜ੍ਹਨ ਲੱਗਿਆ ਜਹਾਜ਼ ਵੀ ਅਰਦਾਸ ਕਰਕੇ ਤੁਰਦੇ ਹੋ। ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨਾ, ਹਰੇਕ ਟੂਰ ਦੇ ਵਿੱਚ ਜਦੋਂ ਵੀ ਤੁਸੀਂ ਜਾਂਦੇ ਹੋ ਨਾ, 1 ਜਾਂ 2 ਦਿਨ, ਅੱਜ ਕੱਲ੍ਹ ਤਾਂ ਬੜੀਆਂ ਸਹੂਲਤਾਂ ਨੇ, ਗੱਡੀਆਂ ਵਾਲੇ ਮਿਲ ਜਾਂਦੇ ਨੇ ਸੌਖੇ, 1 ਜਾਂ 2 ਦਿਨ ਜਿਵੇਂ ਮੈਂ ਗੁਰੂ ਨਾਨਕ ਸਾਹਿਬ ਦੇ ਹੀ ਦਰਸ਼ਨ ਕਰਨੇ ਨੇ ਸੁਲਤਾਨਪੁਰ ਲੋਧੀ, ਜਿੰਨੇ ਗੁਰਦੁਆਰੇ ਸੰਬੰਧਿਤ ਨੇ, ਮੈਂ ਉੱਥੇ ਜਾ ਕੇ ਆਉਣਾ। ਆਪਣੇ ਬੱਚਿਆਂ ਨੂੰ ਸਿਖਾਓ। ਸਮਾਂ ਸੀਮਾ 'ਚ ਮੈਂ ਗੱਲ ਅਗਾਂਹ ਤੋਰਨੀ ਚਾਹੁੰਦਾ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਇੱਥੇ ਭੈਰੋਆਣਾ ਇੱਕ, ਤੇ ਉੱਥੇ ਭਾਈ ਫਿਰੰਦਾ ਰਬਾਬਾਂ ਬਣਾਉਂਦਾ ਹੈ, ਤੇ ਉਹਦੇ ਕੋਲ ਰਬਾਬ ਲੈ ਕੇ ਆ। ਉਹ ਕਹਿੰਦੇ ਠੀਕ ਹੈ। ਭਾਈ ਮਰਦਾਨੇ ਨੇ 20 ਰੁਪਈਏ ਬੋਝੇ ਪਾਏ ਤੇ ਚਲੇ ਗਏ। ਜਾ ਕੇ ਉੱਥੇ ਮਿਲੇ ਤੇ ਉਹ ਭਾਈ ਫਿਰੰਦਾ ਰਬਾਬਾਂ ਬਣਾ ਰਿਹਾ ਹੈ। ਜਦੋਂ ਭਾਈ ਮਰਦਾਨੇ ਨੇ ਜਾ ਕੇ ਆਖਿਆ ਵੀ ਮੈਂ ਰਬਾਬ ਲੈਣ ਆਇਆ, ਉਹ ਕਹਿਣ ਲੱਗਿਆ ਐਵੇਂ ਕਿਵੇਂ ਆ ਕੇ ਤੂੰ ਰਬਾਬ ਲੈਣ? ਤੂੰ ਪਹਿਲਾਂ ਮੈਨੂੰ ਦੱਸ ਕੇ ਜਾ, ਤੇ 5-10 ਦਿਨ 20 ਦਿਨ ਲੱਗਣਗੇ ਰਬਾਬ ਬਣਾਉਣ ਲੱਗਿਆ, ਇਵੇਂ ਕਿਵੇਂ ਤੈਨੂੰ ਰਬਾਬ ਮਿਲ ਜਾਏਗੀ? ਉਹ ਭਾਈ ਮਰਦਾਨਾ ਕਹਿਣ ਲੱਗਿਆ ਵੀ ਅੱਛਾ, ਤੇ ਉਹ ਜਿਹੜੀ ਸਾਹਮਣੇ ਟੰਗੀ ਪਈ ਹੈ ਕੱਪੜੇ ਨਾਲ ਢੱਕ ਕੇ ਰੱਖੀ, ਕਹਿਣ ਲੱਗੇ ਉਹ ਨਹੀਂ ਤੈਨੂੰ ਮਿਲ ਸਕਦੀ, ਉਹ ਬਹੁਤ ਮਹਿੰਗੀ ਹੈ। ਹੁਣ ਭਾਈ ਮਰਦਾਨੇ ਦੇ ਬੋਝੇ 'ਚ 20 ਰੁਪਈਏ, ਅੱਜ ਦੇ ਕਰੋੜਾਂ ਰੁਪਈਏ ਦੇ ਬਰਾਬਰ ਲਾ ਲਓ,
ਤੇ ਉਹ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਤੂੰ ਮੰਗ ਕਿੰਨੇ ਮੰਗਦਾ ਹੈ, ਤੂੰ ਮੰਗ ਕਿੰਨੇ ਮੰਗਦਾ ਹੈ, ਕਿੱਡੀ ਕੁ ਮਹਿੰਗੀ ਹੋਏਗੀ। ਉਹ ਕਹਿੰਦਾ ਨਹੀਂ, ਇਹਦਾ ਮੁੱਲ ਤੇਰੇ ਕੋਲ ਨਹੀਂ ਹੋਣਾ, ਤੂੰ ਰਹਿਣ ਦੇ, ਇਹ ਤੇਰੇ ਕੋਲੋਂ ਨਹੀਂ ਖਰੀਦ ਹੋਣੀ। ਉਹ ਕਹਿਣ ਲੱਗਿਆ ਕਮਾਲ ਦੀ ਗੱਲ ਹੈ ਵੀ ਹੱਦ ਹੋ ਗਈ ਤੇਰੇ ਵਾਲੀ, ਐਡੇ ਕੀ ਹੀਰੇ ਮੋਤੀ ਲੱਗੇ ਨੇ ਰਬਾਬ ਨੂੰ। ਯਾਰ ਮੈਂ ਸਾਡੇ ਪਿਤਾ ਪੁਰਖੀ ਕੰਮ ਅਸੀਂ ਰਬਾਬਾਂ ਹੀ ਵਜਾਉਂਦੇ ਹਾਂ। ਉਹ ਕਹਿੰਦਾ ਮੈਂ ਤੈਨੂੰ ਵਾਰ-ਵਾਰ ਕਹਿੰਦਾ ਵੀ ਇਹਦੀ ਕੀਮਤ ਤੇਰੇ ਕੋਲ ਨਹੀਂ ਹੈ, ਤੇਰੇ ਕੋਲ ਨਹੀਂ ਖਰੀਦ ਹੋਣੀ। ਉਹ ਕਹਿਣ ਲੱਗਿਆ ਲੈ ਦਿਖਾ ਤਾਂ ਸਹੀ, ਮੈਂ ਵਜਾ ਕੇ ਤਾਂ, ਕਹਿੰਦੇ ਬਿਲਕੁਲ ਨਹੀਂ ਵਜਾ ਸਕਦਾ। ਇਹ ਰਬਾਬ ਦੀ ਤੰਦ ਤੇ ਪਹਿਲਾ ਹੱਥ ਉਦੋਂ ਰੱਖਣਾ ਜਦੋਂ ਸਾਹਮਣੇ ਗੁਰੂ ਨਾਨਕ ਬੈਠਾ ਹੋਇਆ। ਇਹ ਤਾਂ ਮੈਂ ਉਹਦੇ ਵਾਸਤੇ ਬਣਾਈ ਹੈ। ਇਹ ਰਬਾਬ ਕੱਲੇ ਗੁਰੂ ਨਾਨਕ ਸਾਹਿਬ ਦੇ ਕੋਲ ਵੱਜਣੀ ਹੈ। ਇਹ ਰਬਾਬ ਦੀ ਭੇਟਾ ਇਹ ਹੈ, ਇਹਦੀ ਪੈਸਿਆਂ 'ਚ ਭੇਟਾ ਨਹੀਂ ਹੈ। ਇਹਦੀ ਰਬਾਬ ਦੀ ਭੇਟਾ ਇਹ ਹੈ ਵੀ ਜਿਹਨੇ ਰਬਾਬ ਲੈ ਕੇ ਜਾਣੀ ਹੈ ਨਾ, ਉਹ ਕੇਵਲ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਵਜਾਵੇ, ਉਹ ਕਿਸੇ ਰਾਜੇ ਮਹਾਰਾਜੇ ਦੇ ਦਰ 'ਤੇ ਨਾ ਵਜਾਵੇ। ਆਪ ਸਿਆਣੇ ਗੁਰੂ ਘਰ ਦੇ ਕੀਰਤਨੀਏ ਬੈਠੇ ਹੋ, ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਦੇ ਕੇ ਵਾਪਸ ਆ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ 60 ਰਾਗ ਨੇ। 31 ਰਾਗ ਪ੍ਰਮੁੱਖ ਨੇ, 29 ਰਾਗ ਸਹਾਇਕ ਨੇ। ਜਿਵੇਂ ਗੌੜੀ ਕਈ ਕਿਸਮ ਦੀ ਹੈ, ਗੌੜੀ ਚੇਤੀ, ਗੌੜੀ ਬੈਰਾਗਣ, ਗੌੜੀ ਗੁਆਰੇਰੀ ਇਤਿਆਦਿਕ। ਉਹ 60 ਰਾਗਾਂ ਵਿੱਚੋਂ ਭੈਰਵੀ ਰਾਗ ਨਹੀਂ ਹੈ। ਸਿਆਣੇ ਬੈਠੇ ਨੇ ਸਾਰੇ। ਹਾਲਾਂਕਿ ਰਾਗੀ ਸਿੰਘ ਬਹੁਤੀ ਆਸਾ ਕੀ ਵਾਰ ਭੈਰਵੀ ਰਾਗ 'ਚ ਕਰਦੇ ਨੇ। ਭੈਰਵੀ ਰਾਗ ਬੜਾ ਮਿੱਠਾ ਹੈ, ਔਰ ਇੱਕ ਇਕੱਲਾ ਭੈਰਵੀ ਰਾਗ ਹੈ ਜਿਹਦੇ ਗਾਉਣ 'ਤੇ ਕੋਈ ਪਾਬੰਦੀ ਨਹੀਂ ਹੈ। ਬਾਕੀ ਰਾਗਾਂ ਦੇ ਗਾਉਣ 'ਤੇ ਪਾਬੰਦੀ ਹੈ। ਸਮਾਂ ਬਹੁਤ ਨੇੜੇ ਹੋਈ ਜਾਂਦਾ, ਮੈਨੂੰ ਫਿਕਰ ਹੈ ਵਾਰ-ਵਾਰ ਗੱਲ ਦਾ, ਸਮੇਂ ਦੀ ਉਲੰਘਣਾ ਨਹੀਂ ਕਰਨੀ ਚਾਹੁੰਦਾ। ਤੁਸੀਂ ਅੱਜ ਜਿਹਨੂੰ ਮਰਜ਼ੀ ਪੁੱਛੋ ਵੀ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਿਉਂ ਕਰਵਾਉਣੇ ਨੇ? ਉਹ ਇਸ ਲਈ ਕਰਵਾਉਣੇ ਨੇ ਕਿਉਂਕਿ ਜਿਹੜੀਆਂ ਲਾਵਾਂ ਨੇ ਉਹ ਸੂਹੀ ਰਾਗ 'ਚ ਨੇ। ਸੂਹੀ ਰਾਗ ਨੂੰ ਗਾਉਣ ਦਾ ਵਕਤ 9 ਤੋਂ 12 ਵਜੇ ਤੱਕ ਦਾ ਹੈ। ਉਹ ਆਹ ਕਾਰਨ ਸੀ। ਇਹ ਨਹੀਂ ਵੀ ਉਦੋਂ 12 ਵਜੇ ਤੋਂ ਬਾਅਦ ਸਮਾਂ ਗਮੀ ਦਾ ਹੋ ਜਾਂਦਾ ਹੈ। ਹੁਣ ਜਿਹੜਾ ਭੈਰਵੀ ਰਾਗ ਆ ਉਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਜਦ ਕਿ ਭੈਰਵੀ ਰਾਗ ਬਹੁਤ ਗਾਇਆ ਜਾਂਦਾ ਹੈ। ਔਰ ਭੈਰਵੀ ਰਾਗ ਦਾ ਸਮਾਂ ਵੀ ਕੋਈ ਨਹੀਂ ਹੈ। ਭੈਰਵੀ ਰਾਗ ਮਿੱਠਾ ਵੀ ਬਹੁਤ ਹੈ, ਫਿਰ ਵੀ ਗੁਰੂ ਗ੍ਰੰਥ ਸਾਹਿਬ 'ਚ ਕਿਉਂ ਨਹੀਂ ਹੈ? ਉਹ ਇਸ ਲਈ ਨਹੀਂ ਹੈ ਕਿਉਂਕਿ ਭੈਰਵੀ ਰਾਗ ਉਸ ਵੇਲੇ ਵੇਸ਼ਵਾ ਦੇ ਦੁਆਰੇ ਦਾ ਸ਼ਿੰਗਾਰ ਬਣ ਚੁੱਕਾ ਹੋਇਆ ਸੀ। ਜਿਸ ਰਾਜੇ ਮਹਾਰਾਜੇ ਨੂੰ ਰਾਤ ਨੂੰ ਨੀਂਦ ਨਾ ਆਵੇ, ਉਹ ਵੇਸ਼ਵਾ ਦੇ ਦੁਆਰੇ ਚਲਾ ਜਾਂਦਾ ਸੀ ਅਤੇ ਉਹਨੂੰ ਕਹਿੰਦਾ ਸੀ ਮੈਨੂੰ ਰਾਗ ਸੁਣਾ। ਉਹ ਜਿਹੜੇ ਵੇਲੇ ਮਰਜ਼ੀ ਆ ਜਾਵੇ ਅਤੇ ਉਹ ਭੈਰਵੀ ਰਾਗ ਸੁਣਾ ਕੇ ਪਾਸੇ ਕਰ ਦਿੰਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਵੀ ਗੁਰੂ ਗ੍ਰੰਥ ਸਾਹਿਬ 'ਚ ਭੈਰੋਂ ਰਾਗ ਹੈ ਪਰ ਭੈਰਵੀ ਰਾਗ ਨਹੀਂ ਹੈ। ਯਾਦ ਰੱਖਿਓ ਜੀ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਉਹ ਕਹਿਣ ਲੱਗਿਆ ਵੀ ਇਹ ਤੇ ਰਬਾਬ ਕੇਵਲ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਵੱਜਣੀ ਹੈ। ਭਾਈ ਮਰਦਾਨਾ ਉੱਠ ਕੇ ਖਲੋ ਗਿਆ, ਮੈਂ ਉਸੇ ਦਾ ਤਾਂ ਆਸ਼ਿਕ ਹੈ। ਮੈਂ ਮਾਂ ਵੀ ਛੱਡੀ, ਮੈਂ ਬਾਪ ਵੀ ਛੱਡਿਆ, ਪਰਿਵਾਰ ਵੀ ਛੱਡਿਆ, ਸਭ ਕੁਝ ਛੱਡਿਆ, ਮੈਂ ਤਾਂ ਗੁਰੂ ਨਾਨਕ ਦੇ ਦਰ 'ਤੇ ਵਿਕਿਆ ਹੋਇਆ। ਮੈਨੂੰ ਉਸੇ ਨੇ ਭੇਜਿਆ। ਭਾਈ ਫਿਰੰਦਾ ਉੱਠ ਕੇ ਖਲੋ ਗਿਆ, ਰਬਾਬ ਲੈ ਜਾ, ਤੂੰ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਵਜਾਈ, ਕਿਸੇ ਅਮੀਰ ਦੇ ਦਰ 'ਤੇ ਨਾ ਵਜਾਈ। ਭਾਈ ਮਰਦਾਨਾ ਰਬਾਬ ਲੈ ਕੇ ਸੀਨੇ ਨਾਲ ਲਾ ਕੇ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਕੋਲ ਆ ਗਿਆ। ਉਦਾਸੀਆਂ 'ਤੇ ਕਿਵੇਂ ਤੁਰਦੇ ਨੇ ਇਹ ਆਉਣ ਵਾਲੇ ਸਮੇਂ 'ਚ। ਮੇਰਾ ਸਮਾਂ ਸਮਾਪਤ ਹੈ। ਇੰਨੀ ਇਹ ਬੇਨਤੀਆਂ ਕਬੂਲ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਸੋਹਣਾ ਮਾਹੌਲ ਹੈ। ਪਹਿਲਾਂ ਆਪ ਜੀ ਨੇ ਕੀਰਤਨ, ਫਿਰ ਕਥਾ, ਫਿਰ ਸਿੱਖ ਧਰਮ ਦੇ ਮਹਾਨ ਵਿਦਵਾਨ
ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ। ਵੇਖੋ ਗੱਲਾਂ ਉਹੀ ਹਨ, ਤੁਸੀਂ ਪੜ੍ਹੀਆਂ ਵੀ ਹਨ, ਤੁਸੀਂ ਇਤਿਹਾਸ ਸੁਣਿਆ ਵੀ ਹੈ, ਪਰ ਇੱਕ ਸਮਝਾਉਣ ਦਾ ਤੇ ਕਹਿਣ ਦਾ ਜੋ ਤਰੀਕਾ ਹੈ ਉਹ ਇਲਾਹੀ ਹੈ। ਗੁਰਬਾਣੀ ਦਾ ਵੀ ਇੱਕ ਥਾਂ ਤੇ ਫਰਮਾਨ ਹੈ, ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ। ਜਿਹਦੇ ਅੰਦਰ ਪਰਮਾਤਮਾ ਦਾ ਵਾਸਾ ਹੁੰਦਾ ਹੈ, ਭਾਵ ਜਿਹੜਾ ਉਹ ਗੁਰੂ ਦੇ ਸ਼ਬਦ ਦੀ ਖੋਜ ਕਰਦਾ ਹੈ ਤੇ ਜਿਹੜੇ ਬੋਲ ਉਹਦੇ ਅੰਦਰੋਂ ਨਿਕਲਦੇ ਹਨ ਨਾ, ਉਹ ਸਮਝ ਆਉਂਦੇ ਹਨ। ਆ ਭਾਈ ਸਾਹਿਬ ਦਿਓਲ ਫੈਮਿਲੀ ਮੈਨੂੰ ਬਾਹਰ ਮਿਲੇ ਤੇ ਕਹਿਣ ਲੱਗੇ, ਯਾਰ ਹੱਦ ਹੋ ਗਈ, ਤੁਸੀਂ ਸਾਰਿਆਂ ਨੂੰ ਸਮਾਂ ਦੇਈ ਜਾਂਦੇ ਹੋ, ਭਾਈ ਅਮਰੀਕ ਸਿੰਘ ਨੂੰ ਤੁਸੀਂ 15-20 ਮਿੰਟ ਸਮਾਂ ਦਿੰਦੇ ਹੋ। ਮੈਂ ਕਿਹਾ ਨਹੀਂ ਯਾਰ, ਆਪਾਂ ਤੇ 50 ਮਿੰਟ ਤੋਂ ਲੈ ਕੇ 1 ਘੰਟੇ ਤੱਕ ਸਮਾਂ ਦਿੰਦੇ ਆ। ਕਹਿੰਦਾ ਨਹੀਂ ਯਾਰ, ਉਹਦੇ 'ਚ ਫਟਾਫਟ ਹੀ ਟਾਈਮ ਹੋ ਜਾਂਦਾ, ਇੰਝ ਲੱਗਦਾ ਜਿੱਦਾਂ 10 ਮਿੰਟ ਹੀ ਹੋਏ ਆ, 15 ਮਿੰਟ ਹੀ ਹੋਏ। ਆਉਣ ਤੋਂ ਪਹਿਲਾਂ ਮੈਨੂੰ ਭਾਈ ਸਾਹਿਬ ਦੱਸ ਰਹੇ ਸਨ। ਇਹ ਕਿਉਂ ਕਿ ਜਦੋਂ ਇਤਿਹਾਸ ਦੀ ਸੂਝ ਬੂਝ ਹੋਵੇ, ਜਦੋਂ ਗੁਰਬਾਣੀ ਦਾ ਗਿਆਨ ਹੋਵੇ, ਤੇ ਉਸ ਮੁਖ ਤੋਂ ਜਦੋਂ ਸ਼ਬਦ ਨਿਕਲਦੇ ਹਨ ਨਾ, ਉਹ ਆਪਣੇ ਆਪ ਹੀ ਅੰਦਰ ਘਰ ਕਰ ਜਾਂਦੇ ਹਨ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠਿਆ ਮੁਕਤ ਨਾ ਹੋਵੇ ਜੀ, ਜਿਸ ਚਰ ਸ਼ਬਦ ਨਾ ਕਰੇ ਵਿਚਾਰ। ਸਾਧ ਸੰਗਤ ਜੀ, ਇੱਥੇ ਤੱਕ ਪਹੁੰਚਣਾ ਭਾਈ ਸਾਹਿਬ ਤੇ ਬੜੀ ਕਿਰਪਾ ਹੈ। ਜਦ ਇਹੋ ਜਿਹੀ ਕਿਰਪਾ ਹੋਵੇ ਨਾ, ਬੰਦਾ ਤੇ ਸੰਤ ਬਣ ਜਾਂਦਾ। ਫਿਰ ਐ ਵਧੀਆ ਵਧੀਆ ਕਾਰਾਂ, ਵਧੀਆ ਵਧੀਆ ਡੇਰੇ। ਪਰ ਗੁਰੂ ਦੀ ਅਪਾਰ ਕਿਰਪਾ ਹੋਵੇ ਤੇ ਇਹੋ ਜਿਹਾ ਸਮਾਂ ਮਿਲਦਾ ਹੈ, ਇਹੋ ਜਿਹੀ ਕਿਰਪਾ ਹੁੰਦੀ ਹੈ ਕਿ ਜਿਹੜੀ ਸਾਰੇ ਜਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ ਸਰਵਣ ਕਰਵਾਉਂਦੇ ਹਨ। ਸਾਧ ਸੰਗਤ ਜੀ, ਹੁਣ ਸਿੱਖ ਧਰਮ ਦੇ ਮਹਾਨ ਢਾਡੀ ਜਥਾ ਇੰਦਰਜੀਤ ਸਿੰਘ ਸ਼ੇਰਗਿੱਲ, ਇੱਕ ਸੂਰਬੀਰ ਯੋਧੇ, ਜਦ ਆਪਣੇ ਆਪ ਨੂੰ ਕੁਰਬਾਨ ਕਰਕੇ ਇਹ ਦੁਨੀਆ ਤੋਂ ਚਲੇ ਜਾਂਦੇ ਹਨ ਨਾ, ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਢੱਡ ਦੀ ਠੱਪ ਤੇ ਸਰੰਗੀ ਦੀਆਂ ਜੋ ਧੁਨਾਂ ਹਨ, ਉਹਨਾਂ ਦੇ ਨਾਲ ਜੋ ਜੰਮਿਆ ਹੋਇਆ ਖੂਨ ਹੈ ਨਾ, ਉਹਨੂੰ ਜਗਾਉਂਦੇ ਹਨ। ਹੁਣ ਆਪ ਜੀ ਨੂੰ 50 ਮਿੰਟ ਵਾਸਤੇ ਨਿਹਾਲ ਕਰਨਗੇ। ਇੱਕ ਬੇਨਤੀ ਹੈ ਕਿ ਸਿੱਖ ਵੂਮਨ ਬੇਕਸਫੀਲਡ ਵੱਲੋਂ ਬੇਨਤੀ ਹੈ ਕਿ ਐਤਵਾਰ ਨੂੰ ਜਿਨ੍ਹਾਂ ਦੇ ਕੋਲ ਕੰਬਲ ਵਗੈਰਾ, ਬਿਸਤਰੇ ਵਗੈਰਾ ਹੋਣ ਹੋਮਲੈਸ ਵਾਸਤੇ, ਉਹ ਉੱਥੇ ਉਹਨਾਂ ਦੇ ਬਾਹਰ ਉਹਨਾਂ ਸਟਾਲ ਲਾਇਆ ਹੋਵੇਗਾ ਤੇ ਆਪਣੇ ਜੋ ਕੰਬਲ ਵਗੈਰਾ ਜਾਂ ਵਾਧੂ ਚੀਜ਼ਾਂ ਹੋਣ ਤੇ ਉਹ ਉੱਥੇ ਦੇ ਦੇਣ, ਤਾਂ ਕਿ ਅਸੀਂ ਜਗਤ ਨੂੰ ਦੱਸ ਸਕੀਏ ਕਿ ਜਿੱਥੇ ਅਸੀਂ ਗੁਰਬਾਣੀ ਦਾ ਓਟ ਹਾਸਲ ਲੈਂਦੇ ਹਾਂ, ਨਾਲ ਸੇਵਾ ਵੀ ਕਰਦੇ ਹਾਂ। ਇੰਨੀਆਂ ਵਿਚਾਰਾਂ ਪਾਉਣ ਕਰਨੀਆਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ। ਸਤਨਾਮ
जन को सदा नमस्कार। ज्ञान ध्यान किश कर्म ना जाना, सारे ना जाना तेरी सब ते बड़ा सतगुरु नानक जिन कल राखी मेरी हो। जिना न विसरे नाम से कन्हैया, जिना न विसरे नाम से कन्हैया, भेद न जानो मूल साईं जिया, भेद न जानो मूल साईं जिया। मन तन होए निहाल तुम संग बेटिया, मन तन होए निहाल तुम संग बेटिया, सुख पाया जन प्रसाद दुख सब मेटिया, सुख पाया जन प्रसाद सुख सब मेटिया। जिना न विसरे ना विसरे, जिना न विसरे नाम से कन्हैया, भेद न जानो मूल साईं, भेद न जानो मूल साईं। विसरे ना विसरे जिना न विसरे नाम से कन्हैया भेद न जानो
जानो मूल साईं जेया, भेद न जानो मूल साईं जेया। परवान सब ठाई जानिए। मैं नीवा मेरा सतगुरु उच्चा, ਉੱਚਿਆਂ ਦੇ ਸੰਗ ਲਾਈ, ਸਦਕੇ ਜਾਵਾਂ ਨਾ ਉੱਚਿਆਂ ਤੋਂ, ਦੇ ਜਿਨ੍ਹਾਂ ਨੀਵਿਆਂ ਨਾਲ ਨਿਭਾਈ। सच्चे पातशाह नानक की लोचा पूर सच्चे पातशाह, जिना न विसरे ना विसरे, जिना न विसरे नाम से कन्हैया, भेद न जानो मूल साईं जेया, भेद न जानो मूल साईं जेया, भेद न जानो मूल साईं जेया। वाहेगुरु। 100 ਮੂਰਖਾਂ ਦੀ 100 ਝਿੜਕ ਨਾਲੋਂ ਇੱਕ ਸਿਆਣੇ ਉਸਤਾਦ ਦੀ ਤੜੀ ਚੰਗੀ, ਕੁਝੇ ਕਿਸੇ ਤੇ ਨਾਟਕ ਕਹਾਣੀਆਂ ਨਾਲੋਂ ਸੁਣ ਲੈਣੀ ਇਤਿਹਾਸ ਦੀ ਲੜੀ ਚੰਗੀ, ਲੱਖਾਂ ਜੇਠ ਦੇ ਤਪਦੇ ਦੁਪਹਿਰਿਆਂ ਨਾਲੋਂ ਲੱਗੀ ਸੌਣ ਵਿੱਚ ਪਹਿਰ ਦੀ ਝੜੀ ਚੰਗੀ, 100 ਲੂਣਾ ਕਕਈ ਮਤਰਈ ਨਾਲੋਂ ਮਾਂ ਇਛਰਾਂ ਜਹੀ ਇੱਕ ਲੜੀ ਚੰਗੀ, 100 ਸਾਲ ਉਦਾਸੀ ਦੇ ਜੀਵਨ ਨਾਲੋਂ ਪੰਛੀ ਇੱਕੋ ਸਤਸੰਗ ਦੀ ਘੜੀ ਚੰਗੀ। एक घड़ी आदि होते आद भगतन सिटी गोष्ठे जो किन्नो सो लाभ। आओ लाहा लईए साहिब श्री गुरु गोबिंद सिंह महाराज जी का बख्शिश किया होया गुरु फतेह का नारा बुलंद करो, गुरु ग्रंथ साहिब महाराज नूं झुकाओ सीस, सतगुर की मिठी ते प्यारी असीस लईए, सानू कुछ कहण दा आप जी बल बख्शिश करो, आग्ञा दिओ। आखो जी वाहेगुरु जी का खालसा वाहेगुरु जी की फतेह। संगत जी ਮੈਨੂੰ ਕਿਸੇ ਬੰਦੇ ਨੇ ਅੱਜ ਤੋਂ ਕਈ ਸਾਲ ਪਹਿਲਾਂ ਸਵਾਲ ਕੀਤਾ, ਵਿਗਿਆਨੀ ਜੀ ਤਿਆਰੀ ਕਰਦੇ ਹੋ ਤੁਸੀਂ ਸਟੇਜ ਤੇ ਬੋਲਣ ਦੀ, ਤਾਂ ਜੋ ਮੈਂ ਆਪਣੇ ਉਸਤਾਦਾਂ ਕੋਲੋਂ ਸਿੱਖਿਆ ਕਈ ਗੱਲਾਂ ਲੌਜੀਕਲੀ ਹੁੰਦੀਆਂ ਨੇ ਤੇ ਕਈ ਗੱਲਾਂ ਸੰਗਤ ਜੀ ਜਦੋਂ ਅਸੀਂ ਸਟੇਜ ਤੇ ਆਣ ਕੇ ਖੜ ਜਾਂਦੇ ਹਾਂ ਅਸੀਂ ਆਪ ਤਿਆਰੀ ਵੀ ਨਹੀਂ ਕੀਤੀ ਹੁੰਦੀ, ਸੋਚੀਆਂ ਵੀ ਨਹੀਂ ਹੁੰਦੀਆਂ ਤੇ ਗੁਰੂ ਸਾਹਿਬ ਆਪ ਕਰਵਾ ਦਿੰਦੇ ਨੇ। ਤੇ ਮੇਰਾ ਇਹ ਅੱਜ ਵੀ ਸਵਾਲ ਦਾ ਜਵਾਬ ਇਹੀ ਹੈ ਵੀ ਥੱਲਿਓਂ ਅਸੀਂ ਹੋਰ ਤਰ੍ਹਾਂ ਦੀ ਤਿਆਰੀ ਕਰਕੇ ਆਈ ਦੀ ਆ ਤੇ ਕਈ ਵਾਰੀ ਐਟ ਏ ਟਾਈਮ ਕੁਝ ਗੱਲਾਂ ਗੁਰੂ ਸਾਹਿਬ ਆਪ ਹੀ ਕਰਵਾ ਦਿੰਦੇ ਨੇ ਤੇ ਕੁਝ ਗੱਲਾਂ ਸਾਨੂੰ ਫਿਰ ਸਟੇਜ ਤੇ ਜਦੋਂ ਕੋਈ ਬੁਲਾਰਾ ਬੋਲ ਕੇ ਜਾਂਦਾ ਹੈ ਉਹਦੇ ਅਕੋਰਡਿੰਗ ਟੂ ਸਾਨੂੰ ਕਰਨੀਆਂ ਪੈਂਦੀਆਂ ਨੇ। ਇਹ ਰਵਾਇਤ ਹੁੰਦੀ ਹੈ। ਜਾਂ ਮੈਂ ਇਹ ਗੱਲ ਸਮਝਦਾ ਵੀ ਕਈ ਵਾਰੀ ਆਪਾਂ ਦੁਨਿਆਵੀ ਗੱਲਾਂ ਕਰਦੇ ਨਾ ਤੇ ਕੋਈ ਬੰਦਾ ਗੱਲ ਕਰੇ ਘੋੜੇ ਦੀ ਗੱਲ ਕਰੇ ਤੇ ਦੂਜਾ ਬੰਦਾ ਵੀ ਫਿਰ ਘੋੜੇ ਦੀ ਗੱਲ ਕਰਨ ਲੱਗ ਪੈਂਦਾ, ਉਹ ਫਿਰ ਘੋੜੇ ਹੀ ਵੇਚਣੇ ਲੱਗ ਪੈਂਦੇ ਆ, ਖਰੀਦਣ ਲੱਗ ਪੈਂਦੇ ਆ। ਬੰਦਾ ਜਿਹੜਾ ਸਬਜੈਕਟ ਸਟਾਰਟ ਕਰ ਲਵੇ ਉਹਦੀ ਗੱਲ ਚੱਲ ਪੈਂਦੀ ਹੈ। ਤੇ ਮੈਨੂੰ ਇੱਕ ਵਿਦਵਾਨ ਨੇ ਗੱਲ ਕਹੀ, ਉਹ ਕਹਿੰਦਾ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਆਪਾਂ ਤੁਸੀਂ ਕਿਸੇ ਨਾਲ ਗੱਲ ਕਰੋ ਦੇ ਵੀ ਉਹਦੇ ਨਾਲ ਮਿਲਦੀ ਜੁਲਦੀ ਗੱਲ ਤੁਸੀਂ ਕਰਨੀ ਹੋਵੇ,
ਪਰ ਕਈ ਵਾਰ ਬੰਦੇ ਦੀਆਂ ਆਦਤਾਂ ਬਣ ਜਾਂਦੀਆਂ ਨੇ। ਮਾਫੀ ਚਾਹਾਂਗਾ, ਇਹ ਮੇਰੇ ਮਨ ਦਾ ਖਿਆਲ ਵੀ ਹੋ ਸਕਦਾ ਹੈ, ਆਪਣੇ ਆਮ ਤੌਰ ਤੇ ਰਵਾਇਤ ਹੈ ਵੀ ਵਿਗੜੀਆਂ ਹੋਈਆਂ ਆਦਤਾਂ ਤੇ ਵਧਿਆ ਹੋਇਆ ਢਿੱਡ ਇਹ ਬੜੇ ਭਾਗਾਂ ਨਾਲ ਹੀ ਠੀਕ ਹੁੰਦਾ ਹੈ। ਤੇ ਗੁਰੂ ਪਾਤਸ਼ਾਹ ਕਿਰਪਾ ਕਰੇ। ਭਾਈ ਸਾਹਿਬ ਜੀ ਬਹੁਤ ਵਧੀਆ ਕਥਾ ਕਰਕੇ ਗਏ ਨੇ, ਗੁਰੂ ਦੀ ਗੱਲ ਕੀਤੀ ਹੈ। ਜਿਵੇਂ ਕੱਲ ਉਹਨਾਂ ਨੇ ਗੱਲ ਕੀਤੀ ਸੀ ਵੀ ਕਿਉਂਕਿ ਭੂਮਿਕਾ ਬੰਨਣ ਲੱਗ ਪਓ ਤੇ ਪਮਾ ਪੰਦਰ ਬੁਲਾਰਾ ਜਿਹਦੇ ਕੋਲ ਕਹਿੰਦੇ ਇਲਮ ਦੀ ਲਿਆਕਤ ਹੋਵੇ, ਬੋਲਣੇ ਦੀ ਤਾਕਤ ਹੋਵੇ, ਕੰਮ ਦੀ ਫਰਾਕਤ ਹੋਵੇ, ਪੱਕਾ ਹੋਵੇ ਈਮਾਨ ਦਾ, ਸ਼ਾਂਤੀ ਸਰੀਰ ਹੋਵੇ, ਗੈਰ ਗੰਭੀਰ ਹੋਵੇ, ਲੋਭ ਦਾ ਨਾ ਪੀਰ ਹੋਵੇ, ਭਰਿਆ ਹੋਵੇ ਨਾ ਗੁਮਾਨ ਦਾ, ਨਿਤਨੇਮ ਜਾਗ ਹੋਵੇ, ਆਲਸ ਤਿਆਗ ਹੋਵੇ, ਸੰਗਤ ਨੂੰ ਭਾਗ ਹੋਵੇ ਉਹਦੇ ਵਖਿਆਨ ਦਾ। ਜਿਹੜਾ ਇਦਾਂ ਹੀ ਸਰੋਤੇ ਦੇ ਗੁਣ ਹੁੰਦੇ ਆ, ਇਦਾਂ ਹੀ ਬੁਲਾਰੇ ਦੇ ਗੁਣ ਹੁੰਦੇ ਆ। ਸੋ ਜਦੋਂ ਕਰਿਆਨੇ ਦੀ ਦੁਕਾਨ 'ਚ ਜਾਂਦੇ ਆ ਆਪਾਂ ਥੋਕ ਦਾ ਸੌਦਾ ਲੈਣ, ਤੇ ਉਹਦੇ ਕੋਲ ਬਹੁਤ ਸੌਦਾ ਹੁੰਦਾ, ਉਹਨੂੰ ਹੁੰਦਾ ਕਿ ਮੇਰੇ ਕੋਲੋਂ ਕੋਈ ਮੇਰਾ ਗ੍ਰਾਹਕ ਖਾਲੀ ਨਾ ਜਾਵੇ। ਇਦਾਂ ਹੀ ਵਿਦਵਾਨ ਜਾਂ ਬੁਲਾਰਾ ਹੁੰਦਾ, ਉਹਨੂੰ ਹੁੰਦਾ ਕਿ ਮੇਰੇ ਕੋਲੋਂ ਵੱਧ ਤੋਂ ਵੱਧ ਗੱਲਾਂ ਦਾ ਜਵਾਬ ਹੋਵੇ, ਹਾਜ਼ਰ ਜਵਾਬੀ ਜ਼ਰੂਰੀ ਹੋਣੀ ਚੰਗੀ, ਜ਼ਰੂਰੀ ਨਹੀਂ, ਇਟ ਇਜ਼ ਨਾਟ ਕੰਪਲਸਰੀ। ਤੋ ਆਓ ਮੈਂ ਬੇਨਤੀ ਕਰ ਜਾਵਾਂ, ਮੈਂ ਪ੍ਰਕਰਣ ਵੀ 50 ਮਿੰਟ ਦੇ ਵਿੱਚ ਕਹਿਣਾ, 3 ਕਵਿਤਾਵਾਂ ਕਹਿਣੀਆਂ, ਇੱਕ ਪ੍ਰਸੰਗ, ਇੱਕ ਮਜ਼ਮੂਨ ਗੁਰੂ ਨਾਨਕ ਪਾਤਸ਼ਾਹ ਦੇ ਝਰੋਖੇ 'ਚੋਂ ਕਹਿਣਾ। ਜੋ ਸਤਿਕਾਰਯੋਗ ਡਾਕਟਰ ਸਾਹਿਬ ਜੀ ਗੱਲਾਂ ਕਰਕੇ ਗਏ, ਉਹਨਾਂ ਨੇ ਢਾਡੀਆਂ ਦੀ ਗੱਲ ਕੀਤੀ, ਔਰ ਸਤਿਕਾਰਯੋਗ ਅਮਰੀਕ ਸਿੰਘ ਜੀ ਸਾਡੇ ਬੜੇ ਸੀਨੀਅਰ ਨੇ। ਮਾਫੀ ਚਾਹਾਂਗਾ, ਮੈਂ ਆਪ ਹੀ ਮੈਂਸ਼ਨ ਕਰਨਾ ਚਾਹਾਂਗਾ, ਮੈਨੂੰ ਕੋਈ ਮੇਰੇ ਮਨ ਦੀ ਭਾਵਨਾ ਹੈ। ਮੈਂ ਆਪਣੀ ਲਾਈਫ ਦੇ ਵਿੱਚ 18 ਸਾਲ ਕ੍ਰਿਕਟ ਖੇਡੀ ਹੈ, ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਢਾਡੀ ਬਣ ਜਾਵਾਂਗਾ। ਤੇ ਇਹ ਗੁਰੂ ਪਾਤਸ਼ਾਹ ਨੇ, ਗੁਰੂ ਛੇਵੇਂ ਪਾਤਸ਼ਾਹ ਨੇ ਮੇਰੇ ਤੇ ਤਰੁੱਠ ਕੇ, ਮੇਰੇ ਤੇ ਮਿਹਰ ਕਰਕੇ ਮੈਨੂੰ ਆਪਣੇ ਦਰ ਘਰ ਦਾ ਢਾਡੀ ਬਣਾਇਆ। ਗੱਲ ਜਜ਼ਬੇ ਦੀ ਕਰਨੀ ਹੈ, ਤੇ ਜਜ਼ਬੇ ਦੀ ਗੱਲ ਕਰਕੇ ਉਪਰੰਤ ਆਪਾਂ ਪ੍ਰਸੰਗ ਸ਼ੁਰੂ ਕਰਾਂਗੇ। ਉਹਨਾਂ ਦਿਨਾਂ ਦੀ ਗੱਲ ਹੈ, ਸੰਗਤ ਜੀ ਬੜੇ ਵਿਦਵਾਨ ਸਰੋਤੇ ਗੁਰੂ ਪਾਤਸ਼ਾਹ ਦੀ ਬਾਰਗਾਹ 'ਚ ਬੈਠੇ ਨੇ। ਮੈਂ ਗੱਲ ਦੀ ਜੋ ਕਰ ਰਿਹਾ, ਮੈਂ ਪਹਿਲਾਂ ਵੀ ਮਾਫੀ ਮੰਗ ਲਵਾਂ, ਗੱਲ ਦੀ ਪ੍ਰਮੋਸ਼ਨ ਨਹੀਂ ਹੈ। ਖਾੜਕੂਬਾਦ ਦਾ ਦੌਰ, ਤੇ ਜਿਸ ਵੇਲੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਅਕਾਲ ਤਖਤ ਸਮੇਂ ਦੀ ਸਰਕਾਰ ਨੇ ਢਾਹ ਦਿੱਤਾ, ਤੇ ਉਸ ਵੇਲੇ ਜਿਹੜੇ ਸਾਧਨ ਸਨ, ਅੱਜ ਦੀ ਤਰ੍ਹਾਂ ਮੋਬਾਈਲ ਜਾਂ ਬਹੁਤੇ ਸਾਧਨ ਵਿਕਸਿਤ ਨਹੀਂ ਸਨ, ਰੇਡੀਓ ਦਾ ਮਾਧਿਅਮ ਸੀ ਜਾਂ ਟੈਲੀਵਿਜ਼ਨ ਸੀ। ਤੇ ਮਾਨਸਾ ਜਿਹੜਾ ਅੱਜ ਜ਼ਿਲ੍ਹਾ ਬਣਿਆ, ਉਸ ਇਲਾਕੇ ਦੇ ਵਿੱਚ, ਉਸ ਇਲਾਕੇ 'ਚ ਕਾਮਰੇਡ ਬਹੁਤ ਹੈ। ਉਸ ਇਲਾਕੇ ਦੇ ਵਿੱਚ ਇੱਕ ਬੰਦਾ ਸੱਥ ਵਿੱਚ ਤਾਸ਼ ਖੇਡ ਰਹੇ ਨੇ, ਤੇ ਨਾਲੇ ਉਹ ਬੰਦਾ ਤਾਸ਼ ਖੇਡ ਰਿਹਾ ਤੇ ਨਾਲੇ ਬੀੜੀ ਪੀ ਰਿਹਾ। ਤੇ ਇੱਕ ਬੰਦਾ ਪਿੰਡ ਦਾ ਕੋਈ ਪੜ੍ਹਿਆ ਲਿਖਿਆ ਜਾਂ ਰੇਡੀਓ ਸੁਣਨ ਵਾਲਾ, ਜਦੋਂ ਰੇਡੀਓ 'ਚੋਂ ਖਬਰ ਸੁਣ ਕੇ ਜਾਂਦਾ ਹੈ, ਮੈਂ ਗੱਲ ਜਜ਼ਬੇ ਦੀ ਕਰਨ ਲੱਗਾ, ਰੇਡੀਓ ਸੁਣ ਕੇ ਸੱਥ ਵਿੱਚ ਜਾਂਦਾ, ਕਹਿੰਦਾ ਤਾਇਆ, ਕਹਿੰਦਾ ਹਾਂ ਪੁੱਤਰਾ, ਕਹਿੰਦਾ ਕੋਈ ਗੱਲ ਸੁਣੀ, ਕਹਿੰਦਾ ਨਹੀਂ ਬਈ, ਕਹਿੰਦਾ ਅਕਾਲ ਤਖਤ ਢਾਹ ਦਿੱਤਾ ਦਿੱਲੀ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਅਕਾਲ ਤਖਤ ਢਾਹ ਦਿੱਤਾ। ਤੇ ਕਹਿੰਦੇ ਨੇ ਉਹ ਬੰਦੇ ਦਾ ਪ੍ਰਤੀਕਰਮ ਕੀ ਸੀ, ਉਹਨੇ ਤਾਸ਼ ਦੇ ਪੱਤੇ ਚੁੱਕ ਕੇ ਮਾਰੇ, ਆਪਣੀ ਬੀੜੀ ਬੁਝਾ ਕੇ ਕਹਿਣ ਲੱਗਾ ਅਜੇ ਸਿੱਖ ਜਿਉਂਦੇ ਨੇ। ਤੇ ਸੰਗਤ ਜੀ ਮੈਨੂੰ ਮਾਫ ਕਰ ਦੇਣਾ, ਅਸੀਂ ਕੀ ਜਿਹੜੀ ਹੈ, ਜਿਵੇਂ ਗੱਲ ਗਿਆਨੀ ਜੀ ਨੇ ਕੀਤੀ ਹੈ ਵੀ ਪਾਠ ਅਸੀਂ ਅੰਮ੍ਰਿਤਸਰ ਕਰਵਾ ਰਹੇ ਹੁੰਦੇ ਹਾਂ, ਤੇ ਸਾਡੀ ਜਦ ਭਾਵਨਾ ਹੀ ਨਹੀਂ ਗੀ ਹੈਗੀ, ਸਾਡੀ ਮਨ ਚੰਗਾ ਤਾਂ ਕਠੌਤੀ ਮੇ ਗੰਗਾ। ਇੱਥੇ ਮੈਂ ਬੀੜੀ ਨੂੰ ਜਾਂ ਤਾਸ਼ ਨੂੰ ਜਾਂ ਮੈਂ ਸ਼ਰਾਬ ਨੂੰ ਪ੍ਰਮੋਟ ਨਹੀਂ ਕਰ ਰਿਹਾ, ਇੱਥੇ ਉਸ ਬੰਦੇ ਦਾ ਜਜ਼ਬਾ ਦੇਖੋ ਕਿ ਉਹਦੇ ਅੰਦਰ ਜਜ਼ਬਾ ਸੀ। ਤੇ ਉਹ ਮੇਰੇ ਮਿੱਤਰ ਪਿਆਰੇ ਨੇ ਜਿਹਨੇ ਮੈਨੂੰ ਗੱਲ ਦੱਸੀ, ਉਹ ਕਹਿੰਦਾ ਉਸ ਬੰਦੇ ਨੇ ਉਦਣ ਤੋਂ ਹੀ ਅੰਮ੍ਰਿਤ ਛਕ ਲਿਆ ਔਰ ਬੀੜੀ ਦਾ ਤਿਆਗ ਕਰ ਦਿੱਤਾ ਔਰ ਦਾੜੀ ਕਤਲ ਕਰਨੀ ਬੰਦ ਕਰ ਦਿੱਤੀ ਤੇ ਗੁਰੂ ਵਾਲਾ ਬਣ ਗਿਆ। ਜਦੋਂ ਜਜ਼ਬਾ ਜਾਗਦਾ ਹੈ, ਜਦੋਂ ਅੰਦਰੋਂ ਚਿਣਗ ਜਾਗਦੀ ਹੈ, ਤੇ ਬੰਦਾ ਗੁਰੂ ਨਾਲ ਜੁੜ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਸੱਚੇ ਪਾਤਸ਼ਾਹ ਦੀ ਬਾਣੀ ਦਾ ਸ਼ਬਦ ਸਿੰਘਾਂ ਨੇ ਪੜਿਆ, ਜਿਨ੍ਹਾਂ ਨਾ ਬਿਸਰੇ ਨਾਮ ਸੇਕ ਨਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਆਓ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੰਕਾਰੀਆਂ ਮਾਇਆਧਾਰੀਆਂ ਦੇ ਨਾਲੋਂ ਜ਼ਿਆਦਾ ਕਿਰਤੀਆਂ ਦੇ ਨਾਲ ਰਹਿਣਾ ਪਸੰਦ ਕਰਦੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਦੀ ਝੁੱਗੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਦੂਜੀ ਵਾਰ ਇਮਨਾਬਾਦ ਸੈਦਪੁਰ ਗਏ, ਰੇਤ ਅਕਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਸੱਚੇ ਪਾਤਸ਼ਾਹ ਇਹ ਗੁਰਦੁਆਰਾ ਰੋੜੀ ਸਾਹਿਬ ਇਮਨਾਬਾਦ ਦੀ ਧਰਤੀ ਸੈਦਪੁਰ, ਇੱਥੇ ਸੱਚੇ ਪਾਤਸ਼ਾਹ ਜਦੋਂ ਦੂਜੀ ਵਾਰੀ ਗਏ, ਮਹਾਰਾਜ ਨੇ ਭਾਈ ਲਾਲੋ ਦੇ ਜਿਹੜੇ ਪ੍ਰਸ਼ਾਦੇ ਨੇ ਉਹ ਛਕੇ ਨੇ, ਔਰ ਮਲਕ ਭਾਗੋ ਦੇ ਜਿਹੜੇ ਪਕਵਾਨ ਨੇ ਉਹਨਾਂ ਦੀਆਂ, ਉਹਦੇ ਮਾਲ ਪੂੜਿਆਂ ਨੂੰ ਮਹਾਰਾਜ ਨੇ ਨਹੀਂ ਛਕਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਦੂਜੀ ਵਾਰ ਇੱਥੇ ਗਏ, ਤੇ ਫਿਰ ਭਾਈ ਲਾਲੋ ਨੂੰ ਮਹਾਰਾਜ ਜੀ ਨੇ ਸੱਦਾ ਭੇਜਿਆ, ਔਰ ਭਾਈ ਲਾਲੋ ਸੱਚੇ ਪਾਤਸ਼ਾਹ ਦੇ ਕੋਲ ਆਇਆ। ਜਦੋਂ ਉਹ ਭਾਈ ਲਾਲੋ ਪਹਿਲਾਂ ਮਹਾਰਾਜ ਨੂੰ ਮਿਲਿਆ, ਤੇ ਚਿਹਰੇ ਦੇ ਉੱਪਰ ਮੁਸਕਰਾਹਟ ਸੀ, ਮੁਸਕਾਨ ਸੀ, ਚਿਹਰਾ ਖਿੜਿਆ ਹੋਇਆ ਸੀ। ਅੱਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਲਾਲੋ ਅੱਗੇ ਤੇਰਾ ਚਿਹਰਾ ਖੁਸ਼ ਸੀ, ਅੱਜ ਤੇਰੇ ਚਿਹਰੇ ਤੇ ਉਦਾਸੀ ਕਿਉਂ ਛਾਈ ਹੋਈ ਹੈ? ਤੇ ਹੱਥ ਜੋੜ ਕੇ ਭਾਈ ਲਾਲੋ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਜਦੋਂ ਤੁਸੀਂ ਮਹਾਰਾਜ ਨੇ ਹਾਲਾਤ ਪੁੱਛੇ ਵੀ ਇੱਥੋਂ ਦੇ ਹਾਲਾਤ ਕਿਹੋ ਜਿਹੇ ਨੇ, ਤਾਂ ਆਓ ਤੱਕੋ ਜਰਾ। ਉਹ ਕੀ ਕਹਿੰਦਾ, ਮਹਾਰਾਜ ਇੱਥੋਂ ਦੀ ਪ੍ਰਜਾ ਦੀ ਜਿਹੜੀ ਜਾਨ ਹੈ ਨਾ, ਉਹ ਸੌਖੀ ਨਹੀਂ, ਹਾਲਾਤ ਬਹੁਤੇ ਚੰਗੇ ਨਹੀਂ, ਬੜੇ ਅਣਸੁਖਾਵੇਂ ਜਿਹੇ ਹਾਲਾਤ ਨੇ।
ਇੱਕ ਭਾਈ ਲਾਲੋ ਹੱਥ ਜੋੜ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਨਮੁਖ ਖਲੋ ਕੇ ਜਿਵੇਂ ਉੱਥੋਂ ਦੇ ਹਾਲਾਤਾਂ ਦੀ ਬਾਬਤ ਉੱਥੋਂ ਦਾ ਵਾਤਾਵਰਣ ਦਰਸਾ ਰਿਹਾ ਹੈ। ਕਲਮਦਾਸ ਦੀ, ਅਸੀਸ ਸਾਹਿਬ ਦੀ, ਆਓ ਆਪ ਜੀ ਦੇ ਚਰਨਾਂ ਦੇ ਵਿੱਚ ਇੰਦਰਜੀਤ ਸਿੰਘ ਸ਼ੇਰਗਿੱਲ ਜਮਸ਼ੇਰ ਜਲੰਧਰ ਅਤੇ ਜੰਡਿਆਲਾ ਮੰਜਕੀ ਵਾਲੇ ਸਕੇ ਭਰਾਵਾਂ ਦਾ ਢਾਡੀ ਜਥਾ ਆਪ ਜੀ ਦੇ ਚਰਨਾਂ 'ਚ ਬੇਨਤੀ ਇਉਂ ਕਰ ਰਿਹਾ। सौखी नहीं हो जान पातशाह, पर जादी सौखी नहीं हो जान पातशाह, पर जादी सौखी नहीं हो जान पातशाह, पर जादी सौखी नहीं हो जान पातशाह। पठान रब तो न डर दे, और रात दिन लोगों को तंग कर दे, जालम पठान रब तो न डर दे। तुसी देखो मार के ध्यान बादशाह, तुसी देखो मार के ध्यान बादशाह। ओ पर जादी सौखी नहीं हो जान पातशाह, जी पर जादी सौखी नहीं हो जान पातशाह। कमियां दी पींदे रात जो ठंडका खुआरियां दिलों दे पत जो। थोड़े पाले कमियां दी पींदे रात जो ठंडका खुआरियां दिलों दे पत जो। चारे पासे जुल्म है तूफान बादशाह, चारे पासे जुल्म है तूफान बादशाह। पर जादी सौखी नहीं हो जान पातशाह, पर जादी सौखी नहीं हो जान पातशाह।
ਪਾਤਸ਼ਾਹ ਪਰ ਜਦ ਸੌਖੀ ਨਹੀਂ ਹੋ ਜਾਨ ਪਾਤਸ਼ਾਹ झूल रही है पातिया बलावा वाली रोल रही है सच दा ना रहा कोई निशान पातशाह पर जादी सौखी नहीं जान पातशाह ज्ञान पातशाह शेर गल नू भी बख्शो ज्ञान पातशाह ओ पर जादी सौखी नहीं हो जान पातशाह जी पर जादी सौखी नहीं हो जान पातशाह हाँ पर जादी सौखी नहीं हो जान पातशाह हो ਸੁੱਤੇ ਦੀ ਨੀਂਦ ਉਖੇੜਨ ਲਈ ਕੋਈ ਤਾਣ ਲਗਾਇਆ ਜਾ ਸਕਦਾ ਹੈ ਜੋ ਜਾਣ ਕੇ ਮਚਲਾ ਹੋ ਜਾਵੇ ਉਹਨੂੰ ਚੁਸਤ ਚੁਕੰਨਾ ਕੌਣ ਕਰੇ ਮਾਮੂਲੀ ਹੜ ਨੂੰ ਰੋਕਣ ਲਈ ਬੱਟ ਬੰਨਾ ਕੀਤਾ ਜਾ ਸਕਦਾ ਹੈ ਜਿੱਧਰ ਨੂੰ ਸਾਗਰ ਉਲਟ ਪਵੇ ਉਧਰ ਬੱਟ ਬੰਨਾ ਕੌਣ ਕਰੇ ਉਦਮ ਨਾਲ ਬੀਜੇ ਤੇ ਕੁਝ ਮਿਲਦਾ ਏ ਮੂੰਹ ਮੂਹਰੇ ਪਏ ਹੋਏ ਮੁਰਦੇ ਦੇ ਭਲਾ ਖੀਰ ਦਾ ਛੰਨਾ ਕੌਣ ਕਰੇ ਜਿਸ ਦੇਸ਼ ਵਿੱਚ ਮਾੜੀ ਕਿਸਮਤ ਨੂੰ ਟੁੱਕ ਮਹਿੰਗਾ ਸਸਤੀ ਮੌਤ ਹੋਵੇ ਉਸ ਦੇਸ਼ ਵਿੱਚ ਕੋਮਲ ਜੀਣੇ ਦੀ ਦੱਸੋ ਫੇਰ ਤਮੰਨਾ ਕੌਣ ਕਰੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਰੇ ਹਾਲਾਤ ਭਾਈ ਲਾਲੋ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੱਸੇ ਸਾਂਝੇ ਕੀਤੇ ਸਤਿਗੁਰ ਸੱਚੇ ਪਾਤਸ਼ਾਹ ਕੁਝ ਮੰਤਰ ਮੁਗਧ ਹੋ ਕੇ ਅੰਤਰ ਧਿਆਨ ਹੋ ਕੇ ਬੈਠੇ ਨੇ ਔਰ ਭਾਈ ਲਾਲੋ ਤੇ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਨਜ਼ਦੀਕ ਬੈਠੇ ਹੋਏ ਮਹਾਰਾਜ ਦੇ ਮੁਖਾਰਬਿੰਦ ਵੱਲ ਤੱਕ ਰਹੇ ਨੇ ਸਤਿਗੁਰ ਪਾਤਸ਼ਾਹ ਕਾਫੀ ਚਿਰ ਸਾਂਝ ਕਰਨ ਤੋਂ ਬਾਅਦ ਮਹਾਰਾਜ ਨੇ ਆਪਣੇ ਮੁਖਾਰਬਿੰਦ ਵਿੱਚੋਂ ਪਿਆਰੇ ਬਚਨ ਕਹੇ ਸਤਿਗੁਰ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲ ਉਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਤਿਗੁਰ ਮਹਾਰਾਜ ਤੇ ਪਾਤਸ਼ਾਹ ਕਹਿਣ ਲੱਗੇ ਲਾਲੋ ਬਹੁਤ ਭਿਆਨਕ ਸਮਾਂ ਆ ਰਿਹਾ ਹੈ ਤੇ ਜਿਸ ਵੇਲੇ ਇਹ ਬਚਨ ਮਹਾਰਾਜ ਜੀ ਨੇ ਕਹੇ ਤੇ ਲਾਲੋ ਘਬਰਾ ਗਿਆ ਭਾਈ ਮਰਦਾਨੇ ਦੇ ਚਿਹਰੇ ਤੇ ਉਦਾਸੀ ਆ ਗਈ ਸਤਿਗੁਰੂ ਜੀ ਇਸ ਤਰ੍ਹਾਂ ਹੋਵੇਗਾ ਮਹਾਰਾਜ ਕਹਿਣਗੇ ਹਾਂ ਇੱਥੇ ਡਾਢਾ ਚੜ ਕੇ ਆ ਰਿਹਾ ਹੈ ਇਸ ਦੇਸ਼ ਦੇ ਹਾਲਾਤ ਹੋਰ ਵੀ ਬਹੁਤ ਮਾੜੇ ਹੋ ਜਾਣਗੇ ਇਹ ਧਰਤੀ ਜਿਹੜੀ ਹੈ ਜਿੱਥੇ ਅੱਜ ਗੁਲਾਲ ਉੱਡ ਰਿਹਾ ਹੈ ਇੱਥੇ ਖੂਨ ਦੀ ਹੋਲੀ ਖੇਡੀ ਜਾਵੇਗੀ ਮੇਰੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਕਿਉਂਕਿ ਜਿਹੜਾ ਸਮਾਂ ਸੰਕੋਚਮਾ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨਾ ਕੁ ਵੱਧ ਤੋਂ ਵੱਧ ਗੁਰੂ ਨਾਨਕ ਸਤਿਕਾਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਆਪਾਂ ਆਗਮਨ ਦਿਹਾੜਾ ਮਨਾ ਰਹੇ ਹਾਂ ਉਹਦੇ ਸੰਦਰਭ ਦੇ ਵਿੱਚ ਜਿੰਨੀ ਸਨਮਾਨਿਆਵਰ ਸੰਗਤ ਗੁਰੂ ਕੇ ਚਰਨਾਂ ਵਿੱਚ ਜੁੜਦੀ ਹੈ ਆਪਾਂ ਗੁਰੂ ਇਤਿਹਾਸ ਦੇ ਸੁੰਦਰ ਝਰੋਖੇ ਦੇ ਵਿੱਚੋਂ ਗੁਰੂ ਪਾਤਸ਼ਾਹ ਦੇ ਜੀਵਨ ਦੀਆਂ ਕੁਝ ਵੰਨਗੀਆਂ ਜਿਹੜੀਆਂ ਨੇ ਢਾਡੀ ਕਲਾ ਦੀਆਂ ਵੰਨਗੀਆਂ ਰਾਹੀਂ ਉਹ ਜੀਵਨ ਝਰੋਖੇ ਤੇ ਆਪਾਂ ਇੱਕ ਪੰਛੀ ਝਾਤ ਮਾਰਨ ਦਾ ਯਤਨ ਕਰਦੇ ਹਾਂ ਆਓ ਤਕੀਏ ਪਿਆਰ ਦੇ ਨਾਲ ਇਹ ਸੈਦਪੁਰ ਦੀ ਧਰਤੀ ਐਮਨਾਬਾਦ ਦੀ ਧਰਤੀ ਜਿੱਥੇ ਗੁਰਦੁਆਰਾ ਰੋੜੀ ਸਾਹਿਬ ਬਣਿਆ ਯਾਦ ਦੇ ਵਿੱਚ ਉਹ ਧਰਤੀ ਤੇ ਭਾਈ ਲਾਲੋ ਨੂੰ ਦੂਜੀ ਵਾਰ ਮਹਾਰਾਜ ਮਿਲੇ ਤੇ ਭਾਈ ਲਾਲੋ ਨੇ ਮਹਾਰਾਜ ਨਾਲ ਪਹਿਲਾਂ ਉੱਥੇ ਦੇ ਹਾਲਾਤ ਦੱਸੇ ਤੇ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ
ਜਿਵੇਂ ਭਾਈ ਲਾਲੋ ਤੇ ਮਰਦਾਨੇ ਨੂੰ ਸੰਬੋਧਨ ਹੁੰਦੇ ਆਖ ਰਹੇ ਨੇ ਕਿ ਨਾਲ ਖੂਨ ਦੇ ਧਰਤੀ ਇੱਥੇ ਰੰਗੀ ਜਾਣੀ ਹੈ। ਆਉਣ ਵਾਲੇ ਸਮੇਂ ਦੀ ਬਾਬਤ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਨਮੁਖ ਬੈਠੇ ਇਹਨੇ ਪਿਆਰਿਆਂ ਨੂੰ ਜੋ ਬਚਨ ਕਹੇ ਨੇ, ਉੱਥੋਂ ਦਾ ਵਾਤਾਵਰਨ ਆਪਦੇ ਚਰਨਾਂ ਵਿੱਚ ਢਾਡੀ ਸਿੰਘ ਬੇਨਤੀ ਇਉਂ ਕਰ ਰਹੇ ਨੇ। ਇੱਥੇ ਰੰਗੀ ਜਾਣੀ ਐ, ਨਾਲ ਖੂਨ ਦੇ ਧਰਤੀ ਇੱਥੇ ਰੰਗੀ ਜਾਣੀ ਐ, ਨਾਲ ਖੂਨ ਦੇ ਧਰਤੀ ਇੱਥੇ ਰੰਗੀ ਜਾਣੀ ਐ, ਨਾਲ ਖੂਨ ਦੇ ਧਰਤੀ ਇੱਥੇ ਰੰਗੀ ਜਾਣੀ ਐ। ਧਰਤੀ ਵੇਖੋ ਰੰਗੀ ਜਾਣੀ ਹੈ, ਨਾਲ ਖੂਨ ਦੇ ਧਰਤੀ ਇੱਥੇ ਰੰਗੀ ਜਾਣੀ ਹੈ। समय भयानक हाथों दुनिया टंगी जानी है, नाल खून दे धरती इत्थे रंगी जानी है, नाल खून दे धरती इत्थे रंगी जानी है। एक कहानी होवेगी इत्थे कुट्टी मजलू
ਮਾਂ ਦੀ ਸੰਗੀ ਜਾਣੀ ਐ ਨਾਲ ਖੂਨ ਦੇ ਧਰਤੀ ਇਥੇ ਰੰਗੀ ਜਾਣੀ ਐ ਹੋ ਨਾਲੋਂ ਪੈਰੀ ਜ਼ਿੰਦਗੀ ਲੋਕ ਬਤਾਵਣਗੇ ਢੇਲਾ ਅੰਦਰ ਜਾ ਕੇ ਔਖੀ ਘੜੀ ਲੰਘਾਵਣਗੇ ਉਹ ਢੇਲਾ ਅੰਦਰ ਜਾ ਕੇ ਔਖੀ ਘੜੀ ਲੰਘਾਵਣਗੇ ਸ਼ੇਰ ਗਿੱਲ ਜੀਵਨ ਦੇ ਨਾਲ ਚੰਗੀ ਜਾਣੀ ਐ ਸ਼ੇਰ ਗਿੱਲ ਜੀਵਨ ਦੇ ਨਾਲ ਚੰਗੀ ਜਾਣੀ ਐ ਨਾਲ ਖੂਨ ਦੇ ਧਰਤੀ ਇੱਥੇ ਰੰਗੀ ਜਾਣੀ ਐ ਨਾਲ ਖੂਨ ਦੇ ਧਰਤੀ ਇੱਥੇ ਰੰਗੀ ਜਾਣੀ ਐ ਨਾਲ ਖੂਨ ਦੇ ਧਰਤੀ ਇੱਥੇ ਰੰਗੀ ਜਾਣੀ ਐ ਹੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਖੋਂ ਇਹੋ ਜਿਹੇ ਸ਼ਬਦ ਸੁਣ ਕੇ ਇੱਕ ਘਬਰਾ ਗਏ। ਕਹਿੰਦੇ ਇੱਕ ਪੰਡਤ ਆਇਆ, ਉਹਨੇ ਫੁੱਲਾਂ ਦੀ ਟੋਕਰੀ ਮਹਾਰਾਜ ਦੇ ਚਰਨਾਂ ਤੇ ਰੱਖ ਕੇ ਨਮਸਕਾਰ ਕੀਤੀ। ਆਖਿਆ ਸਤਿਗੁਰੂ ਜੀ ਤੁਸੀਂ ਕੋਈ ਸ਼ਰਾਪ ਦੇ ਰਹੇ ਹੋ, ਕੋਈ ਇਹੋ ਜਿਹਾ ਢੰਗ ਦੱਸੋ ਜਿੰਨਾ ਬਚਾਅ ਹੋ ਜਾਵੇ। ਮਹਾਰਾਜ ਕਹਿਣ ਲੱਗੇ ਅਸੀਂ ਕੋਈ ਵਰ ਜਾਂ ਸ਼ਰਾਪ ਨਹੀਂ ਦੇ ਰਹੇ, ਅਸੀਂ ਕਰਤੇ ਦਾ ਹੁਕਮ ਤੁਹਾਨੂੰ ਸੁਣਾ ਰਹੇ ਜੋ ਹੋਣ ਵਾਲਾ ਹੈ। ਮਹਾਰਾਜ ਕੋਈ ਕਿਰਪਾ ਕਰੋ ਜਿਹਦੇ ਨਾਲ ਸਾਡਾ ਬਚਾਅ ਹੋ ਜਾਵੇ। ਵਿਦਵਾਨ ਢਾਡੀ ਕਲਾ ਦੇ ਮਹਾ ਵਿਦਵਾਨ ਢਾਡੀਆਂ ਦੇ ਪਿਤਾਮਾ ਗਿਆਨੀ ਸੋਹਣ ਸਿੰਘ ਜੀ ਸੀਤਲ, ਉਹਨਾਂ ਮੁਤਾਬਕ ਉਹਨਾਂ ਕਿਹਾ, ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਇੱਥੋਂ ਥੋੜ੍ਹੀ ਦੂਰੀ ਤੇ 3-4 ਮੀਲ ਦੀ ਦੂਰੀ ਤੇ ਇੱਕ ਸੁੱਕਾ ਛੱਪੜ ਹੈ, ਤੁਸੀਂ ਉੱਥੇ ਜਾ ਕੇ ਟਿਕਾਣਾ ਕਰਨਾ, ਤੁਹਾਡਾ ਬਚਾਅ ਹੋ ਜਾਵੇਗਾ। ਔਰ ਇਹ ਬਾਬਰ ਦੀ ਜਿਹੜੀ ਫੌਜ ਚੜ੍ਹ ਕੇ ਆ ਰਹੀ ਹੈ, ਇਹ ਉਹ ਤੋਂ ਪਹਿਲਾਂ ਦੇ ਹਾਲਾਤ ਮਹਾਰਾਜ ਦੱਸੇ ਤੇ ਵਿਦਵਾਨ ਕਹਿੰਦੇ ਨੇ ਕਿ ਉਹਨਾਂ ਦਾ ਬਚਾਅ ਹੋ ਗਿਆ। ਜਿਵੇਂ ਕੱਲ੍ਹ ਦੀ ਕਥਾ ਵਿੱਚ ਗਿਆਨੀ ਜੀ ਆਪ ਜੀ ਨਾਲ ਸਾਂਝ ਪਾ ਰਹੇ ਸਨ ਕਿ ਬਹਿਲੋਲ ਲੋਧੀ ਉਹਦੇ ਨਾਂ ਦੀ ਕਰੰਸੀ ਚੱਲੀ। ਬਹਿਲੋਲ ਲੋਧੀ, ਸਿਕੰਦਰ ਲੋਧੀ, ਇਬਰਾਹਿਮ ਲੋਧੀ, ਇਹ 3 ਬਾਦਸ਼ਾਹ ਉਪਰੰਤ ਫਿਰ ਬਾਬਰ ਬਾਦਸ਼ਾਹ। ਜਿਹੜਾ ਬਾਬਰ ਹੈ ਏਸ਼ੀਆ ਦੇ 2 ਬਹਾਦਰਾਂ ਦਾ ਲਹੂ ਇਹਦੀ ਰਗਾਂ ਵਿੱਚ ਹੈ। ਚੰਗੇਜ਼ ਖਾਂ ਤੇ ਤੈਮੂਰ ਘਰਾਣੇ ਨਾਲ ਸੰਬੰਧਿਤ ਹੈ। ਇਹ ਉਮਰ ਸ਼ੇਖ ਮਿਰਜ਼ਾ ਦਾ ਪੁੱਤਰ ਹੈ, ਰਿਆਸ ਫਰਗਾਨਾ ਰੂਸੀ ਤੁਰਕਸਤਾਨ ਦਾ। ਉੱਥੇ 12 ਸਾਲ ਦੀ ਉਮਰ ਦੇ ਵਿੱਚ ਇਹਦੇ ਕੋਲੋਂ ਇਹਦੇ ਸ਼ਰੀਕਾਂ ਨੇ ਰਾਜ ਭਾਗ ਖੋਲਿਆ। 10 ਸਾਲ ਧੱਕੇ ਧੁੱਕੇ ਖਾਂਦਾ ਰਿਹਾ, ਫਿਰ ਕਾਬਲ ਜਿੱਤਿਆ ਔਰ ਬਾਅਦ ਵਿੱਚ ਹਿੰਦੁਸਤਾਨ ਦੇ ਵਿੱਚ ਇਹ ਦਾਖਲ ਹੋਇਆ। ਇਹਨੇ ਪਹਿਲਾ ਹਮਲਾ ਭੇਰਾ ਸ਼ਹਿਰ ਤੇ ਕੀਤਾ, ਪਾਣੀਪਤ ਦੀ ਲੜਾਈ ਜਿੱਤੀ ਹੈ। ਔਰ ਜਦੋਂ ਇਹ ਇੱਧਰ ਨੂੰ ਆਇਆ ਚੜ੍ਹ ਕੇ ਤੇ ਇੱਥੇ ਜਦੋਂ ਇਹਨੇ ਜ਼ੁਲਮ ਕੀਤਾ, ਉਸ ਵੇਲੇ ਹਿੰਦੁਸਤਾਨ ਦੇ ਵਿੱਚ ਇਸ ਇੰਡੀਆ ਦੇ ਵਿੱਚ ਪਠਾਣਾ ਦੇ ਉੱਪਰ ਭਾਵ ਮੁਸਲਮਾਨਾਂ ਤੇ ਹਿੰਦੂਆਂ ਦੇ ਉੱਪਰ ਸਾਂਝੇ ਤੌਰ ਤੇ ਬਾਬਰ ਦੀਆਂ ਫੌਜਾਂ ਨੇ ਹਮਲਾ ਕੀਤਾ। ਔਰ ਜਿਸ ਵੇਲੇ ਇਹਨਾਂ ਦੀਆਂ ਚੀਕਾਂ ਜਿਹੜੀਆਂ ਨੇ ਸਾਂਝੇ ਤੌਰ ਤੇ ਨਿਕਲ ਰਹੀਆਂ ਨੇ ਮੋਮਨਾਂ ਦੀਆਂ ਤੇ ਵਿੱਚ ਸਨਾਤਨੀ ਮਤਦਿਆਂ ਦੀ, ਔਰ ਉਸ ਵੇਲੇ ਇਹ ਸਾਰਾ ਕੁਝ ਤੱਕ ਕੇ ਮਹਾਰਾਜ ਕਹਿਣ ਲੱਗੇ ਬਾਬਰ ਜਾਵਰ। ਜਿਸ ਵੇਲੇ ਬਚਨ ਕਹੇ ਮਹਾਰਾਜ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਢੱਕਾਂ ਬੰਨ੍ਹ ਲਈਆਂ ਗਈਆਂ ਮਰਦਾਨਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਸੰਗਤ ਜੀ ਦੇਖੋ ਕਿੱਡੀ ਵੱਡੀ ਗੱਲ ਜਿਹੜੀ ਆ ਨਾ ਸਤਿਕਾਰ ਦੀ ਹੁੰਦੀ ਹੈ, ਗੱਲ ਸਮਝਦੀ ਹੈ ਵੀ ਭਾਈ ਫਰੰਦੇ ਨੇ ਕਿਹਾ ਵੀ ਆਹ ਰਬਾਬ ਜਿਹੜੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਵੱਜਣੀ ਚਾਹੀਦੀ ਹੈ। ਤੇ ਲੇਕਿਨ ਸਾਡਾ ਕਿਰਦਾਰ ਜਿਹੜਾ ਸਿੱਖ ਦਾ ਕਿਰਦਾਰ, ਰਫਤਾਰ, ਗੁਫਤਾਰ ਤੇ ਦਸਤਾਰ, ਇਹ 4 ਚੀਜ਼ਾਂ ਬੜੀਆਂ ਜ਼ਰੂਰੀ ਨੇ। ਤੇ ਸੰਗਤ ਜੀ ਅੱਜ ਸਾਡੀ ਰਫਤਾਰ ਵੀ ਢਿੱਲੀ ਹੈ, ਅੱਜ ਸਾਡੀ ਗੁਫਤਾਰ ਵੀ ਖਰਾਬ ਹੈ, ਅੱਜ ਸਾਡੀ ਦਸਤਾਰ ਵੀ ਖਰਾਬ ਹੈ ਤੇ ਸਾਡਾ ਕਰਤਾਰ ਵੀ ਖਰਾਬ ਹੈ। ਅਸੀਂ ਆਪਣੀਆਂ ਸਰੰਗੀਆਂ, ਮੈਂ ਮਾਫੀ ਚਾਹਾਂਗਾ ਮੈਨੂੰ ਗੱਲ ਕਹਿਣ 'ਚ ਕੋਈ ਹਿਚਕਚਾਹਟ ਨਹੀਂ। ਆ ਸਾਡੇ ਕਈ ਢਾਡੀ ਲਾਣੇ ਦੇ ਬੰਦੇ ਨਾ, ਕਈ ਕੀਰਤਨੀ ਸਿੰਘ ਵੀ, ਉਹ ਅਮਰੀਕਾ ਦੇ ਵਿੱਚ ਜਦੋਂ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਇੰਡੈਫੀਨਿਟ ਮਿਲਦਾ ਤੇ ਅਮਰੀਕਾ ਦੇ ਵਿੱਚ ਜਦੋਂ ਗ੍ਰੀਨ ਕਾਰਡ ਮਿਲ ਜਾਂਦਾ ਨਾ, ਉਹ ਕਹਿੰਦੇ ਵੀ ਅਸੀਂ ਤਾਂ ਆਪਣੇ ਨਿਆਣੇ ਨਾ ਰਾਗੀ ਬਣਾਉਣੇ ਆ ਤੇ ਨਾ ਢਾਡੀ ਬਣਾਉਣੇ ਆ, ਨਾ ਪਾਠੀ ਬਣਾਉਣੇ। ਉਹ ਬੋਦੇ ਬਾਦੇ ਕਟਾ ਕੇ ਮੁੜ ਕੇ ਕਈ ਗਾਉਣ ਲੱਗ ਪੈਂਦੇ ਆ ਤੇ ਸਾਰੀ ਉਮਰ ਗੁਰੂੜਾ ਖਾ ਕੇ ਇਦਾਂ ਦੇ ਕਿਰਤ ਘੜ ਬੰਦੇ। ਸੰਗਤ ਜੀ ਮੈਂ ਉਹਨਾਂ ਨੂੰ ਗੁਰੂ ਨਾਨਕ ਦੇ ਸਿੱਖ ਹੀ ਨਹੀਂ ਗਿਣਦਾ। ਸਿੱਖੀ ਖੰਨਿਓ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ। ਸਿੱਖੀ ਦਾ ਮਾਰਗ ਜਿਹੜਾ ਨਾ, ਇਹ ਜੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ 'ਚ ਕੋਈ ਦਰਸ਼ਨ ਕਰਨ ਜਾਵੇ ਨਾ, ਉਹਨੂੰ ਕਮਰਾ ਨਾ ਮਿਲੇ ਤੇ ਉਹ ਸਿੱਖੀ ਛੱਡਣ ਨੂੰ ਤਿਆਰ ਹੋ ਜਾਂਦਾ ਹੈ। ਤੇ ਜੇ ਗੁਰਦੁਆਰੇ ਦਾ ਗ੍ਰੰਥੀ ਕਿਤੇ ਬੇਧਿਆਨਾ ਹੋ ਕੇ ਪਾਠ ਨਾ ਦੇਵੇ, ਉਹ ਸਿੱਖੀ ਛੱਡਣ ਨੂੰ ਤਿਆਰ ਹੋ ਜਾਂਦਾ ਹੈ।
ਤੇ ਮੈਂ ਇਦਾਂ ਦੇ ਬੰਦੇ ਵੀ ਦੇਖੇ ਜਿਹੜੇ ਆਪ 15 ਦਿਨ ਨਹਾਉਂਦੇ ਨਹੀਂ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਕਹੀ ਜਾਣਗੇ ਲੈ ਬਾਬੇ ਨੇ ਹੱਥ ਨਹੀਂ ਧੋਤੇ। ਆਹ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਹੈ, ਇਹ ਕੋਈ ਸੌਖੀ ਨਹੀਂ ਮਿਲਦੀ। ਮਹਾਰਾਜ ਨੇ ਸਮੇਂ ਦੇ ਹਾਲਾਤ ਦੱਸੇ ਨੇ, ਸਮੇਂ ਦੇ ਹਾਲਾਤਾਂ ਦੀ ਬਾਬਤ ਬਾਬਰ ਨੂੰ ਮਹਾਰਾਜ ਜੀ ਨੇ ਜਾਬਰ ਕਿਹਾ, ਔਰ ਉਹ ਬਾਬਰ ਜਿਹੜਾ ਹੈ ਉਹ ਚੜ ਕੇ ਆਇਆ ਤੇ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਮਰਦਾਨੇ ਨੂੰ ਵੀ ਨਾਲ ਫੜ ਲਿਆ ਤੇ ਉਹ ਮਰਦਾਨਾ ਜਿਹਦੀ ਬਾਬਤ ਕਿਹਾ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉਹ ਮਰਦਾਨਾ ਮਹਾਰਾਜ ਦੇ ਨਾਲ ਹੈ। ਤੇ ਜਿਸ ਵੇਲੇ ਮੀਰ ਨੇ ਦੇਖਿਆ ਵੀ ਸਿਰ ਉੱਪਰਲੀ ਪੰਡ ਜਿਹੜੀ ਹੈ ਮਹਾਰਾਜ ਦੇ ਉਹਨੂੰ ਵਿਖਾਈ ਦਿੱਤੀ ਵੀ ਉੱਚੀ ਵਿਖਾਈ ਦੇ ਰਹੀ ਹੈ। ਘੋੜਾ ਜਿਹੜਾ ਅਥਰਾ ਘੋੜਾ, ਮੀਰ ਖਾਨ ਅਫਸਰ ਹੈ, ਉਹਨੇ ਘੋੜੇ ਦੀ ਬਾਗ ਜਿਹੜੀ ਹੈ ਮਰਦਾਨੇ ਨੂੰ ਫੜਾਈ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ। ਮਹਾਰਾਜ ਇਹ ਘੋੜਾ ਬੜਾ ਅਥਰਾ ਹੈ, ਇਹ ਅੱਗੇ ਚਾਬਕ ਪੈ ਰਹੇ ਨੇ, ਜੇ ਘੋੜਾ ਮੇਰੇ ਕਾਬੂ ਤੋਂ ਬਾਹਰ ਹੋ ਗਿਆ ਤੇ ਅਫਸਰ ਮੇਰਾ ਕੀ ਹਾਲ ਕਰੇਗਾ, ਤੁਸੀਂ ਆਪ ਸੋਚ ਲਵੋ। ਮਹਾਰਾਜ ਕਹਿਣ ਲੱਗੇ ਕੁਝ ਨਹੀਂ ਹੁੰਦਾ, ਤੂੰ ਰਬਾਬ ਛੇੜ। ਔਰ ਇਹ ਰਬਾਬ ਵਜਾਉਣ ਲੱਗ ਪਿਆ। ਸਤਿਗੁਰੂ ਮਹਾਰਾਜ ਬਾਣੀ ਪੜ੍ਹਨ ਲੱਗ ਪਏ ਔਰ ਉੱਥੇ ਦੇਖਿਆ ਵੀ ਕਿਹੋ ਜਿਹਾ ਫਕੀਰ ਹੈ, ਇੱਥੇ ਚੀਕ ਝਾੜਾ ਪੈ ਰਿਹਾ ਤੇ ਇਹਨੂੰ ਰਾਗ ਰੋਟਦੀ ਪਈ ਹੈ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰਬਤ ਚੋਂ ਪਿਆਰੇ ਬਚਨ ਜਿਹੜੇ ਨੇ ਉਹ ਕੰਨਾਂ ਵਿੱਚ ਪਏ ਤੇ ਉਸ ਵੇਲੇ ਫਿਰ ਮੀਰ ਖਾਨ ਜਿਹੜਾ ਹੈ ਉਹ ਬੜਾ ਮੋਹਿਆ ਗਿਆ, ਉਹਦੇ ਉੱਪਰ ਬੜਾ ਅਸਰ ਹੋਇਆ ਵੀ ਘੋੜਾ ਆਪਣੇ ਆਪ ਤੁਰਿਆ ਜਾ ਰਿਹਾ ਹੈ। ਔਰ ਜਦੋਂ ਉਹਨੇ ਕੁਝ ਕੌਤਕ ਵੇਖਿਆ ਤੇ ਉਹ ਜਾ ਕੇ ਬਾਬਰ ਬਾਦਸ਼ਾਹ ਨੂੰ ਦੱਸਦਾ ਹੈ, ਕਹਿੰਦਾ ਮੈਂ ਢੱਕਾਂ ਵਿੱਚ ਇੱਕ ਪੀਰ ਵਲੀ ਦੇਖਿਆ ਹੈ ਕਿ ਜਿਹਦੇ ਚਿਹਰੇ ਦੇ ਉੱਪਰ ਮੁਸਕਰਾਹਟ ਮੱਸੀ ਛਾਈ ਹੋਈ ਹੈ, ਉਹ ਰੱਬ ਦੇ ਘਰ ਦੀਆਂ ਗੱਲਾਂ ਕਰਦਾ ਹੈ। ਔਰ ਤੋਂ ਕਿ ਬਾਬਰ ਬੜਾ ਮਨ ਵਿੱਚ ਸੋਚਦਾ ਹੈ ਕਿ ਮੈਂ ਜਿਹੜੇ ਕੰਮ ਕਰਨੇ ਸਨ ਉਹਦੇ ਵਿੱਚ ਵਲੀ ਅਲਾ ਦੇ ਪਿਆਰਿਆਂ ਨੂੰ ਵੀ ਦੁੱਖ ਮਹਿਸੂਸ ਹੋਇਆ, ਜਿਹੜਾ ਕੰਮ ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਔਰ ਮਹਾਰਾਜ ਦੇ ਕੋਲ, ਕਿਉਂਕਿ ਮਹਾਰਾਜ ਨੇ ਆਸਾ ਰਗ ਪੱਟੀ ਵਿੱਚ ਜ਼ਿਕਰ ਕੀਤਾ ਕਿ ਜਿਨ ਸਿਰ ਸੋਹਿਨ ਪੱਟੀਆਂ ਮੰਗੀ ਪਾਏ ਸਦੂਰ, ਇਹ ਜਿਹੜਾ ਵੱਖਰਾ ਵਿਸ਼ਾ ਹੋ ਜਾਏਗਾ। ਮੈਂ 9ਵੀਂ ਚ ਪੜ੍ਹਦਾ ਸੀ, ਸਾਡੀ ਕਿਤਾਬ ਦੇ ਵਿੱਚ ਇੱਕ ਕਵਿਤਾ ਸੀ ਹਿੰਦੀ ਦੀ, ਉਹ ਕਹਿੰਦਾ ਜਬ ਬਾਬਰ ਕੀ ਫੌਜ ਨੇ ਜੀਤਾ ਭਾਰਤ ਦੇਸ਼, ਸਭ जेलों में भर दिए राजा रंक नरेश, भेद रहा ना जब कोई भले बुरे के बीच, तब सतगुरु नानक देव को ले गए अंदर खींच, बंदी गृह में धर्म का होने लगा प्रचार, स्वर्ग धाम हो गया जो था कारागार, राम नाम की धुन उठी पलकत भय शरीर, हिंदू मुस्लिम कह उठे तू है सबका पीर। उस वेले ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਕੀ ਪੀ ਰਹੇ ਨੇ ਔਰ ਉੱਥੇ ਜਿਹੜੀਆਂ ਉਹ ਘਰਾਂ ਵਿੱਚ ਰਹਿਣ ਵਾਲੀਆਂ ਜਿਨ੍ਹਾਂ ਨੇ ਕਦੇ ਚੁੱਕ ਕੇ ਆਪ ਪਾਣੀ ਦਾ ਗਲਾਸ ਨਹੀਂ ਸੀ ਪੀਤਾ, ਉਹ ਅੱਜ ਉਹਨਾਂ ਦੇ ਘੋੜਿਆਂ ਦੇ ਵਾਸਤੇ ਦਾਣੇ ਦਲ ਰਹੀਆਂ ਨੇ, ਅੱਜ ਉਹ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਕੰਮ ਕਰਨਾ ਪੈ ਰਿਹਾ। ਤੇ ਜਿਹੜਾ ਥੋੜੀ ਜਿਹੀ ਢਿੱਲੀ ਚੱਕੀ ਚਲਾਉਂਦਾ ਹੈ ਉਹਦੇ ਤੇ ਚਾਬਕਾਂ ਦੀ ਮਾਰ ਪੈਂਦੀ ਹੈ। ਔਰ ਇਹ ਸਾਰਾ ਕੁਝ ਵੇਖਿਆ ਬਾਬਰ ਨੇ ਜੇਲ੍ਹ ਦੇ ਵਿੱਚ ਆ ਕੇ ਔਰ ਮਹਾਰਾਜ ਦੇ ਕੋਲ ਆ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਮਾਫ ਕਰ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਮਾਫ ਤੇ ਤੈਨੂੰ ਕਰ ਦਈਏ, ਪਰ ਆ ਜੋ ਤੂੰ ਕਰ ਰਿਹਾ ਇਹ ਤੂੰ ਚੰਗਾ ਕੰਮ ਨਹੀਂ ਕਰ ਰਿਹਾ। ਮਹਾਰਾਜ ਮੈਨੂੰ ਬਾਦਸ਼ਾਹੀ ਦੀ ਭੁੱਖ ਹੈ, ਮੈਨੂੰ ਬਾਦਸ਼ਾਹੀ ਦੀ ਅਸੀਸ ਦੇ ਦਿਓ। ਮਹਾਰਾਜ ਕਹਿਣ ਲੱਗੇ ਬਾਦਸ਼ਾਹੀ ਤੈਨੂੰ ਉਹਨਾਂ ਚਿਰ ਤੇਰੀ ਕਾਇਮ ਰਹੇਗੀ ਜਿੰਨਾ ਚਿਰ ਤੁਸੀਂ ਇਨਸਾਫ ਕਰੋਗੇ। ਜਦੋਂ ਤੇਰੀ ਔਲਾਦ, ਜਦੋਂ ਤੇਰੇ ਵਾਰਸ ਇਨਸਾਫ ਨਹੀਂ ਕਰਨਗੇ ਤੇਰੇ ਹੱਥੋਂ ਇਹ ਬਾਦਸ਼ਾਹੀ ਖੁੱਸ ਜਾਵੇਗੀ। ਆ ਰੋਂਦੇ ਹੋਏ ਦਿਲਾਂ ਨੂੰ ਹਸਾਉਣਾ ਸਿੱਖ ਲੈ, ਇਹਨਾਂ ਦੇ ਦਿਲਾਂ ਦੇ ਅੰਦਰ ਹੀ ਰੱਬ ਵਸਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਬਾਬਰ ਨੂੰ ਸੰਬੋਧਨ ਹੁੰਦਿਆਂ ਹੋਇਆ ਜੋ ਬਚਨ ਕਹੇ ਨੇ ਆਹ ਕਵਿਤਾ ਕਹਿ ਕੇ ਖਿਮਾ ਦੇ ਜਾਚਕ ਹੋ ਜਾਣਾ। ਆਉਣ ਵਾਲੇ ਦੀਵਾਨਾਂ ਦੇ ਵਿੱਚ ਜਿਵੇਂ ਸਤਿਕਾਰਯੋਗ ਸੂਝਵਾਨ ਪ੍ਰਬੰਧਕ ਕਮੇਟੀ, ਸਤਿਕਾਰਯੋਗ ਸਾਡੇ ਬਹੁਤ ਹੀ ਪਿਆਰੇ ਮਿੱਤਰ ਗਿਆਨੀ ਕੁਲਜੀਤ ਸਿੰਘ ਜੀ ਦਿਲਵਰ, ਸੱਚਖੰਡ ਵਾਸੀ ਗਿਆਨੀ ਦਇਆ ਸਿੰਘ ਜੀ ਦਿਲਵਰ ਦੇ ਬੇਟੇ ਜੋ ਕਿ ਇੰਡੀਆ ਗਏ ਹੋਏ ਨੇ, ਉਹਨਾਂ ਦੇ ਰਾਹੀਂ ਸਤਿਕਾਰਯੋਗ ਬਲਵੀਰ ਸਿੰਘ ਜੀ ਸਿੱਧੂ, ਔਰ ਉਹਨਾਂ ਦੀ ਬਦੌਲਤ ਅਸੀਂ ਆਪ ਸਤਿਕਾਰਯੋਗ ਸਾਧ ਸੰਗਤ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰੇ ਸੇਵਾਦਾਰਾਂ ਦਾ ਕੋਟਾਨ ਧੰਨਵਾਦ ਹੈ। ਇਹ ਢਾਡੀ ਜਥਾ ਤੁਹਾਡਾ ਆਪਣਾ ਹੈ ਔਰ ਕਾਫੀ ਲੰਮਾ ਸਮਾਂ, ਜਿੰਨਾ ਵੀ ਸਮਾਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨਗੇ, ਇਸ ਅਮਰੀਕਾ ਕੈਲੀਫੋਰਨੀਆ ਦੀ ਧਰਤੀ ਤੋਂ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਤੁਹਾਡੇ ਨਾਲ ਮਿਲ ਜੁਲ ਕੇ ਆਪਾਂ ਕਰਾਂਗੇ। ਜਿੱਥੇ ਵੀ ਤੁਸੀਂ ਬੁਲਾਵੋਗੇ ਤੁਹਾਡੇ ਚਰਨਾਂ 'ਚ ਹਾਜ਼ਰ ਹੋ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਆਪਾਂ ਸਾਂਝੇ ਤੌਰ ਤੇ ਲੈਣੀਆਂ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਲੱਖ ਕੋਟ ਖੁਸ਼ੀਆਂ ਰੰਗ ਰਾਵੇ। ਜੋ ਗੁਰ ਲਾਗਾ ਪਾਏ ਜੀ, ਉਹ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹਨੂੰ ਬਹੁਤ ਖੁਸ਼ੀਆਂ ਮਿਲ ਜਾਂਦੀਆਂ ਨੇ, ਉਹਨੂੰ ਬੜੇ ਗੱਫੇ ਮਿਲਦੇ ਨੇ। ਇਹ ਗੁਰੂ ਨਾਨਕ ਦਾ ਘਰ ਇਹੋ ਜਿਹਾ, ਗੁਰੂ ਨਾਨਕ ਦਾ ਘਰ ਹੈ ਦੁਖੀਆਂ ਦਾ ਆਸ਼ਿਆਨਾ, ਮੇਰਾ ਮੁਹੱਬਤਾਂ ਦਾ ਭਰਿਆ ਪਿਆ ਖਜ਼ਾਨਾ। ਮਿਲਦਾ ਹੈ ਮਾਣ ਜਿੱਥੇ ਨੀਵੇਂ ਤੇ ਨਤਾਣਿਆਂ ਨੂੰ, ਉਹ ਝੁਕਣਾ ਹੈ ਪੈਂਦਾ ਜਿੱਥੇ ਰਾਜੇ ਤੇ ਰਾਣਿਆਂ ਨੂੰ। ਨਾਗਾਂ ਦੀ ਆਤਮਾ ਨੂੰ ਆਵੇ ਸਰੂਰ ਜਿੱਥੇ, ਕਾਲਖ ਦਿਲਾਂ ਦੀ ਧੋਵੇ ਨਾਨਕ ਦਾ ਨੂਰ। ਇੱਥੇ ਆਓ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ
ਬਾਦਸ਼ਾਹ ਬਾਬਰ ਨੂੰ ਸੰਬੋਧਨ ਹੋ ਕੇ ਇਹ ਗੱਲ ਕਹਿ ਰਹੇ ਨੇ, ਐ ਬਾਬਰ, ਲੋਕਾਂ ਨੂੰ ਰੋਂਦਿਆਂ ਹੋਇਆਂ ਨੂੰ ਹਸਾਉਣਾ ਸਿੱਖ ਲੈ। ਇੱਕ ਸਿੱਖਿਆ ਜਿਵੇਂ ਪਾਤਸ਼ਾਹ ਦੇ ਰਹੇ ਨੇ। ਸੱਚਖੰਡ ਵਾਸੀ ਢਾਡੀ ਗਿਆਨੀ ਗੁਰਦੀਪ ਸਿੰਘ ਸਾਜਨ ਦੀ ਇਹ ਰਚਨਾ ਤੁਹਾਡੇ ਚਰਨਾਂ ਦੇ ਵਿੱਚ ਮੇਰੇ ਸਾਥੀ ਰਾਜਵਿੰਦਰ ਸਿੰਘ ਰਾਜਨ, ਰਣਜੀਤ ਸਿੰਘ ਰਾਣਾ, ਹਰਪਾਲ ਸਿੰਘ ਜੋਸ਼ਨ, ਇੰਦਰਜੀਤ ਸਿੰਘ ਸ਼ੇਰਗਿੱਲ ਦੇ ਸਾਥੀ ਸਿੱਖ ਲੈ ਹਸਾਉਣਾ ਤੂੰ, ਰੋਂਦਿਆਂ ਦਿਲਾਂ ਨੂੰ ਸਿੱਖ ਲੈ ਹਸਾਉਣਾ ਤੂੰ, ਰੋਂਦਿਆਂ ਦਿਲਾਂ ਨੂੰ ਸਿੱਖ ਲੈ ਹਸਾਉਣਾ ਤੂੰ, ਰੋਂਦਿਆਂ ਦਿਲਾਂ ਨੂੰ ਸਿੱਖ ਲੈ ਹਸਾਉਣਾ ਤੂੰ। ਗੁਰੂ ਜੀ ਮੁਖੋਂ ਕਹਿੰਦੇ ਬੋਲ ਕੇ, ਦੇਖੋ ਜੋਰਾ ਸਾਜੀ ਤਾਈ ਤਾਈ ਬੋਲ ਕੇ। ਨਾਨਕ ਗੁਰੂ ਜੀ ਮੁਖੋਂ ਕਹਿੰਦੇ ਬੋਲ ਕੇ, ਦੇਖੋ ਜੋਰਾ ਸਾਜੀ ਦਿਲ ਤਾਈ ਬੋਲ ਕੇ। ਜੇਕਰ ਇੱਥੇ ਰਾਜ ਨੂੰ ਕਮਾਉਣਾ ਤੂੰ, ਜੇਕਰ ਇੱਥੇ ਰਾਜ ਨੂੰ ਕਮਾਉਣਾ ਤੂੰ, ਰੋਂਦਿਆਂ ਦਿਲਾਂ ਨੂੰ ਸਿੱਖ ਲੈ ਹਸਾਉਣਾ ਤੂੰ, ਰੋਂਦਿਆਂ ਦਿਲਾਂ ਨੂੰ ਸਿੱਖ ਲੈ ਹਸਾਉਣਾ ਤੂੰ। ਰਾਜਿਆਂ ਦਾ ਕੰਮ ਇਨਸਾਫ ਕਰਨਾ, ਮਾੜਿਆਂ ਦੇ ਹੱਕ ਵਿੱਚ ਦਮ ਭਰਨਾ, ਮਾੜਿਆਂ ਦੇ ਹੱਕ ਵਿੱਚ ਦਮ ਭਰਨਾ। ਨੇਕੀ ਕਰ ਜੇ ਤੂੰ ਜੱਗ ਜੱਗ ਪਾਉਣਾ ਤੂੰ, ਨੇਕੀ ਕਰ ਜੇ ਤੂੰ ਜਸ ਜਸ ਪਾਉਣਾ ਤੂੰ, ਰੋਂਦਿਆਂ ਦਿਲਾਂ ਨੂੰ ਸਿੱਖ ਲੈ ਹਸਾਉਣਾ ਤੂੰ, ਰੋਂਦਿਆਂ ਦਿਲਾਂ ਨੂੰ ਸਿੱਖ ਲੈ ਹਸਾਉਣਾ ਤੂੰ। ਸਤਾਉਣਾ ਤੂੰ, ਛੱਡ ਦੇ ਅੱਲਾ ਦੀ ਜਾਤ ਨੂੰ ਸਤਾਉਣਾ ਤੂੰ, ਰੋਂਦਿਆਂ ਦਿਲਾਂ ਨੂੰ ਸਿੱਖ ਲੈ ਹਸਾਉਣਾ ਤੂੰ, ਰੋਂਦਿਆਂ ਦਿਲਾਂ ਨੂੰ ਸਿੱਖ ਲੈ ਹਸਾਉਣਾ ਤੂੰ, ਰੋਂਦਿਆਂ ਦਿਲਾਂ ਨੂੰ ਸਿੱਖ ਲੈ ਹਸਾਉਣਾ ਤੂੰ। ਦਿਲ ਨਾ ਦੁਖੀਏ ਦਾ ਦੁਖਾ ਭੈੜਾ ਅਸਰ ਹੁੰਦਾ ਏ, ਦਿਲ ਨਾ ਦੁਖੀਏ ਦਾ ਦੁਖਾ ਭੈੜਾ ਅਸਰ ਹੁੰਦਾ ਏ, ਰੱਬ ਦੇ ਗੁੱਸੇ ਵਿੱਚ ਆਉਣ ਦਾ ਡਰ ਹੁੰਦਾ ਏ। ਸੰਗਤ ਜੀ,
ਜਿਹੜਾ ਨਾ ਇੱਕ ਵਿਦਵਾਨ ਕਹਿੰਦਾ ਮਤ ਸਤਾ ਗਰੀਬ ਕੋ ਗਰੀਬ ਰੋਹ ਦੇਗਾ ਜਬ ਸੁਨੇਗਾ ਉਸਕਾ ਮਾਲਕ ਤੋਂ ਜੜ ਸੇ ਖੋ ਦੇਗਾ। ਕਦੇ ਵੀ ਕਿਸੇ ਦੀ ਦੁਰ ਅਸੀਸ ਨਹੀਂ ਲੈਣੀ ਚਾਹੀਦੀ, ਕਿਸੇ ਦੀ ਅਸੀਸ ਲੈਣ ਦੀ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਤਿਗੁਰੂ ਨਾਨਕ ਮਹਾਰਾਜ ਦੇ ਕੋਲੋਂ ਇਹਨੇ ਮੁਆਫੀ ਮੰਗੀ ਔਰ ਜਿੰਨੀਆਂ ਢੱਕਾਂ ਸਨ, ਜਿੰਨੇ ਕੈਦੀ ਸਨ, ਉਹਨਾਂ ਸਾਰਿਆਂ ਨੂੰ ਛੱਡ ਦਿੱਤਾ ਔਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਇਹਨੇ ਖੁਸ਼ੀ ਲਈ। ਔਰ ਕਾਫੀ ਤੋਂ ਲੰਮਾ ਸਮਾਂ ਜਿਹੜਾ ਇਹ ਬਾਬਰ ਦੇ ਜਿਹੜੇ ਅਨਿਆਈ ਨੇ, ਬਾਬਰ ਦੇ ਉੱਤਰਾਧਿਕਾਰੀ ਨੇ ਜਿਹੜੇ, ਉਹਨਾਂ ਦਾ ਰਾਜ ਭਾਗ ਹਿੰਦੁਸਤਾਨ ਦੇ ਵਿੱਚ ਰਿਹਾ, ਇੰਡੀਆ ਦੇ ਵਿੱਚ ਰਿਹਾ। ਸੋ ਗੁਰੂ ਪਾਤਸ਼ਾਹ ਕਿਰਪਾ ਕਰੇ, ਇਹ ਜਿਹੜਾ ਰਾਜ ਭਾਗ ਹੈ, ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੇਹ ਨਿਜ ਬਲ ਸੇ ਲੇਹ, ਕਿਉਂਕਿ ਮਹਾਰਾਜ ਦਾ ਇਹ ਸਿਧਾਂਤ ਹੈ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜਿਤਾ ਕਿਛ ਖਾਏ। ਇਹ ਗੁਰੂ ਨਾਨਕ ਦੇ ਦਰ ਘਰ ਦਾ ਸਿਧਾਂਤ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਹ ਗੁਰੂ ਨਾਨਕ ਦੇ ਘਰ ਦੀਆਂ ਸਿੱਖਿਆਵਾਂ, ਗੁਰੂ ਨਾਨਕ ਦੇ ਘਰ ਦੀਆਂ ਬਾਤਾਂ, ਬਾਵਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ। ਕਿਉਂਕਿ ਜਿਹੜਾ ਇਤਿਹਾਸ ਹੈ ਇਹ ਕੌਮ ਦੀ ਜਿੰਦ ਜਾਨ ਹੋਇਆ ਕਰਦਾ ਹੈ। ਕਥਾ, ਕਹਾਣੀਆਂ, ਗੁਰਬਾਣੀ, ਕੀਰਤਨ, ਢਾਡੀ ਕਲਾ, ਕਵੀਸ਼ਰੀ, ਬਹੁਤ ਸਾਰਾ ਜਿਹੜਾ ਖਜ਼ਾਨਾ ਹੈ। ਕਿਉਂਕਿ ਅਕਬਰ ਦੇ ਕੋਲ 9 ਰਤਨ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ 52 ਰਤਨ ਸਨ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਹ ਗੁਰੂ ਨਾਨਕ ਦੇ ਦਰ ਘਰ ਦੇ ਵਿੱਚ ਦੁਨੀਆ ਦੀਆਂ ਜਿਹੜੀਆਂ ਸਾਰੀਆਂ ਖੁਸ਼ੀਆਂ ਬਰਕਤਾਂ ਨੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਗੁਰੂ ਨਾਨਕ ਦੇ ਦਰ ਘਰ ਦੀਆਂ ਜਿਹੜੀਆਂ ਖੁਸ਼ੀਆਂ, ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਰੀਆਂ ਖੁਸ਼ੀਆਂ ਜਿਹੜੀਆਂ ਉਹ ਵਰਤਦੀਆਂ ਨੇ। ਆਪਾਂ ਇੱਥੋਂ ਗੱਫੇ ਜਿਹੜੇ ਲੈ ਕੇ ਜਾਂਦੇ ਆ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਅਤੀ ਸਤਿਕਾਰਯੋਗ ਬਲਵੀਰ ਸਿੰਘ ਜੀ ਸਿੱਧੂ, ਹੋਰ ਡਾਕਟਰ ਸਾਹਿਬ ਸਤਿਕਾਰਯੋਗ, ਜਿੰਨੀਆਂ ਮੈਂ ਨਾਲ ਸ਼ਖਸੀਅਤਾਂ, ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਕਿਉਂਕਿ ਮੈਂ ਮੁਹਾਲੀ ਖੇਡਦਾ ਹੁੰਦਾ ਸਾਂ, ਇਹ ਚੰਡੀਗੜ੍ਹ ਰਹਿੰਦੇ ਸੀ, ਤੇ ਮੇਰੇ ਇੱਕ ਰਿਸ਼ਤੇਦਾਰ ਨੇ ਸਤਿਕਾਰਯੋਗ ਕਰਮਜੀਤ ਸਿੰਘ ਜੀ ਚੰਡੀਗੜ੍ਹ, ਸਿੱਖ ਵਿਦਵਾਨ ਨੇ, ਔਰ ਅਸੀਂ ਉਹਨਾਂ ਦੇ ਨਾਲ ਜਾ ਕੇ ਅਸੀਂ ਇਹਨਾਂ ਨੂੰ ਕਈ ਵਾਰ ਉਸੇ ਸੁਣਦੇ ਹੁੰਦੇ ਸਾਂ। ਕਦੇ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਵੀ ਅਸੀਂ, ਕਿਉਂਕਿ ਮੈਨੂੰ ਇੱਕ ਮਿੱਤਰ ਨੇ ਗੱਲ ਕਹੀ ਸੀ, ਉਹ ਕਹਿੰਦਾ ਜਿੰਨਾ ਮਰਜ਼ੀ ਇੰਟਰਨੈਸ਼ਨਲ ਹੋ ਜਾਂਦਾ ਪਰ ਕਦੇ ਪੰਥਕ ਨਹੀਂ ਸੀ ਹੋ ਸਕਦਾ। ਤੇ ਅੱਜ ਬੜੀ ਖੁਸ਼ੀ ਹੈ ਕਿ ਜਦੋਂ ਸਾਨੂੰ ਕੋਈ ਪਿਆਰ ਵਾਲਾ ਬੁਲਾਰਾ ਸਟੇਜ ਤੋਂ ਕਹਿੰਦਾ ਵੀ ਪੰਥਕ ਢਾਡੀ ਜਥਾ ਤੇ ਸੰਗਤ ਜੀ, ਸਾਨੂੰ ਉਸ ਵੇਲੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਇਹ ਸਤਿਕਾਰਯੋਗ ਮੇਰੇ ਪਿਤਾ ਜੀ, ਮੇਰੀ ਮਾਤਾ, ਮੇਰੇ ਉਸਤਾਦ ਗਿਆਨੀ ਤਰਸੇਮ ਸਿੰਘ ਮੋਰਾਂ ਵਾਲੀ, ਜਿਨ੍ਹਾਂ ਦਾ ਮੈਨੂੰ ਜੇਠਾ ਸ਼ਾਗਿਰਦ ਹੋਣ ਦਾ ਮਾਣ ਪ੍ਰਾਪਤ ਹੈ, ਉਹਨਾਂ ਦੇ ਕੋਲੋਂ ਇਹ ਮੈਂ ਸਿੱਖਿਆ ਵਿਦਿਆ ਲਈ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ, अगर जिंदगी दी है तो जीने का हुनर भी देना, अगर पाँव दिए हैं तो तौफीक के सफ़र भी देना। मैं तो गूंगा था, ये गुफ्तगू सिखाई है आपने, अब बोलूँगा तो बातों में असर भी देना। श्री गुरु ग्रंथ साहिब महाराज जी ने झुकाओ सीस, आओ लियो गुरु दी सीस, आखो जी वाहिगुरू जी का खालसा, वाहिगुरू जी की फतेह। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਸਤਿਕਾਰ ਦੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਿੱਖ ਕੌਮ ਦੇ ਮਹਾਨ ਪ੍ਰਸਿੱਧ ਢਾਡੀ ਜਥਾ ਗਿਆਨੀ ਇੰਦਰਜੀਤ ਸਿੰਘ ਜੀ ਸ਼ੇਰਗਿੱਲ ਤੇ ਸਕੇ ਭਰਾਵਾਂ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਸੀ। ਪਰਮਾਤਮਾ ਕਿਰਪਾ ਕਰੇ, ਸਮੂਹ ਸੰਗਤ ਗੁਰੂ ਚੜ੍ਹਦੀ ਕਲਾ ਬਖਸ਼ੇ। ਤੇ ਸਾਧ ਸੰਗਤ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਾਗਰਤਾ ਬਣਾ ਕੇ ਬੈਠੇ ਰਹੇ। ਤੇ ਹੁਣ ਲੇਟ ਆਪਾਂ ਸਾਧ ਸੰਗਤ ਜੀ ਆਲਰੇਡੀ ਹੋ ਗਏ ਆ, ਪਰ ਗਿਆਨੀ ਹਰਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ, ਜੋ ਇੱਥੇ ਗੁਰੂ ਘਰ ਹਜ਼ੂਰੀ ਜਥਾ ਵਾ, ਸੋ ਇਹ ਇੱਕ ਸ਼ਬਦ ਦੀ ਹਾਜ਼ਰੀ ਉਪਰੰਤ ਆਨੰਦ ਸਾਹਿਬ ਦਾ ਪਾਠ ਕਰਨਗੇ। ਸੋ ਪਲੀਜ਼ ਥੋੜ੍ਹੇ ਮਿੰਟ ਹੋਰ ਆ, ਇਸੇ ਤਰ੍ਹਾਂ ਕਾਗਰਤਾ ਬਣਾ ਕੇ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਚਾਹੀਦਾ, ਹਾਂਜੀ Thank you.
ਨਾਨਕ ਜਿਨ ਸੁਣਿਆ ਪਿਖਿਆ ਸੇ ਗੁਰਦਾਸ ਤਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਸਤਿਗੁਰ ਬੈਠਾ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ ਗੁਰੂ ਜਣਿਆ ਮਾਏ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ
ਜਣਿਆ ਮਾਏ, ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਮਹਿਲੋ ਦਇਆ ਤਾਰ, ਹਰ ਸਤਿਗੁਰ ਮਹਿਲੋ ਦਇਆ ਤਾਰ, ਜਨ ਨਾਨਕ ਧੋਵੈ ਪਾਏ। ਜਨ ਨਾਨਕ ਧੋਵੈ ਪਾਏ, ਜਨ ਨਾਨਕ ਧੋਵੈ ਪਾਏ, ਜਨ ਨਾਨਕ ਧੋਵੈ ਪਾਏ। ਤਨ ਸੋ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਜਿਨ ਗੁਰੂ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਗੁਰੂ ਜਣਿਆ ਮਾਏ, ਜਿਨ ਗੁਰੂ ਜਣਿਆ ਮਾਏ। ਸਤਿਗੁਰ ਕਾ ਪਾਇਆ ਸਹਿਜ ਸਿੱਧੀ ਮਨ ਬੁੱਧੀਆਂ ਵਧਾਈਆਂ। ਸ਼ਬਦੋ ਤਾਂ ਗਾਵੋ ਹਰਿ ਕੇਰਾ ਮਨ ਜਨੇ ਵਸਾਇਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰੇ, ਸਦਾ ਰਹੋ ਕਰਨਾ ਨਾਲ ਰਹੋ ਮਨ ਮੇਰੇ। ਅੰਗੀਕਾਰ ਕਰ ਤੇਰਾ ਕਾਰਨ ਸਭ ਸਵਾਰ, ਸਭਨਾ ਗੱਲਾਂ ਸਮਰੱਥ ਸਮਾਨ ਲੋਕ ਮਨੋ ਵਿਸਾਰੇ। ਕਹਿ ਨਾਨਕ ਮਨ ਮੇ ਸਦਾ ਰਹੋ ਹਰਣਾ, ਸਾਥੇ ਸਾਹਿਬਾ ਕਿਆ ਨਹੀਂ ਕਰਦੇ। ਹਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੁਰ ਪਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇ। ਕਹਿ ਨਾਨਕ ਸੱਚੇ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਤੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਸਾਚ ਸੁਖ ਮਨ ਆਇ ਵਸਿਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ। ਸਦਾ ਨਾਮ ਮੇਰਾ ਆਧਾਰ ਪੰਜ ਸਿਮਰਤ ਕਾਰ। ਹਰ ਸੁਭਾਗੈ ਸ਼ਬਦ ਭਲਾ ਨਿਤ ਕਰਤਾਰੇ। ਪੰਜ ਕੋ ਵਾਸੈ ਹਾਲ ਕੰਠ ਮਾਰਿਆ। ਗੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕਹਿਲਾ। ਕਹਿ ਨਾਨਕ ਜੈ ਤੁਧ ਕਰ ਅਨਹਦ ਵਾਜੇ। ਆਨੰਦ ਸੁਨੋ ਮਨ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਰਸੂਲ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਤ। ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੇ। ਛੁੜਤੇ ਪੁਨੀਤ ਗਾਤੇ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਚਰਨ ਲਾਗੇ ਵਾਜੇ ਅਨੰਦ ਬਾਣੀ। ਮਾਤਾ ਤਰਕ ਮਹਤ ਪ੍ਰਭ ਸੁਰਾਤ ਗਾਈ ਗਾਇਆ ਖਿਲੇ ਸਭ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਤੇ ਆਇਆ ਗਏ ਮਸਕਤ ਤਾਰ। ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾ। ਨਾਨਕ ਤੇ ਮੁਖ ਉਜਲੇ ਕਿਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਮ ਠਾਕੁਰ ਤੁਮ ਭੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ। ਚੇਤੇ ਮੁਖਿਆ ਭਗਵੰਤ ਸਗਲ ਸਮਗਰੀ ਤੂੰ। ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਏ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜੈਸਾ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌਨ ਦਿਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਦੇ ਵਾਲੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੇ ਆਤਮਿਕ ਜੋਤ ਜਾਹਰਾ ਜਹੂਰ। ਹਾਜ਼ਰਾ ਹਜੂਰ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ। ਤੇ ਗਵਾਹੀ ਦੇਖ ਕੇ ਆਣ ਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ, ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਉਬਲਦੀਆਂ ਦੇਗਾਂ 'ਚੋਂ ਬਾਲੇ ਗਏ, ਤੇਰੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰੀਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਹਾਂ ਤਾਂ ਰਚਿਆ ਰੇ ਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਤਿਨਾਂ ਦੇ ਸੇਵਾ ਸੰਭਾਲ ਕਰਨ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨੇ ਤਾਣਿਓ ਕੇ ਤਾਣ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਸਨਿਮਰ
ਅਰਦਾਸ ਬੇਨਤੀ ਪ੍ਰਾਰਥਨਾ ਜੋਦੜੀ ਹੈ ਸਤਿਗੁਰੂ ਜੀ ਸੰਗਤਾਂ ਨੂੰ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹੋ। ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਓ ਉਬਾਰ ਦੇ ਮਹਾਵਾਕਾਂ ਅਨੁਸਾਰ ਸਤਿਗੁਰੂ ਸਾਹਿਬ ਜੀਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੱਖ ਟੈਂਪਲ ਸਮੂਹ ਮੈਨੇਜਮੈਂਟ ਸਮੂਹ ਗੁਰਸਿੱਖ ਸੰਗਤਾਂ ਇਕੱਤਰਤ ਹੋ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਾ ਅਤੇ 23ਵਾਂ ਨਗਰ ਕੀਰਤਨ ਮਨਾਉਂਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀਓ ਅੱਜ ਤੀਜੇ ਦਿਨ ਦੇ ਰਾਤਰੀ ਦੇ ਦੀਵਾਨ ਸੱਜੇ ਹੋਏ ਦੀਵਾਨਾਂ ਵਿੱਚ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਹਾਰ ਜਸ ਕੀਰਤਨ, ਗੁਰਮਤਿ ਵਿਚਾਰਾਂ, ਢਾਡੀ ਵਾਰਾਂ ਹੋਈਆਂ। ਸਤਿਗੁਰੂ ਪਾਤਸ਼ਾਹ ਜੀਓ ਅਗਾਧ ਬੋਧ ਬਾਣੀ ਪੜ੍ਹਦਿਆਂ ਸੇਵਾ ਸਤਿਕਾਰ ਕਰਦਿਆਂ ਏਕ ਨਹੀਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਰਹਿ ਗਈਆਂ, ਖਿਮਾ ਕਰ ਦੇਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਗੁਰਸਿੱਖ ਸੰਗਤਾਂ ਦੇ ਹਿਰਦਿਆਂ ਤੇ ਵਸਾਵਣਾ। ਸਤਿਗੁਰੂ ਪਾਤਸ਼ਾਹ ਜੀਓ ਅੱਜ ਦੇ ਲੰਗਰਾਂ ਦੀ ਸੇਵਾ ਸਵਰਗਵਾਸੀ ਸਰਦਾਰ ਬਲਵਿੰਦਰ ਸਿੰਘ ਜੀ ਸੂਨਰ, ਬੀਬੀ ਕੁਲਵਿੰਦਰ ਕੌਰ ਜੀ ਸੂਨਰ, ਸਤਿਗੁਰੂ ਪਾਤਸ਼ਾਹ ਜੀਓ ਤਿੰਨਾਂ ਦੇ ਬੇਟੇ ਸਰਦਾਰ ਸੰਦੀਪ ਸਿੰਘ ਜੀ, ਬੇਟਾ ਪ੍ਰਦੀਪ ਸਿੰਘ ਜੀ ਸੂਨਰ ਦੇ 40ਵੇਂ ਜਨਮ ਦਿਨ ਨੂੰ ਮਨਾਉਂਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀਓ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝੀ ਪਾਸ ਦੇ ਮਹਾਵਾਕਾਂ ਅਨੁਸਾਰ ਸਤਿਗੁਰੂ ਪਾਤਸ਼ਾਹ ਜੀਓ ਸੇਵਕ ਪਰਿਵਾਰ ਨੇ ਆਪਣਾ ਸੁੱਖ ਸਾਂਝਾ ਕਰਦਿਆਂ ਹੋਇਆਂ ਚਰਨਾਂ ਕਮਲਾਂ ਦੇ ਨਾਲ ਜੁੜਨਾ ਕੀਤਾ ਹੈ। ਲੰਗਰਾਂ ਦੀ ਸੇਵਾ ਕਮਾਈ ਹੈ। ਸੇਵਕ ਪਰਿਵਾਰਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਦਰ ਕਰ ਪ੍ਰਵਾਨ ਕਰਨੀਆਂ। ਭਾਈ ਪ੍ਰਦੀਪ ਸਿੰਘ ਸੂਨਰ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਦੇਸ ਪਰਦੇਸ ਰਸਤੇ ਪੈਂਡੇ ਅੰਗ ਸੰਗ ਸਹਾਈ ਹੋਵਣਾ। ਸਤਿਗੁਰੂ ਹਮੇਸ਼ਾ ਹੀ ਬਖਸ਼ਿਸ਼ਾਂ ਕਰਨੀਆਂ ਦਰ ਘਰ ਦੇ ਨਾਲ ਪਿਆਰ ਬਖਸ਼ਿਸ਼ ਕਰਨਾ। ਦੇਸਾਂ ਪ੍ਰਦੇਸਾਂ ਰਸਤੇ ਪੈਂਡੇ ਅੰਗ ਸੰਗ ਸਹਾਈ ਹੋਵਣਾ। ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਭੇਟਾ ਕੀਤਾ ਗਿਆ। ਬੇਅੰਤ ਮਾਇਆ ਅਰਦਾਸ ਖਜ਼ਾਨੇ ਭਰਪੂਰ ਕਰਨੇ, ਕਿਰਤ ਕਮਾਈਆਂ ਸਫਲੀਆਂ ਕਰਨੀਆਂ। ਸਤਿਗੁਰੂ ਜੀ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਨੇ ਸੱਜੇ ਦਰਬਾਰ ਦੀ ਹਾਜ਼ਰੀ ਭਰੀ ਹੈ ਜੀ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਚੋਂ ਪੰਚਮ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਤਿਆਰ ਹੈ ਜੀ। ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਅਟੁੱਟ ਵਰਤੇ ਜੋ ਜੀ ਛਕੇ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਆਪ ਜੀ ਦਾ ਨਾਮ ਜਪੇ। ਦੀਵਾਨਾਂ ਦੀ ਸਮਾਪਤੀ ਹੈ ਜੀ। ਪਾਵਨ ਹੁਕਮਨਾਮੇ ਦੀ ਦਾਤ ਬਖਸ਼ੋ। 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ ख्वार हुए सा मिलेंगे। ख्वार हुए सा मिलेंगे। बोले सो निहाल। वाहिगुरु जी का खालसा वाहिगुरु जी की फतेह। सतनाम
ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦਿਹੈ ਵਡਿਆਈਆਂ। ਅਣਮੰਗਿਆ ਦਾਨ ਦੇਵਣਾ, ਕਉ ਨਾਨਕ ਸੱਚ ਸਮਾਲ ਜੀਓ। ਸੁਕਹੁ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂੰ ਬਕੂੰ ਸੁਭ ਰਸਨਾ। ਦੀਜਹਿ ਪ੍ਰਾਨ ਅਕੋਰ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂੰ ਬਕੂੰ ਸੁਭ ਰਸਨਾ। ਦੀਜੈ ਪ੍ਰਾਨ ਅਕੋਰ ਰਹਾਉ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਦਾ ਸੰਜੋਰ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ, ਮਹਾ ਬਿਖਿਆਤੇ ਤੋਰ। ਆਇਓ ਸਰਣ ਦੀਨ ਦੁਖ ਭੰਜਨ, ਚਿਤਵਾਂ ਤੁਮਰੀ ਓਰ। ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਚੋਰ। ਆਇਓ ਸਰਣ ਦੀਨ ਦੁਖ ਭੰਜਨ, ਚਿਤਵਾਂ ਤੁਮਰੀ ਓਰ। ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਚੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਬੜੇ ਪਿਆਰ ਸਤਿਕਾਰ ਨਾਲ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਬਦ ਕੀਰਤਨ ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਸੀ। ਪਰਮਾਤਮਾ ਕਿਰਪਾ ਕਰੇ ਸਮੂਹ ਸੰਗਤ ਨੂੰ ਗੁਰਸਿੱਖੀ ਸੇਵਾ ਸਿਮਰਨ ਨਾਮਦਾਨ ਗੁਰੂ ਅੰਮ੍ਰਿਤ ਦਾਤਾ ਗੁਰੂ ਚੜ੍ਹਦੀ ਕਲਾ ਬਖਸ਼ਣ। ਅਤੇ ਸਾਧ ਸੰਗਤ ਜੀ, ਅੱਜ ਤੀਸਰਾ ਦੀਵਾਨ ਹੈ ਅਤੇ ਤੀਸਰੇ ਦੀਵਾਨ ਦੀ ਲੰਗਰਾਂ ਦੀ ਸੇਵਾ ਸਵਰਗਵਾਸੀ ਸਰਦਾਰ ਬਲਵਿੰਦਰ ਸਿੰਘ ਜੀ ਸੂਨਰ, ਬੀਬੀ ਕੁਲਵਿੰਦਰ ਕੌਰ ਜੀ ਸੂਨਰ, ਇਹਨਾਂ ਦੇ ਬੇਟੇ ਸਰਦਾਰ ਸੰਦੀਪ ਸਿੰਘ ਜੀ ਸੂਨਰ ਅਤੇ ਬੇਟਾ ਪ੍ਰਦੀਪ ਸਿੰਘ ਜੀ ਸੂਨਰ ਦੇ 40ਵੇਂ ਸਾਲ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਅੱਜ ਦੇ ਲੰਗਰਾਂ ਦੀ ਦੀਵਾਨੀ ਸੇਵਾ ਕੀਤੀ ਗਈ ਆ। ਅਤੇ ਪਰਮਾਤਮਾ ਸਮੂਹ ਸੂਨਰ ਪਰਿਵਾਰ ਨੂੰ ਗੁਰਸਿੱਖੀ ਸੇਵਾ ਸਿਮਰਨ ਨਾਮਦਾਨ ਗੁਰੂ ਚੜ੍ਹਦੀ ਕਲਾ ਬਖਸ਼ਣ। ਅਤੇ ਸਰਦਾਰ ਪ੍ਰਦੀਪ ਸਿੰਘ ਜੀ ਨੂੰ ਤੰਦਰੁਸਤੀ ਦੇ ਰੋਗਤਾ ਚੜ੍ਹਦੀ ਕਲਾ ਬਖਸ਼ਣ। ਸੂਨਰ ਪਰਿਵਾਰ ਵੱਲੋਂ ਗੁਰੂ ਘਰ ਲਈ ਬੇਅੰਤ ਮਾਇਆ, ਰਮਾਲਾ ਸਾਹਿਬ ਦਸਵੀਂ ਭੇਟਾ ਬੇਅੰਤ ਮਾਇਆ, ਰਾਗੀ ਸਿੰਘਾਂ ਲਈ, ਢਾਡੀ ਸਿੰਘਾਂ ਲਈ ਅਤੇ ਕਥਾਵਾਚਕ ਸਿੰਘਾਂ ਲਈ, ਵੀਰਾਂ ਲਈ ਬੇਅੰਤ ਮਾਇਆ। ਅਤੇ ਪਰਮਾਤਮਾ ਸੂਨਰ ਪਰਿਵਾਰ ਨੂੰ ਗੁਰਸਿੱਖੀ ਚੜ੍ਹਦੀ ਕਲਾ ਬਖਸ਼ਣ। ਅਤੇ ਸਾਧ ਸਿੰਘ ਜੋ ਕੱਲ੍ਹ ਦਾ ਪ੍ਰੋਗਰਾਮ ਹੈ, ਕੱਲ੍ਹ ਦੇ ਲੰਗਰਾਂ ਦੀ ਸੇਵਾ ਸਰਦਾਰ ਰਜਿੰਦਰਪਾਲ ਸਿੰਘ ਜੀ ਢਿੱਲੋਂ ਜੋ ਸੈਕਟਰੀ ਸਾਹਿਬਾਨ, ਇਹਨਾਂ ਦੇ ਪਰਿਵਾਰ ਵੱਲੋਂ ਕੀਤੀ ਜਾਊਗੀ। ਅਤੇ ਜੋ ਸਾਧ ਸੰਗਤ ਜੀ ਅੱਜ ਖੰਡਪੜ ਸਾਹਿਬ ਜੀ ਬਾਜਵਾ ਪਰਿਵਾਰ, ਦਾਸਤਾ ਪਰਿਵਾਰ ਦੇ ਰਿਸ਼ਤੇਦਾਰ ਸਾਡੇ ਨੂੰ ਆਰੰਭ ਕੀਤਾ ਗਿਆ, ਸ਼ੁੱਕਰਵਾਰ ਹੋਊਗਾ। ਸ਼ੁੱਕਰਵਾਰ ਸਾਡੇ ਪਰਿਵਾਰ ਵੱਲੋਂ ਕੀਤੀ ਜਾਊਗੀ ਸੇਵਾ। ਅਤੇ ਜੋ ਸੰਗਤ ਜੀ ਜੋ ਕੱਲ੍ਹ ਦੇ ਪ੍ਰੋਗਰਾਮ ਆ, ਅੱਜ ਗਿਆਨੀ ਅਮਰੀਕ ਸਿੰਘ ਜੀ ਨੂੰ 50 ਮਿੰਟ ਦਿੱਤੇ ਆ, ਕੱਲ੍ਹ ਨੂੰ ਅਸੀਂ 1 ਘੰਟਾ ਦੇਵਾਂਗੇ। ਅਤੇ ਬਹੁਤ ਹੀ ਪਰਮਾਤਮਾ ਦੀ ਕਿਰਪਾ ਨਾਲ ਅਤੇ ਸੰਗਤ ਜੀ ਉਹ ਲਾਹਾ ਜੋ ਸਾਲ ਬਾਅਦ ਦਿਨ ਆਉਂਦੇ ਆ, ਅਤੇ ਗਿਆਨੀ ਜੀ ਹੁੰਦਾ ਗੇਨ ਦੁਬਾਰਾ ਬਹੁਤ ਬਹੁਤ ਧੰਨਵਾਦ, ਗੁਰੂ ਚੜ੍ਹਦੀ ਕਲਾ ਬਖਸ਼ਣ ਇਹਨਾਂ ਨੂੰ। ਅਤੇ ਸਾਧ ਸਿੰਘ ਜੋ ਪੈਸਿਆਂ ਦੀ ਲਿਸਟ ਉਹ ਬਹੁਤ ਵੱਡੀ ਆ, ਜੋ ਸੰਗਤਾਂ ਤਨ ਮਨ ਧਨ ਨਾਲ ਸੇਵਾ ਕਰ ਰਹੀਆਂ, ਪਰਮਾਤਮਾ ਆਪ ਜਾਣੀ ਜਾਣ। ਅਤੇ ਸਾਧ ਸਿੰਘ ਜੀ ਇਹੋ ਜਿਹੇ ਸਮਾਗਮ ਜੋ ਨਗਰ ਕੀਰਤਨ ਸਮੂਹ ਸੰਗਤਾਂ ਨਾਲ ਰਲ ਮਿਲ ਕੇ ਹੁੰਦੇ ਆ। ਅਤੇ ਸੇਵਾ ਸਾਧ ਸੰਗਤ ਜੀ ਦਿਨੇ ਵੀ ਚੱਲਦੀ ਆ, ਸਾਰਾ ਦਿਨ ਚੱਲੀ ਜਾਂਦੀ ਆ। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਲਾਗੇ ਹੋਰ ਭੈਣ ਭਰਾ ਸਾਰਿਆਂ ਨੂੰ ਲਿਆਓ
ਤੇ ਆਪਣਾ ਜੀਵਨ ਖੁਸ਼ੀਆਂ ਗੁਰੂ ਘਰ ਦੀਆਂ ਖੁਸ਼ੀਆਂ ਲਓ ਜੀ। ਤੇ ਸਾਧ ਸਿੰਘ ਜੇ ਕੁਝ ਬੋਲਦਿਆਂ ਵੱਧ ਘੱਟ ਬੋਲਿਆ ਤਾਂ ਮਾਫ ਕਰਨਾ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਟਾਈਮ ਆਪਾਂ ਲੇਟ ਹੋ ਗਏ, ਫਿਰ ਵੀ ਆਪ ਜੀ ਸੰਗਤ ਜੀ ਇਕਾਗਰਤਾ ਬਣਾ ਕੇ ਬੈਠੇ ਰਹੀ, ਆਪ ਜੀ ਬਹੁਤ ਧੰਨਵਾਦ। ਤੇ ਜੇ ਕੁਝ ਵੱਧ ਘੱਟ ਬੋਲਿਆ ਤਾਂ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁੰਦਰ ਸਰੂਪ ਦੀ ਕਹਿ ਸੇਵਾ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਪਾਠ ਬਾਣੀ ਪੜ੍ਹਦੇ ਆ, ਸੇਵਾ ਸਤਿਕਾਰ ਕਰਦੇ ਆ।